ता दिन दिनाना 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 दगड़ दगड़ दा दगड़ दगड़ दा। कैसा लगे उस्ताद जी मेरा डांस? डांस ਤਾਂ ਅੱਛਾ ਸੀ ਲੇਕਿਨ ਆਂਗਣ ਟੇਢਾ। ਸਾਲਾ ਹੋਇਆ ਆਂਗਣ ਟੇਢੇ ਦਾ। ਹੁਣ ਤੇਰੇ ਪਿੱਛੇ ਅਸੀਂ ਆਪਣੇ ਘਰ ਦਾ ਫਰਸ਼ ਪਟਾ ਦਈਏ? ਤੂੰ ਮੇਰੀ ਘਰ ਵਾਲੀ ਨੂੰ ਬੇਵਕੂਫ ਬਣਾ ਸਕਦਾ, ਗੁਰਿੰਦਰ ਬਰਾੜ ਨੂੰ ਨਹੀਂ। ਚਲੋ ਦਫਾ ਹੋ ਜਾਓ ਇੱਥੋਂ। ਆਂਗਣ ਟੇਢਾ। ਤੁਲਸੀ, ਇਹ ਸਭ ਕੀ ਹੋ ਰਿਹਾ ਸੀ? क्लासिकल डांस सीख रही सी जी। ਮੈਨੂੰ ਵੀ ਤਾਂ ਪਤਾ ਲੱਗੇ ਇਹ ਨਾਚ ਗਾਣਾ ਸਿੱਖ ਕੇ ਤੂੰ ਕਿਹੜੇ ਅਕਬਰ ਨੂੰ ਇੰਪ੍ਰੈਸ ਕਰਨ ਨੂੰ ਫਿਰਦੀ ਆ? ਸਾਲੀ ਚੰਗੀ ਭਲੀ ਗਰਾਊਂਡ ਫਲੋਰ ਨੂੰ ਕੋਠਾ ਬਣਾ ਕੇ ਰੱਖਤਾ। ਨਾ ਰੱਖਿਆ ਤੁਲਸੀ ਬਰਾੜ। ਇਹ ਸੋਚ ਕੇ ਲਿਆਂਦੀ ਸੀ ਕਿ ਤੁਲਸੀ ਮੇਰੇ ਅੰਗ ਦੀ ਸ਼ੋਭਾ ਵਧਾਊਗੀ, ਪਰ ਨਿਕਲਿਆ ਸਾਲਾ ਮੇਰੇ ਵਿਹੜੇ ਦਾ ਕੈਕਟਸ। ਹਾਏ ਮੈਂ ਇਹੋ ਜਿਹਾ ਕੀ ਕੀਤਾ? ਸਾਲਾ ਕਿਹੜਾ ਇਹੋ ਜਿਹਾ ਕੋਰਸ ਆ ਜਿਹੜਾ ਤੂੰ ਨਹੀਂ ਕੀਤਾ? ਦੁਨੀਆ ਦੇ ਸਾਰੇ ਕੋਰਸ ਮੁੱਕੇ ਪਰ ਤੇਰੇ ਸਿੱਖਣ ਦੇ ਚਾਹ ਨਹੀਂ ਮੁੱਕੇ। देखो जी, एक कुकिंग कोर्स, स्टिचिंग कोर्स, पेंटिंग कोर्स, डांस कोर्स सब मैं ਤੁਹਾਡੇ ਲਈ ਤਾਂ ਸਿੱਖਦੀ ਆ। ਬਸ ਇੱਕਾ ਖੇਖਣ ਕਰਨੇ ਆਉਂਦੇ ਆ। ਸੱਚ ਕਿਹਾ ਜਾਰਜ ਬੁਸ਼ ਨੇ, 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ। ਤੁਹਾਡੇ ਕਰਕੇ ਸਿੱਖਦੀ ਆ। ਸਾਰਾ ਕੁਝ ਮੇਰੇ ਘਰੇ ਆ ਕੇ ਸਿੱਖਣਾ ਸੀ, ਕੁਝ ਆਪਣੇ ਪਿਓ ਦੇ ਘਰੇ ਵੀ ਸਿੱਖ ਕੇ ਆਉਣਾ ਸੀ। ਬਸ ਮੇਰੇ ਪਿਓ ਤੇ ਜਾਣ ਦੀ ਲੋੜ ਨਹੀਂ ਹੈ। ਪਿਓ ਘਰੋਂ ਵੀ ਬਥੇਰਾ ਕੁਝ ਸਿੱਖ ਕੇ ਆਈ ਆ। ਬਸ ਇਹਨਾਂ ਕਿ ਸਿੱਖ ਕੇ ਆਈਆਂ ਕਿ ਘਰ ਵਾਲੇ ਨੂੰ ਥੁੱਕ ਕਿਵੇਂ ਲਾਉਣਾ। ਮੈਨੂੰ ਸਮਝ ਨਹੀਂ ਆਉਂਦੀ ਇਹ ਸਰਵ ਕਲਾ ਸੰਪੂਰਨ ਹੋ ਕੇ ਤੂੰ ਕਰਨਾ ਕੀ ਚਾਹੁੰਦੀ ਹੈ? ਟਾਈਮ ਪਾਸ। ਆਪ ਤਾਂ ਤੁਸੀਂ ਚਲੇ ਜਾਂਦੇ ਹੋ ਆਪਣੇ ਯਾਰਾਂ ਦੋਸਤਾਂ ਦੇ ਨਾਲ ਗੁਲਛਰੇ ਉਡਾਣ ਤੇ ਮੈਨੂੰ ਛੱਡ ਜਾਂਦੇ ਹੋ ਇੱਥੇ ਘਰ ਜਵਾਕ ਸਾਂਭਣ ਨੂੰ। ਸਾਂਭਦੀ ਆ ਇਹ ਜਵਾਕ ਵੱਡੀ ਮਦਰ ਟਰੇਸਾ। ਸਾਲੀਆਂ ਸਾਰੀਆਂ ਭੈੜੀਆਂ ਭੈੜੀਆਂ ਰੈਸਪੀਆਂ ਟਰਾਈਆਂ ਕਰਕੇ ਮੇਰੇ ਜਵਾਕ ਨੂੰ ਮਿਰਗੀ ਪੈਣ ਲਾਤੀ। ਠੀਕ ਹੈ, ਕੱਲ ਤੋਂ ਖਾਣਾ ਤੁਸੀਂ ਬਣਾਓਗੇ। ਮੈਂ ਵੀ ਦੇਖਦੀ ਆ ਕਿੱਦਾਂ ਜਾਂਦੇ ਹੋ ਸਾਨੂੰ ਘਰ ਕੱਲਿਆਂ ਛੱਡ ਕੇ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ। ਕਦੀ ਦਿਲ ਤੇ ਹੱਥ ਰੱਖ ਕੇ ਦੇਖੋ ਕੀ ਕੀਤਾ ਤੁਸੀਂ ਅੱਜ ਤੱਕ ਮੇਰੇ ਲਈ। ਸ਼ਾਬਾਸ਼ ਏ ਤੁਲਸੀ ਬਰਾੜ, ਸ਼ਾਬਾਸ਼ ਏ। ਕੋਈ ਸ਼ਰਮ ਕਰ ਕਹਿੰਦੀ ਆ ਕੀ ਕੀਤਾ ਮੇਰੇ ਲਈ? ਨਹੀਂ ਤੂੰ ਲੰਬੀ ਪੈ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ। ਸਵਾ ਕੀਤਾ ਮੇਰੇ ਲਈ। ਅਹਿਸਾਨ ਫਰਾਮੋਸ਼ ਉਹ ਦਿਨ ਭੁੱਲ ਗਏ ਜਿੱਦਣ ਨਕਸੀਰ ਫੁੱਟੀ ਸੀ। ਖੂਨ ਦੀ ਬੋਤਲ ਕਿਹਨੇ ਦਿੱਤੀ ਸੀ? ਬਸ ਜਿੱਦਣ ਦੀ ਆ ਖੂਨ ਦੀ ਬੋਤਲ ਦਿੱਤੀ ਆ ਨਾ ਉਦੋਂ ਦਾ ਮੇਰਾ ਰਿਸ਼ਤਾ ਹੀ ਖੱਟਾ ਹੋ ਗਿਆ ਤੇਰੇ ਨਾਲ। ਸਾਡਾ ਸਾਲਾ ਖੂਨ ਕੀ ਇੱਕ ਹੋਇਆ ਉਦੋਂ ਦੀ ਮੈਨੂੰ ਤੇਰੇ ਚੋਂ ਘਰ ਵਾਲੀ ਦੀ ਘੱਟ ਤੇ ਭੈਣ ਦੀ ਫੀਲਿੰਗ ਵੱਧ ਆ ਰਹੀ ਆ। ਮੈਨੂੰ ਤਾਂ ਇਸ ਗੱਲ ਦਾ ਡਰ ਆ ਕਿਤੇ ਸਾਡਾ ਚੱਪੂ ਵੱਡਾ ਹੋ ਕੇ ਮੈਨੂੰ ਪਾਪਾ ਪਾਪਾ ਕਹਿਣ ਦੀ ਬਜਾਏ ਸਾਲਾ ਮਾਮਾ ਮਾਮਾ ਨਾ ਕਹਿਣ ਲੱਗ ਜਾਵੇ। ਹਾਏ ਮੈਂ ਮਰ ਗਈ। ਚੱਪੂ ਨੂੰ ਤੋੜੋ ਫਿਰ ਪੈ ਗਈ। ਮੇਰੇ ਚੱਪੂ ਨੂੰ ਫਿਰ ਮਿਰਗੀ ਪੈ ਉਹ ਗਈ। ਤੂੰ ਪਿੱਛੇ ਹਟ, ਪਹਿਲਾਂ ਮੈਨੂੰ ਫਸਟ ਏਡ ਦੇ ਲੈਣ ਦੇ। ਆ ਬੇਟੇ ਜੁੱਤੀ ਸੂੰਘੋ। ਸ਼ਾਬਾਸ਼। ਇਨਹੇਲ ਇਨਹੇਲ। ਬੇਟੇ कैसा फील हो रहा? थैंक्स पापा। नो थैंक्स बाटा। ਇਹ ਉਹਨਾਂ ਦੀ ਪਹਿਲੀ ਜੁੱਤੀ ਹੈ ਜਿਹੜੀ ਪਾਉਣ ਦੇ ਘੱਟ ਤੇ ਸੰਘਾਉਣ ਦੇ ਵੱਧ ਕੰਮ ਆਈ ਹੈ। ਅੱਜ ਖਾਧਾ ਕੀ ਸੀ? मम्मा ने ब्रेड दे विच मिर्च जैम ला के दित्ता ਹਾਏ ਓ ਮੇਰੇ ਰੱਬਾ, ਨਵਾਂ ਪੜੂਆ ਕਿਹੜਾ ਆ ਗਿਆ ਜਿਹੜਾ ਤੈਨੂੰ ਮਿਰਚਾਂ ਦਾ ਜੈਮ ਬਣਾਉਣਾ ਸਿਖਾ ਗਿਆ? ਕਦੇ ਸੁਣਿਆ ਮਿਰਚ ਜੈਮ? ਤੇਰੇ ਸਟੂਪਿਡ ਤਜਰਬਿਆਂ ਨੇ ਮੇਰੇ ਚੱਪੂ ਦੀ ਮਿਰਗੀ ਨਹੀਂ ਠੀਕ ਹੋਣ ਦੇਣੀ। ਮਿਰਗੀ ਤਾਂ ਜੁੱਤੀਆਂ ਸੰਗਾਉਣ ਨਾਲ ਵੀ ਠੀਕ ਨਹੀਂ ਹੋਣੀ। ਸਿਆਣੇ ਬਣੋ ਤੇ ਡਾਕਟਰ ਬਦਲੋ। ਤੁਲਸੀ, ਮੈਂ ਸੋਚਦਾ ਡਾਕਟਰ ਬਦਲ ਦੀ ਬਜਾਏ ਜੇ ਆਪਾਂ ਚੱਪੂ ਦੀ ਝਾਈ ਬਦਲ ਦਈਏ। ਹਾਏ ਮੈਂ ਮਰ ਗਈ। ਹੁਣ ਤੁਸੀਂ ਮੇਰੀ ਸੌਂਕਣ ਲਿਆਓਗੇ। ਸੱਚ ਕਿਹਾ ਉਸਾਮਾ ਬਿਨ ਲਾਦੇਨ ਨੇ ਕਿ 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ। ਆ ਮਿੰਟ ਕੁ ਪਹਿਲਾਂ ਤਾਂ ਇਹ ਗੱਲ ਜਾਰਜ ਬੁਸ਼ ਨੇ ਕਹੀ ਸੀ। ਜਿਹਨੇ ਮਰਜ਼ੀ ਬਕਵਾਸ ਕੀਤੀ ਹੋਵੇ, ਤੂੰ ਇਹ ਦੇਖ ਕੇ ਗੱਲ ਸਿਆਣੀ ਕਿੰਨੀ ਹੈ। ਡੈਡੀ ਜੀ ਮੈਂ ਇੱਕ ਠੋਕ ਕੇ ਕਹਿਣਾ, ਇੱਕ ਨਵਾਂ ਪੈਸਾ ਨਹੀਂ ਲਿਆ ਦਾਜ ਤੁਹਾਡੇ ਤੋਂ ਮੈਂ। ਕਾਕਾ ਜੀ ਘਰ ਜਵਾਈ ਬਣ ਕੇ ਸਾਡੀਆਂ ਜੜ੍ਹਾਂ 'ਚ ਬੈਠੇ ਹੋ ਤੇ ਹਾਲੇ ਦਾਜ ਲੈਣਾ ਬਾਕੀ ਸੀ। ਉਹ ਜਵਾਈ ਕਾਹਦਾ ਨੌਕਰ ਰੱਖਿਆ ਤੁਸੀਂ? ਸਾਡੇ ਲਾਵਾ ਫਿਰੇ ਹੁਣ ਸਾਰੀ ਡਰਾਈਵਰ ਕਰ ਦਬਦਾ ਵੀ ਜਵਾਈ ਆ ਗਿਆ। ਦੋੜੀ ਵਾਲੀ ਕਾਰ ਵੀ ਮੈਂ ਆਪ ਚਲਾ ਕੇ ਲਗਾਇਆ। ਸ਼ਰਮ ਕਰੋ। ਉਹ ਜੀਜਾ ਜੀ ਹੋਰ ਤੁਸੀਂ ਕੀ ਚਾਹੁੰਦੇ ਹੋ? ਤੁਹਾਨੂੰ ਅਸੀਂ ਬਿਠਾ ਕੇ ਰੋਟੀਆਂ ਖਵਾਈਏ? ਉਹ ਚਾਹੇ ਖੜਾ ਕੇ ਖਵਾ ਲਓ ਪਰ ਮਿਹਣੇ ਦੇਣਾ ਦੋ। ਉਹ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਦਾ ਰੋਟੀਆਂ ਖਾਣ ਨਾਲ ਬਾਹਰ ਕੱਢ ਗਿਆ। ਬੇਟਾ ਜੀ ਤੁਸੀਂ ਤਾਂ ਕਹਿੰਦੇ ਸੀ ਕਾਕਾ ਘਰ ਦੀ ਜ਼ਿੰਮੇਵਾਰੀ ਚੁੱਕੂਗਾ। ਉਹ ਡੈਡੀ ਤੁਸੀਂ ਗਲਤ ਸੁਣ ਲਿਆ ਹੋਣਾ। ਜ਼ਿੰਮੇਵਾਰੀ ਚੱਕੂ ਨਹੀਂ, ਘਰ ਦਾ ਸਮਾਨ ਚੁੱਕੂ। ਸਾਰਾ ਤਾਂ ਵੇਚ ਕੇ ਖਾ ਗਿਆ। ਤੇ ਹੁਣ ਕਿੱਦਾਂ ਧੌਣ ਚੱਕੀ ਖੜਾ? डिम्पी ਹਾਂਜੀ प्लीज तो नीवी करो। ਤੁਸੀਂ ਪਲੀਜ਼ ਵਿੱਚ ਨਾ ਬੋਲੋ। ਅੱਜ ਤੋਂ ਬਾਅਦ ਤਾਂ ਜੱਟ ਧੌਣ ਚੱਕ ਹੀ ਜਾਊਂ। ਸਾਲੀ ਇੱਜ਼ਤ ਵੀ ਕੋਈ ਚੀਜ਼ ਹੁੰਦੀ ਹੈ ਨਾ ਅਸੀਂ ਤੁਹਾਡੀ ਇੱਜ਼ਤ ਨਹੀਂ ਕਰਦੇ। ਨਾ। ਕਿਹੜੀ ਇੱਜ਼ਤ ਹੈ? ਜਿੱਥੇ ਜਾਂਦੇ ਮੇਰੇ ਤੋਂ ਪਹਿਲਾਂ ਤਾਂ ਆਪਣਾ ਕੁੱਤਾ ਇੰਟਰੋਡਿਊਸ ਕਰਾ ਦਿੰਦੇ ਹੋ ਕਿ ਜੀ ਇਹ ਸਾਡਾ ਟੌਮੀ ਹੈ ਤੇ ਇਹ ਸਾਡਾ ਜਵਾਈ ਹੈ। ਇੱਕਾ ਸਾਲੇ ਨੇ ਤਾਂ ਹੱਦ ਹੀ ਕੀਤੀ ਪਈ ਹੈ। ਇੰਟਰੋਡਿਊਸ ਹੀ ਇਕੱਲੇ ਕੁੱਤੇ ਨੂੰ ਕਰਾਉਂਦਾ ਹੈ ਤੇ ਮੈਂ ਸਾਈਡ ਤੇ ਖੜਾ ਰਹਿ ਜਾਂਦਾ। ਲੈ ਮੈਨੂੰ ਸਹੁੰ ਲੱਗੇ ਵੱਡੇ ਮਹਾਰਾਜ ਦੀ, ਜੇ ਕੁੱਤੇ 'ਚ ਤੇ ਤੁਹਾਡੇ 'ਚ ਕੋਈ ਮੈਂ ਫਰਕ ਸਮਝਿਆ ਹੋਵੇ ਕਦੇ। ਓਏ ਮੈਨੂੰ ਹਲਕ ਚੜਿਆ ਪਿਆ। ਮੈਂ ਕੱਲੇ ਨੂੰ ਵੱਢੂ ਤੁਹਾਨੂੰ ਦੱਸਾਂ ਮੈਂ। ਉਹ ਕਾਕਾ ਜੀ ਭਾਵੇਂ ਇਕੱਲੇ ਨੂੰ ਵੱਢ ਲਿਓ ਪਰ ਸਾਨੂੰ ਵੱਡਿਆਂ ਤੋਂ ਪਹਿਲਾਂ ਉਧਰ ਜਾ ਕੇ ਦਰਵਾਜ਼ਾ ਤਾਂ ਖੋਲੋ। ਅਸੀਂ ਸਾਰਿਆਂ ਨੇ ਅੰਦਰ ਆਣਾ। ਖੋਲ ਦਿੰਦੇ ਆ ਪਰ ਖਬਰਦਾਰ ਪ੍ਰੋਮਿਸ ਕਰੋ ਕਿ ਮੇਰੇ ਤੇ ਕੋਈ ਹੱਥ ਨਹੀਂ ਚੱਕੂਗਾ। हाँ जानेमन, ਮੈਂਡੀ ਬੋਲ ਰਹੀ ਹਾਂ। ਉਹ ਪਤਾ ਹੈ ਮੈਨੂੰ ਮੈਂਡੀ ਬੋਲ ਰਹੀ ਹਾਂ। ਹੋਰ ਜਾनेमन ਕੋਈ ਵਾਈਫ ਨੂੰ ਵੀ ਕਹਿੰਦਾ ਹੁੰਦਾ ਇਸ ਵੇਲੇ ਫੋਨ ਕਿਉਂ ਕੀਤਾ? ਫੋਨ ਨਹੀਂ ਕੇਸ ਹੀ ਕਰਨਾ ਚਾਹੀਦਾ ਸੀ। 5 ਸਾਲ ਅਫੇਅਰ ਚਲਾ ਕੇ ਮੇਰੇ ਨਾਲ 4 ਲਾਵਾਂ ਨਹੀਂ ਲਿੱਤੀਆਂ ਗਏ ਤੇਰੇ ਤੋਂ। ਉਹ ਲਾਵਾਂ ਲੈ ਤਾਂ ਲਈਆਂ ਸੀ ਪਰ ਇਹਦੇ ਨਾਲ ਲੈ ਹੋ ਗਈਆਂ ਸੀ। ਹੁਣ 4 ਲਾਵਾਂ ਇਹਦੇ ਨਾਲ, 4 ਤੇਰੇ ਨਾਲ, 8 ਲਾਵਾਂ ਹੋ ਜਾਣੀਆਂ। 8 ਲਾਵਾਂ ਵਾਲਾ ਕੋਈ ਵਿਆਹ ਹੁੰਦਾ? ਬਾਕੀ ਫਿਕਰ ਨਾ ਕਰ ਤੂੰ।
ਮਹਾਰਾਜ ਨੇ ਕਿਰਪਾ ਕੀਤੀ ਨਾ ਤੇ ਕੋਈ ਅੱਛਾ ਜਿਹਾ ਦਿਨ ਦੇਖ ਕੇ ਮੈਂ ਇਹਦੇ ਨਾਲ ਤਲਾਕ ਲੈ ਲੈਣਾ, ਤੇਰੇ ਨਾਲ ਲਾਵਾਂ। ਲਾਵਾਂ ਤੈਨੂੰ ਦੋ ਅੱਜ ਹੀ ਡਿਵੋਰਸ ਲੈ। ਡਿਵੋਰਸ ਹੈ ਕੋਈ ਬੰਦ ਨਹੀਂ ਜਿਹੜਾ ਬੇਕਰੀ ਤੋਂ ਜਾ ਕੇ ਲੈ ਆਉਣਾ, ਮੈਂ ਅੱਜ ਹੀ ਲਵਾਂ ਡਿਵੋਰਸ। ਕਿੱਥੋਂ ਲੈ ਕੇ ਆਵਾਂ ਡਿਵੋਰਸ ਮੈਂ? ਨਾਲੇ ਮੇਰੀ ਵਾਈਫ ਦਾ ਨਾ ਹੱਥ ਕੱਟਿਆ ਹੋਇਆ, ਉਹਦੇ ਕੋਲ ਸਾਈਨ ਹੀ ਨਹੀਂ ਕਰ ਹੋਣੇ, ਤਲਾਕ ਕਿੱਦਾਂ ਲੈ ਲਾਂਗੇ ਆਪਾਂ? ਜੱਸੀ ਜੀ ਦੇਖੋ ਮੇਰੇ ਹੱਥਾਂ ਤੇ ਮਹਿੰਦੀ ਕਿਹੋ ਜਿਹੀ ਲੱਗ ਰਹੀ ਹੈ। ਤੂੰ ਤੇ ਕਹਿ ਰਿਹਾ ਉਹਦਾ ਹੱਥ ਕੱਟਿਆ ਹੋਇਆ ਹੈ, ਉਹ ਕਹਿੰਦੀ ਹੈ ਮਹਿੰਦੀ ਲੱਗੀ ਹੈ। ਨਹੀਂ ਉਹ ਮਹਿੰਦੀ ਐਂਟੀਸੈਪਟਿਕ ਹੁੰਦੀ ਹੈ ਨਾ। ਐਂਟੀਸੈਪਟਿਕ ਤਾਂ ਹਲਦੀ ਹੁੰਦੀ ਹੈ। ਤੁਸੀਂ ਹਲਦੀ ਲਾ ਲਿਓ। ਹਲਦੀ ਨਹੀਂ, ਮੈਨੂੰ ਜਲਦੀ ਦਾ ਪਤਾ ਹੈ। ਮੇਰੇ ਹੱਥੀ ਚੂੜਾ ਤੇ ਤੇਰੇ ਘਰ ਸਿਆਪਾ ਇਕੱਠੇ ਹੀ ਪੈਣਗੇ। no problem ਹਲਦੀ ਲਗਾ ਕੇ ਰਗਨਾ, ਹਲਦੀ ਲਗਾ ਕੇ ਰਗਨਾ। ਕਿਹਦਾ ਫੋਨ ਸੀ? ਉਹਦਾ ਉਹ ਕਸਾਈ ਦਾ। ਕਸਾਈ ਨਾਲ ਹਲਦੀ ਐਂਟੀਸੈਪਟਿਕ ਦੀਆਂ ਗੱਲਾਂ? ਹਾਂ ਉਹ ਦਰਅਸਲ ਕਸਾਈ ਲੱਗਾ ਨਾ ਬੱਕਰਾ ਵੱਢਣ, ਤੇ ਬੱਕਰੇ ਨੇ ਕਸਾਈ ਤੇ ਦੰਦੀ ਵੱਢ ਲਈ, ਤੇ ਮੈਂ ਕਿਹਾ ਸੱਟ ਦੇ ਉੱਤੇ ਹਲਦੀ ਲਾ, ਐਂਟੀਸੈਪਟਿਕ ਹੁੰਦੀ ਹੈ। ਸੁਣੋ ਨਾ, ਹਾਂਜੀ ਮੈਨੂੰ ਲੱਗਦਾ ਹੈ ਕਿ ਆਪਾਂ ਘਰ ਦੇ ਵਿੱਚ 2 ਤੋਂ 3 ਹੋਣ ਵਾਲੇ ਆ। ਨਾ ਨਾ, ਇਹਨੂੰ ਮੈਂ ਸਾਫ਼ ਮਨਾ ਕਰ ਦੇਣਾ, ਇਹਨੂੰ ਮੈਂ ਸਾਫ਼ ਮਨਾ ਕਰ ਦੇਣਾ, ਪਰ ਜਦ ਤੱਕ ਅਸੀਂ 2 ਤੋਂ 3 ਨਹੀਂ ਹੋ ਜਾਂਦੇ ਨਾ, ਉਦੋਂ ਤੱਕ ਬੱਕਰੇ ਵੱਢਣੇ ਬੰਦ। ਹੋ ਸਾਡੀ ਜ਼ਿੰਦਗੀ ਫਟੇ ਪਰਾਣੇ ਨੋਟਾਂ ਵਰਗੀ ਹੋ ਗਈ ਏ, ਹੋ ਬੀਤ ਕੌਂਕਿਆਂ ਵਾਲਿਆ ਚੁੰਨੀ ਲੀਰਾ ਲੀਰਾ ਹੋ ਗਈ ਏ, ਖੜਾ ਕੇ ਤੇਰੇ ਜਗਾ ਤੋਂ ਨੀ ਸਵਾਲ ਹੋ ਗਿਆ ਹੋ ਪੀ ਪੀ ਵਿਸਕੀ। ਆ ਲਓ ਜੀ ਜਾਮਣਾ। ਪੈਗ ਹੋਰ ਬਣਾਵਾਂ? ਪੈਗ ਰਹਿਣ ਦੇ, ਐਫੀਡੈਵਿਟ ਬਣਾ ਲੈ ਵੀ ਅਸੀਂ ਫਾਹ ਲੈਣ ਚੱਲੇ ਆ।
ਸਾਲਿਓ ਕਿੰਨੀਆਂ ਜਨਾਨੀਆਂ ਤੁਹਾਡੇ ਤਿੰਨਾਂ ਦੀਆਂ? 3। ਸਾਲਿਆ ਤੁਹਾਡੇ ਵਾਲੇ ਪਾਸੇ ਤਿੰਨਾਂ ਨਾਲ ਪੂਰਾ ਪਿੰਡ ਵਿਆਹੁੰਦੇ ਹੁੰਦੇ ਆ। ਸਾਲਿਆ ਅਸੀਂ 3 ਜਾਣੇ ਆ, ਤਿੰਨਾਂ ਦੀਆਂ ਤਿੰਨੇ ਹੋਣੀਆਂ। ਓ ਸ਼ਰਮ ਕਰੋ ਸ਼ਰਮ, ਸਾਲਿਓ ਤੁਹਾਡੇ ਤੋਂ ਇੱਕ ਨਹੀਂ ਸਾਂਭੀ ਜਾਂਦੀ। ਇੱਧਰ ਦੇਖੋ ਕੱਲਾ ਹੀ ਕਿੰਨੀਆਂ ਸਾਂਭੀ ਬੈਠਾ। ਸਾਲਿਆ ਜਿੱਦਾਂ ਦੀਆਂ ਸਾਡੀਆਂ ਨਾ ਉਦਾਂ ਦੀ ਇੱਕ ਸਾਂਭ ਕੇ ਦਿਖਾ। ਬਾਬਾ ਰਾਮਦੇਵ ਦੇ ਅਲੋਮ ਵਿਲੋਮ ਵਾਂਗੂ ਤੇਰੇ ਸਾਹ ਉੱਤੇ ਥੱਲੇ ਹੋ ਕੇ ਗੱਲ ਕਰੀ। ਬਕਵਾਸ ਮਾਰਦਾ ਪਿਆ ਕੇ ਲੰਡੀ ਚ ਦਾਰੂ ਸਾਰਾ ਹਵਾ ਕਰੀ ਜਾਂਦਾ ਯਾਰ। ਹਵਾ ਨਹੀਂ ਕਰਦਾ, ਤੁਹਾਨੂੰ ਜ਼ਿੰਦਗੀ ਦੀ ਸੱਚਾਈ ਦੱਸਦਾ। ਮਰਦ ਉਹੀ ਜਿਹੜਾ ਜਨਾਨੀ ਨੂੰ ਕੁਸਕਣ ਨਾ ਦੇਵੇ। ਸਾਲਿਓ ਤੁਹਾਡੇ ਮਾੜੇ ਹਾਲਾਤ ਦੇਖ ਕੇ ਇੱਕ ਸ਼ੇਰ ਯਾਦ ਆਇਆ। ਅੱਜ ਸਾਨੂੰ ਵੀ ਬੜੇ ਸ਼ੇਰ ਆਉਂਦੇ ਹੁੰਦੇ ਸੀ ਗੁਰੂਆ ਵਿਆਹ ਤੋਂ ਪਹਿਲਾਂ। ਹੋ ਲੈਂਦੇ ਤੇਰਾ ਵੀ। ਰਸੋਈ 'ਚ ਵੜ ਕੇ ਸੈਡ Song ਨਾ ਲਿਖਿਆ ਕਰੇਗਾ ਤਾਂ ਗੱਲ ਕਰੀ। ਆ ਜੱਟ ਅੱਜ ਵੀ ਰਾਜ ਕਰਦਾ ਤੇ ਵਿਆਹ ਤੋਂ ਬਾਅਦ ਵੀ ਰਾਜ ਕਰੂ। ਉਹ ਜਿਵੇਂ ਤੂੰ ਉੱਡਿਆ ਫਿਰਦਾ ਨਾ ਸਾਲਿਆ, ਤੇਰਾ ਤਾਂ ਹੁਣ ਜਨਾਨੀ ਇਲਾਜ ਕਰੂ। ਓ ਮੈਂ ਤਾਂ ਰਾਜ ਕਰੂੰ, ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹੀ ਆ। ਬੈਠਾ ਰਹਿ ਇੱਥੇ ਯਾਰ, ਸਾਨੂੰ ਤਾਂ ਜਨਾਨੀਆਂ ਢੀਕਦੀਆਂ ਨੇ ਨਾ। ਚਲੋ ਚੱਲੀਏ ਓਏ। ਤੁਸੀਂ ਤਿੰਨੋਂ ਮੇਰੇ ਫੇਸਬੁੱਕ ਤੇ ਦੋਸਤ ਹੋ ਨਾ? ਹੈਗੇ ਆ, ਕਿਉਂ? ਬਸ ਫਿਰ ਫੇਸਬੁੱਕ ਤੱਕ ਰਿਓ ਡਰਪੋਕੋ। ਖਬਰਦਾਰ ਜੇ 4 ਬੰਦਿਆਂ 'ਚ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਸਾਲੀ ਦਾਰੂ ਨਾਲ ਜਾਮਣਾ ਖਾਣ ਵਾਲੀ ਕੌਮ। ਵੀਰ ਜੀ ਪਿਸਤੇ ਅਸੀਂ ਵੀ ਬੜੇ ਖਾਂਦੇ ਸੀ ਦਾਰੂ ਨਾਲ। ਆਹ ਤਾਂ ਵਿਆਹ ਤੋਂ ਬਾਅਦ ਸਾਲੀ ਟੈਨਸ਼ਨਾਂ ਨੇ ਸ਼ੂਗਰ ਕਰਤੀ, ਜਾਮਣਾ ਤੇ ਆ ਗਏ ਸਾਲੇ। ਐਸਾ ਘਟੀਆ ਬੰਦਾ, ਇਹਨੂੰ ਸਾਲੇ ਨੂੰ ਕੀ ਪਤਾ ਵਿਆਹ ਬਾਰੇ ਦੀ ਜ਼ਿੰਦਗੀ ਕੀ ਹੁੰਦੀ ਆ। ਸੱਚ ਕਿਹਾ ਚਾਰਲੀ ਚੈਪਲਨ ਨੇ ਕਿ 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ। ਉਹ ਚਾਰਲੀ ਚੈਪਲਨ ਦੀਆਂ ਮੈਂ 50 ਫਿਲਮਾਂ ਦੇਖੀਆਂ ਨੇ, ਇੱਕ 'ਚ ਵੀ ਨਹੀਂ ਬੋਲਿਆ, ਬਸ ਐਂ ਕਰਦਾ ਰਿਹਾ। ਉਹ ਸਾਲੇ ਉਹ ਅੰਗਰੇਜ਼ੀ ਫਿਲਮਾਂ 'ਚ ਕੰਮ ਕਰਦਾ ਸੀ ਉਹ। ਜੇ ਬੋਲਦਾ ਵੀ ਤੁਹਾਨੂੰ ਕਿਹੜਾ ਸਮਝ ਆਉਣੀ ਸੀ? ਸਮਝ ਤਾਂ ਸਾਡੀ ਜਨਾਨੀਆਂ ਨੇ ਮਾਰੀ ਪਈ ਐ। ਸਾਲਾ ਤੂਫਾਨ ਲਿਆਂਦਾ ਪਿਆ ਜ਼ਿੰਦਗੀ 'ਚ। ਅਜੇ ਤਾਂ ਕੁੜੀਆਂ ਹੀ ਮਰਦੀਆਂ ਨੇ ਤੇ ਜਿੱਦਣ ਇਹ ਕੱਦੀ ਤੇ ਮਰ ਗਿਆ ਨਾ, ਨੇਰੀਆਂ ਵੀਰ ਜੀ ਇੱਧਰ ਵੀ ਆ ਜਾਣੀਆਂ। ਤਿਆਰੀ ਰੱਖੋ ਪੁੱਤਰ ਜੀ, ਕੋਈ ਪਤਾ ਨਹੀਂ ਸੁਨਾਮੀ ਰਾਜ ਕਿੱਥੇ ਮੋਰਚਾ ਲਾ ਕੇ ਖੜੀ ਹੋਣੀ। ਚਲੇ। ਓਕੇ Hey, one against that one, yeah. ਕਿੰਨੀ ਸੋਹਣੀ ਕੁੜੀ ਆ ਓਏ। ਅੰਨੀ ਲੱਗਦੀ ਆ ਵਿਚਾਰੀ ਮੈਨੂੰ, ਪਰ ਚਲ ਕੀ ਆ, ਪਿਆਰ ਵੀ ਤਾਂ ਨਹੀਂ ਹੁੰਦਾ। ਕੀ ਕਰ ਰਹੇ ਹੋ ਤੁਸੀਂ? I mean, what are you doing? ਪੰਜਾਬੀ ਉਹ ਤੁਸੀਂ ਐਡਾ ਖੜੇ ਜੀ, ਮੈਨੂੰ ਲੱਗਿਆ ਸ਼ਾਇਦ ਤੁਸੀਂ ਇੰਨੇ ਹੋ ਜੀ। ਮੈਂ ਇੱਥੇ ਆਪਣੀਆਂ ਫੋਟੋਗ੍ਰਾਫਸ ਖਿਚਵਾ ਰਹੀ ਹਾਂ। ਯੂ ਕੈਮ ਲੈ। ਅੱਛਾ ਜੀ। Thank you so much. ਯੂ ਵੈਲਕਮ। Excuse me. ਬਾਏ ਦਾ ਵੇ ਮੈਂ ਵੀ ਪੰਜਾਬੀ ਹਾਂ ਜੀ। ਉਹ ਦੱਸਣ ਦੀ ਲੋੜ ਨਹੀਂ, ਐਕਚੁਅਲੀ ਤੁਹਾਡੀਆਂ ਹਰਕਤਾਂ ਤੋਂ ਪਤਾ ਲੱਗਦਾ ਹੈ। ਵੈਸੇ ਤੁਹਾਡੀ ਹਰਕਤਾਂ ਤੋਂ ਹੀ ਪਤਾ ਲੱਗਦਾ ਤੁਸੀਂ ਇੱਥੇ ਦੇ ਨਹੀਂਗੇ ਜੀ। ਓ ਯਾ, ਮੈਂ ਇੱਥੇ ਥਾਈਲੈਂਡ ਟੂਰਿਜ਼ਮ ਦੀ ਰਿਸਰਚ ਤੇ ਹਾਂ। ਅੱਛਾ ਮੈਂ ਛੱਡ ਦੇਣਾ ਜੀ ਤੁਹਾਨੂੰ। ਤਕਲੀਫ ਕਰਨ ਦੀ ਲੋੜ ਨਹੀਂ ਹੈ। ਇਹਦੇ ਚ ਕਾਹਦੀ ਤਕਲੀਫ ਜੀ, ਮੇਰੀ ਕਿਹੜਾ ਘਰੇ ਕੋਈ ਵੇਟ ਕਰਦਾ। ਸਿੰਗਲ ਹਾਂ ਜੀ, ਹੁਣ ਉਮੀਦ ਆ ਵੀ ਛੇਤੀ ਡਬਲ ਹੋ ਜਾਾਂਗੇ। ਆਲ ਦ ਬੈਸਟ। ਅਬ ਇੰਪੋਰਟ ਐਕਸਪੋਰਟ ਦਾ ਵਧੀਆ ਬਿਜ਼ਨਸ ਸੈੱਟ ਹੈ ਜੀ ਆਪਣਾ ਉਰੇ। ਕਦੇ ਇੱਥੇ ਹੋਈਦਾ ਜੀ, ਕਦੇ ਪੰਜਾਬ। ਤੇ ਜਿਹੜੀ ਵਿਆਹ ਕੇ ਆਊਗੀ ਨਾ ਜੀ, ਐਸ਼ ਕਰੂਗੀ। ਵੈਰੀ ਗੁੱਡ। ਅਬ 4 ਕਨਾਲ ਦੀ ਕੋਠੀ ਹੈ ਜੀ ਚੰਡੀਗੜ੍ਹ 'ਚ। ਪਿੱਛੇ ਜ਼ਮੀਨ ਜਾਇਦਾਦ ਵੀ ਚੰਗੀ ਹੈ। ਹੁਣ ਦੱਸੋ ਜੀ ਤੁਹਾਨੂੰ ਕਿੱਥੇ ਛੱਡੀਏ? ਤੁਸੀਂ ਮੈਨੂੰ ਇੱਥੇ ਹੀ ਛੱਡ ਦਿਓ। ਨਾਲੇ ਸੁਣੋ, ਮੈਨੂੰ ਪਤਾ ਸੀ ਵਾਪਸ ਆਉਂਗੇ ਤੇ ਕਹੋਗੇ ਪਲੀਜ਼ ਮੈਨੂੰ ਘਰੇ ਛੱਡ ਦਿਓ। ਮੈਂ ਐਕਚੁਅਲੀ ਇਹ ਕਹਿਣਾ ਚਾਹੁੰਦੀ ਸੀ ਕਿ ਪਲੀਜ਼ ਤੁਸੀਂ ਮੈਨੂੰ ਆਪਣਾ ਡੇਟ ਆਫ ਬਰਥ ਤੇ ਆਪਣੀ ਫੋਟੋਗ੍ਰਾਫਸ ਵੀ ਦੇ ਦਿਓ। ਅਗਲੀ ਵਾਰ ਜਦ ਮੈਂ ਤੁਹਾਨੂੰ ਮਿਲਾਂ ਤੇ ਹੋ ਸਕਦਾ ਹੈ ਸ਼ਾਇਦ ਕਿਸੇ ਚੰਗੇ ਰਿਸ਼ਤੇ ਨਾਲ ਮਿਲਣਾ। ਮਰਜ਼ੀ ਹੈ ਜੀ ਤੁਹਾਡੀ। ਹਾਏ, ਤੁਸੀਂ ਜੇ ਤੁਸੀਂ ਇਹ ਸੋਚਦੇ ਹੋ ਕਿ ਮੈਨੂੰ ਪਤਾ ਸੀ ਤੁਸੀਂ ਥਾਈਲੈਂਡ ਟੂਰਿਜ਼ਮ ਦੇ ਉੱਤੇ ਰਿਸਰਚ ਕਰ ਰਹੇ ਹੋ ਤੇ ਮੈਂ ਹਰ ਟੂਰਿਸਟ ਸਪੌਟ ਦੇ ਉੱਤੇ ਤੁਹਾਡੇ ਪਿੱਛੇ ਘੁੰਮ ਰਿਹਾ ਕਿ ਤੁਹਾਡੇ ਨਾਲ ਗਾਟੀ ਪਾ ਲਾਂ, ਤੇ ਤੁਸੀਂ ਗਲਤ ਸੋਚਦੇ। ਆਪਾਂ ਬਾਈ ਚਾਂਸ ਮਿਲਿਆ ਜੀ। ਵੈਸੇ ਤੁਸੀਂ ਕਾਫੀ ਕੁਝ ਆਪ ਹੀ ਨਹੀਂ ਸੋਚ ਲੈਂਦੇ। ਬੰਦਾ ਸੋਚ ਕੇ ਪੈਰ ਰੱਖੇ ਨਾ, ਜ਼ਿੰਦਗੀ ਦੇ ਵਿੱਚ ਕਦੇ ਠੋਕਰ ਨਹੀਂ ਖਾਂਦਾ। ਐਵੇਂ ਕਿਦਾਂ ਚੱਲਦੀ ਹੈ ਜੀ। ਜਿਹੜੇ ਮੁੰਡੇ ਕੁੜੀਆਂ ਦੇ ਪਿੱਛੇ ਪਏ ਰਹਿੰਦੇ ਨੇ ਉਹ ਮੈਨੂੰ ਬਿਲਕੁਲ ਪਸੰਦ ਨਹੀਂ। ਤੁਹਾਡੀ ਸੋਚ ਮੇਰੀ ਮੰਮੀ ਨਾਲ ਬਹੁਤ ਮਿਲਦੀ ਹੈ ਜੀ। ਵੈਸੇ ਮੈਂ ਤੁਹਾਨੂੰ ਦੱਸਾਂ, ਥਾਈਲੈਂਡ ਦੇ ਵਿੱਚ ਮੇਰੇ ਤੋਂ ਵਧੀਆ ਗਾਈਡ ਤੁਹਾਨੂੰ ਕੋਈ ਨਹੀਂ ਮਿਲਣਾ ਜੀ। ਤੁਹਾਡੀ ਰਿਸਰਚ ਪੂਰੀ ਹੋ ਜਾਏਗੀ ਤੇ ਬੰਦੇ ਦੀ ਸਰਚ। ਕਿਉਂ ਜੀ? ਕਾਫੀ ਚੰਗਾ ਤਰੀਕਾ ਹੈ ਕੁੜੀਆਂ ਤੇ ਲਾਈਨ ਮਾਰਨ ਦਾ। ਨਾ ਜੀ, ਜਮਾ ਹੀ ਚੰਗਾ ਨਹੀਂਗਾ ਜੀ। ਅੱਜ ਤੱਕ ਤਾਂ ਇਸ ਤਰੀਕੇ ਨਾਲ ਕੋਈ ਕੁੜੀ ਨਹੀਂ ਫਸੀ ਹੈਗੀ ਜੀ। ਮੈਂ ਲੱਕੀ ਆ। ਅੱਛਾ, ਤੁਸੀਂ ਇਸ ਚੀਜ਼ ਨੂੰ ਵੀ ਲੱਕੀ ਕਹਿੰਦੇ ਹੋ? ਨਹੀਂ, ਮੇਰਾ ਨਾਂ ਲੱਕੀ ਹੈ ਜੀ। ਓ ਸੀਰਤ।
ਅੱਛਾ ਵੈਸੇ ਤੁਹਾਨੂੰ ਵੇਖ ਕੇ ਲੱਗਦਾ ਨਹੀਂ ਹੈ ਕਿ ਤੁਹਾਡੀ ਕੋਈ ਗਰਲਫ੍ਰੈਂਡ ਨਹੀਂ ਹੋਣੀ। ਨਹੀਂ ਨਹੀਂ ਜੀ, ਫਰੈਂਡਾਂ ਬਹੁਤ ਨੇ, ਪਰ ਕੋਈ ਇਦਾਂ ਦੀ ਨਹੀਂ ਹੈਗੀ ਜਿਹਨੂੰ ਦੇਖ ਕੇ ਦਿਲ ਕਹੇ ਇੱਕ ਹੀ ਕਾਫੀ, ਹੋਰਾਂ ਤੋਂ ਮਾਫੀ। ਬੜਾ ਹੀ ਅਨਰੋਮਾਂਟਿਕ ਜਿਹਾ ਰੋਮਾਂਸ ਕਰਦੇ ਹੋਵੋਗੇ ਤੁਸੀਂ। ਕਾਫੀ ਪੀ ਲਓਗੇ ਜੀ ਮੇਰੇ ਨਾਲ? ਸੌਰੀ। ਗੁੱਡ। ਮੈਨੂੰ ਕੁੜੀਆਂ ਬਿਲਕੁਲ ਪਸੰਦ ਨਹੀਂ ਜਿਹੜੀਆਂ ਪਹਿਲੀ ਵਾਰੀ ਮੁੰਡੇ ਨੂੰ ਕਾਫੀ ਪੀਣ ਲਈ ਹਾਂ ਕਰ ਦਿੰਦੀਆਂ ਨੇ। ਆਈ ਡੋਂਟ ਲਾਈਕ ਦੈਟ। ਪਰ ਮੈਨੂੰ ਉਹ ਵੀ ਨਹੀਂ ਪਸੰਦ ਜਿਹੜੀਆਂ ਦੂਜੀ ਵਾਰੀ ਵੀ ਨਹੀਂ ਮੰਨਦੀਆਂ। ਆ ਲਓ ਜੀ ਕਾਫੀ। ਥੈਂਕ ਯੂ। ਅੱਛਾ ਤਾਂ ਇਹ ਦੱਸੋ ਵਿਆਹ ਬਾਰੇ ਕੀ ਸੋਚਿਆ? ਕਿਹਦੇ ਵਿਆਹ ਬਾਰੇ? ਤੁਹਾਡੇ ਮਤਲਬ ਦੂਜੇ ਦੇ ਵਿਆਹ 'ਚ ਤਾਂ ਬੰਦਾ ਸ਼ਗਨ ਸ਼ੁਗਨ ਪਾ ਕੇ ਮੁੜੇ ਆਉਂਦਾ, ਸੋਚਣ ਸੱਚਣ ਦਾ ਟਾਈਮ ਹੀ ਨਹੀਂ ਲੱਗਦਾ ਜੀ। ਮੇਰਾ ਵਿਆਹ ਤਾਂ ਉੱਥੇ ਹੀ ਹੋਊ ਜਿੱਥੇ ਮੇਰੇ ਭਰਾ ਚਾਹਣਗੇ। ਤੁਹਾਡੇ ਭਰਾਵਾਂ ਨੇ ਵੀ ਉੱਥੇ ਵਿਆਹ ਕਰਾਇਆ ਵਾ ਜਿੱਥੇ ਤੁਸੀਂ ਚਾਹਿਆ ਜੀ? ਨਹੀਂ, ਇਹ ਕੁੜੀਆਂ ਵਿਆਹ ਤੋਂ ਬਾਅਦ ਕਿਉਂ ਇੰਨੇ ਹੱਕ ਜਤਾਉਂਦੀਆਂ ਨੇ, ਪਹਿਲਾਂ ਕਿਉਂ ਨਹੀਂ ਬਈ? ਐਕਚੁਅਲੀ ਮੈਂ ਸੀਰੀਅਸਲੀ ਆਪਣੇ ਵਿਆਹ ਬਾਰੇ ਹਾਲੇ ਸੋਚਿਆ ਨਹੀਂ ਹੈ। ਤੁਸੀਂ ਲਿਆਓ ਮੈਨੂੰ ਆਪਣਾ ਹੱਥ ਦਿਖਾਓ, ਮੈਂ ਹੱਥ ਦੇਖ ਕੇ ਦੱਸਦਾ ਤੁਹਾਡਾ ਵਿਆਹ ਕਦੋਂ ਹੋ। ਤੁਸੀਂ ਹੱਥ ਦੇਖ ਲੈਂਦੇ ਹੋ? ਦੇਖਣ ਨੂੰ ਤਾਂ ਬਹੁਤ ਕੁਝ ਦੇਖ ਲੈਣਾ ਜੀ। ਆ ਮਤਲਬ ਜਨਮ ਪੱਤਰੀ, ਕੁੰਡਲੀ, ਜਾਂਤਰੀ, ਲਿਓ ਓਕੇ। ਆ ਤੁਹਾਡਾ ਘਰੜਾ ਲੱਕੀ ਹੋਊ ਜੀ। ਕੀ ਮਤਲਬ ਜਿਹਦੇ ਨਾਲ ਤੁਹਾਡਾ ਵਿਆਹ ਹੋਊਗਾ ਜੀ ਉਹ ਬਹੁਤ ਲੱਕੀ ਹੋਊਗਾ ਜੀ। ਓਹ, ਤੁਹਾਨੂੰ ਪਤਾ ਹੈ ਇਹ ਲਾਈਨ ਕਿੱਥੇ ਜਾ ਰਹੀ ਹੈ ਜੀ? ਕਿੱਥੇ? 4 ਕਨਾਲ ਦੀ ਕੋਠੀ ਵਾਲਾ। ਇਹਦੇ 'ਚ ਤਾਂ ਜੀ ਸਾਫ਼-ਸਾਫ਼ ਲਿਖਿਆ ਵੀ ਤੁਹਾਡੇ ਘਰ ਵਾਲੇ ਦਾ ਇੰਪੋਰਟ ਐਕਸਪੋਰਟ ਦਾ ਬਹੁਤ ਵਧੀਆ ਬਿਜ਼ਨਸ ਸੈੱਟ ਹੈ। ਸੱਚੀ ਦੱਸੋ ਨਾ, ਕਦ ਹੋਏਗਾ ਮੇਰਾ ਵਿਆਹ? ਮੇਰੇ ਭਾਣੇ ਅੱਜ ਕਰਾ ਲਓ ਜੀ। ਮਜ਼ਾਕ ਨਹੀਂ ਕਰੋ। ਮਜ਼ਾਕ ਨਹੀਂ ਕਰ ਰਿਹਾ, ਸੱਚ ਕਹਿ ਰਿਹਾ ਵਾਂ। ਮੈਂ ਸੱਚੀ ਤੈਨੂੰ ਪਸੰਦ ਕਰਨ ਲੱਗ ਪਿਆ। ਮੇਰੀ ਜ਼ਿੰਦਗੀ 'ਚ ਕੁੜੀਆਂ ਤਾਂ ਬਹੁਤ ਆਈਆਂ, ਪਰ ਤੂੰ ਪਹਿਲੀ ਹੈ ਜਿਹੜੀ ਸਪੈਸ਼ਲ ਹੈ। ਤੇ ਹੁਣ ਮੈਂ ਉਸ ਸਪੈਸ਼ਲ ਕੁੜੀ ਨੂੰ ਪੁੱਛਣਾ ਚਾਹੁੰਦਾ ਕਿ ਮੈਂ ਵੀ ਉਹਨੂੰ ਬੜਾ ਮੋਟਾ ਸਪੈਸ਼ਲ ਲੱਗਿਆ ਕਿ ਨਹੀਂ। ਇਸ਼ਕੇ ਦਾ ਰੋਗ ਬੁਰਾ ਬੈਰੀ ਲੱਗ ਨਾ ਕਿਸੇ ਨੂੰ ਜਾਵੇ। ਤੇਰੇ ਸਟੋਲ ਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ, ਮੈਨੂੰ ਮਹਿਕ ਸੋਹਣੀਏ ਆਵੇ। ਇਸ਼ਕੇ ਦਾ ਰੋਗ ਬੁਰਾ ਬੈਰੀ ਲੱਗ ਨਾ ਕਿਸੇ ਨੂੰ ਜਾਵੇ। ਤੇਰੇ ਸਟੋਲ ਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ। ਟੁੱਟ ਗਿਆ ਗਲਾਸ ਵਾਂਗੂ ਦਿਲ ਲੁੱਟਿਆ ਬੜਾ ਤੜਪਾਵੇ। ਇਸ਼ਕੇ ਦਾ ਰੋਗ ਬੁਰਾ ਬੈਰੀ ਲੱਗ ਨਾ ਕਿਸੇ ਨੂੰ ਜਾਵੇ। ਤੇਰੇ ਸਟੋਲ ਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ। ਫੁੱਲਾਂ ਤੋਂ ਸੋਲ ਕੁੜੀ ਕੁੱਟ ਪਰ ਕੇ ਸਬਰ ਦਾ ਜਾਉਂਦੀ। ਚੰਦਨ ਦੇ ਪਲੰਗਾਂ ਤੇ ਹੁਣ ਨੀਂਦ ਨੀ ਸਜਣਾ ਆਉਂਦੀ। ਫੁੱਲਾਂ ਤੋਂ ਸੋਲ ਕੁੜੀ ਕੁੱਟ ਪਰ ਕੇ ਸਬਰ ਦਾ ਜਾਉਂਦੀ। ਚੰਦਨ ਦੇ ਪਲੰਗਾਂ ਤੇ ਹੁਣ ਨੀਂਦ ਨੀ ਸਜਣਾ ਆਉਂਦੀ। ਮੈਨੂੰ ਚੜਿਆ ਤਾਪ ਰਹੇ ਉਤੋਂ ਪਾਲਾ ਵਿਰਲ ਚੋਂ ਆਵੇ। ਇਸ਼ਕੇ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ। ਇਸ਼ਕੇ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ। ਮਾਘੀ ਦੀ ਰਾਤ ਕੁੜੇ ਉੱਤੋਂ ਪਿਆ ਵੱਡਾ ਤੇ ਕੋਰਾ। ਤੇਰੀ ਯਾਦ 'ਚ ਤੜਪ ਰਿਹਾ ਇਹ ਦੋ ਅੱਖਾਂ ਦਾ ਜੋੜਾ। ਮਾਘੀ ਦੀ ਰਾਤ ਕੁੜੇ ਉੱਤੋਂ ਪਿਆ ਵੱਡਾ ਤੇ ਕੋਰਾ। ਤੇਰੀ ਯਾਦ 'ਚ ਤੜਪ ਰਿਹਾ ਇਹ ਦੋ ਅੱਖਾਂ ਦਾ ਜੋੜਾ। ਕਮਲਾ ਦਿਲ ਆਸ਼ਿਕ ਦਾ ਇੱਕ ਰੀਝ ਅਵੱਲੀ ਠਾਵੇ। ਤੇਰੇ ਸਟੋਲ ਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ। ਇਸ਼ਕੇ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ। ਤੇਰੇ ਸਟੋਲ ਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ। ਇਸ਼ਕੇ ਦਾ ਰੋਗ ਬੁਰਾ ਵੈਰੀ ਲੱਗ ਨਾ ਕਿਸੇ ਨੂੰ ਜਾਵੇ। ਤੇਰੇ ਸਟੋਲ ਦੇ ਫੁੱਲਾਂ ਦੀ ਮੈਨੂੰ ਮਹਿਕ ਸੋਹਣੀਏ ਆਵੇ। ਮਹਿਕ ਸੋਹਣੀਏ ਆਵੇ। ਮੈਨੂੰ ਮਹਿਕ ਸੋਹਣੀਏ ਆਵੇ। Taj Mahal. How much for this Taj Mahal? 1500 baht.
Alright. ਯੈਸ Here we go. ਥੈਂਕ ਯੂ ਪਤਾ ਮੈਨੂੰ ਤਾਜ ਮਹਿਲ ਬਹੁਤ ਪਸੰਦ ਹੈ। ਮੁਮਤਾਜ਼ ਕਿੰਨੀ ਲੱਕੀ ਸੀ ਨਾ ਜਿਹਦੇ ਲਈ ਇਹ ਬਣਿਆ। ਆ ਜਿੰਨਾ ਪਿਆਰ ਤੈਨੂੰ ਮੈਂ ਕਰਦਾ ਨਾ, ਕਹਿ ਕੇ ਤਾਂ ਦੇਖ ਜੇ ਚੰਡੀਗੜ੍ਹ 'ਚ ਨਾ 10 ਮਰਲੇ ਦਾ ਤਾਜ ਮਹਿਲ ਬਣਾ ਕੇ ਰੱਖਤਾ। ਰਹਿਣ ਦੇ, ਪ੍ਰਾਪਰਟੀ ਦੇ ਰੇਟ ਬਹੁਤ ਹਾਈ ਨੇ। ਇਹ ਸਾਡੇ ਪਿਆਰ ਦੀ ਨਿਸ਼ਾਨੀ ਹੈ। ਇਹਨੂੰ ਕਦੇ ਆਪਣੇ ਤੋਂ ਦੂਰ ਨਾ ਕਰੀਂ। ਉਹ ਮੈਂ ਹਮੇਸ਼ਾ ਆਪਣੇ ਕੋਲ ਹੀ ਰੱਖੂੰਗਾ। ਇਹ ਤਾਂ ਹੈ ਹੀ ਬਾਲਾ ਛੋਟਾ, ਨਹੀਂ ਮੈਂ ਤਾਂ ਇਹਦੇ ਵਿੱਚ ਰਹਿਣ ਲੱਗ ਜਾਂਦਾ। ਤੂੰ ਵੀ ਨਾ। ਅੱਛਾ ਸੁਣ, ਇੰਡੀਆ ਆਉਂਦੇ ਵੀਰ ਜੀ ਨਾਲ ਗੱਲ ਕਰ ਲੈ। ਉਹ ਵੀਰ ਜੀ ਨੂੰ ਤਾਂ ਮੈਂ ਮਨਾ ਲੂੰਗਾ, ਤੂੰ ਬਸ ਇੰਗੇਜਮੈਂਟ ਦੀ ਤਿਆਰੀ ਰੱਖ। ਓਹੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਚੱਲਦੀ ਹੈ ਤੁਹਾਡੀ ਲੀਡਰੀ? ਬਸ ਜੀ, ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਬਣਨ ਦੀਆਂ ਗੱਲਾਂ ਚੱਲ ਰਹੀਆਂ। ਜੇ ਬਣ ਗਏ ਤਾਂ ਸੀਰਤ ਦੇ ਵਿਆਹ ਵੇਲੇ ਧਰਮਸ਼ਾਲਾ ਫ੍ਰੀ ਮਿਲ ਜੂਗੀ। ਅਜੇ ਕੱਲ ਦੀ ਗੱਲ ਹੈ, ਸੀਰਤ ਛੋਟੀ ਜਿਹੀ ਹੁੰਦੀ ਸੀ, ਅੱਜ ਵਿਆਹਣ ਜੋਗੀ ਵੀ ਹੋ ਗਈ। ਕੁੜੀਆਂ ਤਾਂ ਜੀ ਵਿਆਹਣੀਆਂ ਹੀ ਪੈਂਦੀਆਂ ਨੇ, ਹੁਣ ਘਰੇ ਤਾਂ ਬਿਠਾ ਨਹੀਂ ਸਕਦੇ। ਇਹ ਤਾਂ ਵੈਸੇ ਵੀ ਘਰੇ ਘੱਟ ਹੀ ਬੈਠਦੀ ਸੀ, ਤਾਂ ਹੀ ਜਲਦੀ ਮੰਗਤੀ। ਵੀਰ ਜੀ ਤੁਸੀਂ ਖਾਣਾ ਖਾ ਲਿਆ? ਹਾਂ ਮੈਂ ਤਾਂ ਪਹਿਲਾਂ ਹੀ ਖਾ ਲਿਆ ਸੀ। ਪਰ ਖਾਣਾ ਤਾਂ ਹਲੇ ਲੱਗਿਆ ਵੀ ਨਹੀਂ ਜੀ। ਇਹ ਤਾਂ ਜੀ ਪਹਿਲਾਂ ਹੀ ਖਾ ਲੈਂਦੇ ਨੇ। ਉਹ ਦਵਾਈ ਵੀ ਖਾਣੀ ਹੁੰਦੀ ਹੈ ਨਾ। ਤੁਸੀਂ ਵੀ ਕਿਹੜੀਆਂ ਗੱਲਾਂ 'ਚ ਪੈ ਗਏ ਜੀ। ਆਓ ਮੈਂ ਤੁਹਾਨੂੰ ਸੀਰਤ ਦੇ ਮੰਗੇਤਰ ਨਾਲ ਮਿਲਾਉਣਾ, ਉਹ ਵੀ ਮੰਗਣੀ ਚਾਹਿਆ। ਇਸ ਬਹਾਨੇ ਮੰਗਣੀ ਜਲਦੀ ਸ਼ੁਰੂ ਹੋ ਜੂਗੀ। ਬਾਅਦ ਪੈਸਾ ਵੀ ਸ਼ੁਰੂ ਕਰ ਹਮੇਸ਼ਾ ਖੁਸ਼ ਰਹੋ। ਚੰਗਾ ਭਲਾ ਕੁਵਾਰਾ ਹੱਸਦਾ ਖੇਡਦਾ ਸੀ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਇਹਨੂੰ ਸਗਨ ਪਾਈਏ ਕਿ ਲਾਣ ਤਾਂ। ਕੰਗ੍ਰੈਚੁਲੇਸ਼ਨ। ਮਿੰਦੋ ਮੱਸਿਆ ਨਹਾਉਣ ਚੱਲੀ ਆ। ਜਿੰਨੀ ਇਹਨੇ ਖੇ ਖਾਦੀ ਆ, ਮੈਨੂੰ ਲੱਗਦਾ ਇਹ ਤਾਂ ਬਣਨਾ ਕੱਖ ਨਹੀਂ। ਬਣਨਾ ਕਿਉਂ ਨਹੀਂ ਹੋ ਸਾਲਿਓ? ਵਿਆਹ ਤੋਂ ਬਾਅਦ ਘੱਟੋ ਘੱਟ ਪਾਪਾ ਤੇ ਬਣੀ ਜਾਊ। ਭਾਜੀ ਇੱਕ ਸੈਕਿੰਡ, ਪਲੀਜ਼ ਮੈਂ ਪਲੀਜ਼ ਪਲੀਜ਼, ਆਪਾਂ ਦਾਰੂ ਦੂਰੂ ਪੀਨੇ ਆ ਜੀ। ਆਓ ਜੀ, ਆਓ ਜੀ, ਆਓ। ਆਓ ਆਓ। ਤੁਸੀਂ ਮੂੰਹ ਸਜਾਈ ਖੜੇ ਹੋ, ਤੁਹਾਡੇ ਸ਼ਗਨ ਵਾਲੇ ਲਿਫਾਫੇ ਡਿੱਗੇ। ਆ ਲੈ ਫੜ, ਮੈਂ ਹੋਰ ਪਾ ਕੇ ਲਿਆਉਣਾ। ਓਏ ਸਾਲਿਓ, ਤੁਹਾਨੂੰ ਮੈਂ ਕਿਹਾ ਸੀ ਭਰਜਾਈਆਂ ਨੂੰ ਨਾਲ ਲਿਆਉਣਾ। ਘੱਟੋ ਘੱਟ ਸੀਰਤ ਦੇ ਭਰਾਵਾਂ ਤੇ ਮਾੜਾ ਮੋਟਾ ਇੰਪ੍ਰੈਸ਼ਨ ਪੈ ਜਾਂਦਾ ਵੀ ਇਹਦੇ ਯਾਰ ਦੋਸਤ ਹੈਪੀਲੀ ਮੈਰਿਡ ਨੇ। ਜੇ ਉਹ ਨਾਲ ਆ ਜਾਂਦੀਆਂ ਨਾ, ਸਾਰੀ ਪੋਲ ਖੁੱਲ ਜਾਣੀ ਸੀ। ਸਭ ਨੂੰ ਪਤਾ ਲੱਗ ਜਾਣਾ ਸੀ ਅਸੀਂ ਕਿੰਨੇ ਕੁ ਹੈਪੀਲੀ ਮੈਰਿਡ ਆ। ਨਾਲੇ ਅੱਜ ਤੇਰੀ ਖੁਸ਼ਹਾਲ ਜ਼ਿੰਦਗੀ ਦਾ ਆਖਰੀ ਦਿਨ ਹੈ ਮਾਮਾ, ਉਹ ਤੇ ਅਸੀਂ ਚਾਅ ਨਾਲ ਸੈਲੀਬ੍ਰੇਟ ਕਰ ਲਈਏ। ਮੁੜ ਕੇ ਤਾਂ ਤੇਰੀ ਜ਼ਿੰਦਗੀ 'ਚ ਵੀ ਸਾਡੇ ਵਾਂਗੂ ਰੱਫੜੇ ਪੈਣੇ ਨੇ। ਕਾਕਾ ਜੀ, ਮੈਂ ਆਪਣੇ ਅਤੀਤ ਦੀ ਕਾਪੀ ਦੇਣਾ, ਸਾਰੇ ਪੁਰਾਣੇ ਵਾਕਿਆ ਪਾੜ ਚੁੱਕਿਆ। ਫਿਰ ਕਾਪੀ ਕਾਦੀ ਰਹਿ ਗਈ? ਲੰਡੀ ਜਿਲਤ ਰਹਿ ਗਈ। ਲੱਕੀ ਲੱਕੀ, ਕੀ ਹੋਇਆ, ਦਾਰੂ ਮੁੱਕ ਗਈ? ਨਹੀਂ ਹਾਂ, ਤੇਰੀ ਪੁਰਾਣੀ ਗਰਲਫ੍ਰੈਂਡ ਆ ਗਈ, ਪਰ ਦਾਰੂ ਨਾਲ ਡੱਕੀ ਹੋਈ ਹੈ। ਕਰ ਲੋ ਘਿਓ ਨੂੰ ਭਾਂਡਾ। ਆ ਫੜ, ਕਿੱਥੇ ਆ? ਉਧਰ ਕਾਲੀ ਜ਼ਬਾਨ। ਯਾ ਮਰ ਕੇ ਤਾਂ ਸਾਰੇ ਪਾੜ ਬੈਠਾ, ਇਹਨੂੰ ਹੁਣ ਲੰਡੀ ਜਿਲਦ ਨੇ ਲੈ ਬੈਣਾ। ਸੱਚ ਕਿਹਾ ਪ੍ਰਧਾਨ ਮੰਤਰੀ ਜੀ ਨੇ। 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ। ਕਿਸੇ ਨੇ ਨਹੀਂ ਕਿਹਾ, ਸਭ ਸਾਲ ਆਪਦੇ ਪੱਲੇ ਬਕਵਾਸ ਕਰ ਰਿਹਾ ਹੈ। ਸਹੀ ਬਕਵਾਸ ਕਰ ਰਿਹਾ ਉਹ। ਸਮਝਣ ਦੀ ਕੋਸ਼ਿਸ਼ ਕਰ, ਅੱਜ ਮੇਰੀ ਇੰਗੇਜਮੈਂਟ ਹੈ। ਮੈਂ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਰਿਹਾ ਯਾਰ, ਪਲੀਜ਼। ਤੈਨੂੰ ਕੀ ਲੱਗਿਆ ਮੈਂ ਇੱਥੇ ਤੇਰੀ ਮੰਗਣੀ ਤੁੜਵਾਉਣ ਆਈ ਆ? ਨਹੀਂ ਲੱਗੀ, ਦਿਲੋਂ ਪਿਆਰ ਕੀਤਾ ਮੈਂ ਤੈਨੂੰ। ਮੈਂ ਤੇ ਤੈਨੂੰ ਆਖਰੀ ਵਾਰ ਬੜੀ ਗੱਲ ਨਾਲ ਲਾਉਣ ਆਈ ਸੀ। ਪਲੀਜ਼ ਲੱਗੀ, ਮੈਨੂੰ ਆਖਰੀ ਵਾਰ ਗੱਲ ਨਾਲ ਲਾ ਲੈ। ਅੱਜ ਤੋਂ ਬਾਅਦ ਤੂੰ ਹਮੇਸ਼ਾ ਲਈ ਕਿਸੇ ਹੋਰ ਦਾ ਹੋ ਜਾਏਗਾ। ਪਰ ਲੱਗੀ ਪਲੀਜ਼ ਮੈਨੂੰ ਨਾ ਬੋਲ। ਪਰ ਲੱਗੀ, ਅੱਜ ਤੋਂ ਬਾਅਦ ਮੈਂ ਬਹੁਤ ਕੱਲੀ ਹੋ ਜਾਊਂਗੀ। ਪਲੀਜ਼ ਲੱਗੀ। ਤੂੰ ਗੱਲ ਸਮਝ ਰਹੀ ਸੀਰਤ? मेरे सामने जफियां पा रहे हैं, गलत मैं समझ रही हूँ? ਤਾਂ ਉਹਨੇ ਆਖਰੀ ਜੱਫੀ ਪਾ ਲਈ। ਜੀ, ਪਹਿਲੀ ਜੱਫੀ ਤਾਂ ਸੁਣਨ ਨੂੰ ਫਿਰ ਵੀ ਥੋੜਾ ਜਿਹਾ ਠੀਕ ਲੱਗਦਾ। ਆ ਆਖਰੀ ਗਲਤ ਜਿਹਾ ਨਹੀਂ ਲੱਗਦਾ? ਪਹਿਲੀ ਤੇ ਆਖਰੀ ਇਕੱਠੀ ਹੋਈ ਸੀ ਜੀ। ਯਾਨੀ 2 ਜੱਫੀਆਂ? ਨਹੀਂ ਨਹੀਂ ਜੀ, ਜੱਫੀ ਇੱਕ ਪਰ ਨਾ 2। ਦੇਖੋ ਵੀਰ ਜੀ ਦੀ ਪਹਿਲਾਂ ਹੀ ਦਵਾਈ ਚੱਲਦੀ ਹੈ, ਤੁਸੀਂ ਇਹਨਾਂ ਨੂੰ ਹੋਰ ਨਾ ਬਦਲਾਓ। ਸੀਰਤ, ਤੂੰ ਕਿਉਂ ਇੰਨੀ ਅਪਸੈਟ ਹੋ ਰਹੀ ਹੈ? ਹੈ, ਇਹਦੇ 'ਚ ਮੇਰੀ ਕੀ ਗਲਤੀ ਹੈ? ਆਹੋ, ਇਹ ਤਾਂ ਪਾਰਕਿੰਗ 'ਚ ਖੜੀ ਗੱਡੀ ਨੂੰ ਕੋਈ ਠੋਕ ਗਿਆ। ਵੀਰ ਜੀ ਆਪਣੀ ਲੈਂਗੁਏਜ ਨੂੰ ਥੋੜਾ ਠੀਕ ਕਰ ਲਓ ਪਲੀਜ਼। ਪਹਿਲਾਂ ਆਪਦੇ ਚੀਜ਼ੇ ਨੂੰ ਠੀਕ ਕਰ ਲਓ ਪਲੀਜ਼। ਦੇਖ ਸੀਰਤ, ਅੱਗੇ ਦਾ ਤਾਂ ਮੈਨੂੰ ਪਤਾ ਨਹੀਂ, ਪਰ ਹਲੇ ਤੱਕ ਮੁੰਡਾ ਮੈਨੂੰ ਬੇਕਸੂਰ ਲੱਗਦਾ। ਨਹੀਂ ਤਾਂ
ਅੱਜ ਕੱਲ ਦੇ ਮੁੰਡੇ ਜੱਫੀ ਤੇ ਗੱਲ ਕਿੱਥੇ ਮੁੱਕਣ ਦਿੰਦੇ ਆ। ਮੈਨੂੰ ਲੱਗਦਾ ਹੈ ਤੈਨੂੰ ਇਹਨੂੰ ਮਾਫ ਕਰ ਦੇਣਾ ਚਾਹੀਦਾ। ਲੱਕੀ ਆਈ ਐਮ ਵੈਰੀ ਸੌਰੀ। ਉਸ ਦਿਨ ਮੈਂ ਤੈਨੂੰ ਬਹੁਤ ਗਲਤ ਸਮਝਿਆ। ਉਹ ਇਟਸ ਓਕੇ ਯਾਰ, ਮੈਂ ਅੱਗੇ ਵਾਸਤੇ ਕੋਈ ਇਦਾਂ ਦੀ ਮਿਸਅੰਡਰਸਟੈਂਡਿੰਗ ਨਹੀਂ ਹੋਣ ਦੇਣੀ ਵੀ ਆਪਣੇ 'ਚ ਕੋਈ ਰੌਲਾ ਪਵੇ। ਠੀਕ ਹੈ? ਓਕੇ। ਕਿਹਦਾ ਫੋਨ ਹੈ? ਹੈਲੋ। ਉਹ ਲੱਕੀ, ਉਹ ਯਾਰ ਪਾਰਕ ਪਲਾਜ਼ਾ ਹੋਟਲ ਪਹੁੰਚ ਫਟਾਫਟ। ਪਾਰਕ ਪਲਾਜ਼ਾ ਹੋਟਲ? ਕੀ ਗੱਲ ਹੋ ਗਈ? ਉਹ ਯਾਰ ਮੈਂਡੀ ਆਈ ਹੋਈ ਹੈ ਉੱਥੇ। ਉਹ ਕਹਿੰਦੀ ਜੇ ਤੂੰ ਹੁਣੇ ਆਪਣੀ ਵਾਈਫ ਨੂੰ ਡਿਵੋਰਸ ਦੇ ਕੇ ਨਾ ਪਹੁੰਚਿਆ ਤਾਂ ਮੈਂ ਜਾਨ ਦੇ ਦੇਣੀ ਆਪਣੀ। ਆਵਾਜ਼ ਨਹੀਂ ਆ ਰਹੀ। ਹੈਲੋ। ਸਾਡੀ ਮੌਤ ਆ ਰਹੀ ਹੈ, ਤੈਨੂੰ ਆਵਾਜ਼ ਹੀ ਨਹੀਂ ਆ ਰਹੀ। ਤੂੰ ਸੜਿਆ ਆਪਣੀ ਚਲੇ ਜਾਂਦਾ ਹੈ। ਉਹ ਯਾਰ ਮੈਂ ਆਪਣੀ ਵਾਈਫ ਨੂੰ ਲੈ ਕੇ ਚੱਲਿਆ ਅਲਟਰਾਸਾਊਂਡ ਲਈ। ਸਾਊਂਡ ਨਹੀਂ ਆ ਰਹੀ ਹੈਗੀ। ਹੈਲੋ। ਉਹ ਗੱਲ ਸੁਣ, ਬੰਦਾ ਬਣ ਕੇ ਹੋਟਲ ਕਮਰਾ ਨੰਬਰ 802 ਚ ਪਹੁੰਚ। ਕਮਰਾ ਨੰਬਰ 802? ਇੰਨੇ ਕਮਰੇ ਹੈਗੇ ਆ ਹੋਟਲ 'ਚ? ਫਿਟੇ ਮੂੰਹ ਤੇਰਾ, ਸਾਡੀ ਜਾਨ ਤੇ ਬਣੀ ਤੂੰ ਕਮਰਿਆਂ ਦੀ ਗਿਣਤੀ ਕਰਨ ਦੇ। ਪਹੁੰਚਣ ਵਾਲੀ ਗੱਲ ਕਰ। ਮੈਂਡੀ ਉੱਥੇ ਹੱਥ 'ਚ ਨੀਂਦ ਦੀਆਂ ਗੋਲੀਆਂ ਫੜ ਕੇ ਬੈਠੀ, ਕਹਿੰਦੀ ਜੇ ਤੂੰ ਹੁਣੇ ਨਾ ਆਇਆ ਮੈਂ ਫੱਕਾ ਮਾਰ ਜਾਣਾ। ਸਿਗਨਲ 'ਚ ਪ੍ਰੋਬਲਮ ਜੀ ਲੱਗਦੀ ਆ ਮੈਨੂੰ। ਹੈਲੋ। ਜੇ ਨਹੀਂ ਵੀ ਸਿਗਨਲ ਆ ਰਿਹਾ ਤਾਂ ਵੀ ਫਟਾਫਟ ਉੱਥੇ ਪਹੁੰਚਣ ਵਾਲੀ ਗੱਲ ਕਰ, ਨਹੀਂ ਤਾਂ ਨੀਂਦ ਦੀਆਂ ਗੋਲੀਆਂ ਉਹਨੇ ਖਾਣੀਆਂ, ਭੋਗ ਮੇਰਾ ਪੈ ਜਾਣਾ ਹੀ। ਕੀ ਆਉਣਾ ਪੈਣਾ? ਕਸਟਮਰ ਵਾਲਿਆਂ ਨੇ ਮਾਲ ਫੜ ਲਿਆ, ਉਹਨੂੰ ਛੁੱਟੀ ਵਾਲੇ ਦਿਨ? ਨਹੀਂ ਮੈਂ ਤਾਂ ਸੀਰਤ ਨਾਲ ਬਾਹਰ ਆਊਟਿੰਗ ਤੇ ਆਇਆ ਹੋਇਆ। ਹਾਂ ਨਹੀਂ ਐ ਤਾਂ ਉਹ ਇੰਨੀਆਂ ਮਿਸਅੰਡਰਸਟੈਂਡਿੰਗਾਂ ਬਾਅਦ ਵੀ ਅੰਡਰਸਟੈਂਡਿੰਗ ਮਿਸ ਹੈ। ਪਲੀਜ਼ ਕੰਟੀਨਿਊ। ਉਹ ਕਸਟਮਰ ਵਾਲਿਆਂ ਨੇ ਮਾਲ ਫੜ ਲਿਆ ਆਪਣਾ। ਪਾਰਕ ਪਲਾਜ਼ਾ ਹੋਟਲ 'ਚ? ਨਹੀਂ ਮਾਲ ਤਾਂ 에ਅਰਪੋਰਟ ਤੇ ਫੜਿਆ ਵਾ। ਪਾਰਕ ਪਲਾਜ਼ਾ ਤਾਂ ਮੀਟਿੰਗ ਆ ਕਸਟਮਰ ਵਾਲਿਆਂ ਨਾਲ। ਓ ਮੈਨੂੰ ਜਾਣਾ ਪੈਣਾ। ਮੈਂ ਜਾਮ। ਹਾਂਜੀ ਆ ਰਿਹਾ ਜੀ, ਮੈਂ ਆ ਰਿਹਾ। ਓਕੇ। ਭਾਈ ਜੀ ਕਨਵੈਂਟ 'ਚ ਪੜੇ ਲੱਗਦੇ ਹੋ ਤੁਸੀਂ? ਹੈਂ? ਹਾਂਜੀ ਬਾਈ ਜੀ, ਤੁਹਾਨੂੰ ਕਿਵੇਂ ਪਤਾ ਲੱਗਿਆ? ਤਾਂ ਹੀ ਉਹ ਪਿੱਛੇ ਲਿਖਿਆ ਬੋਰਡ ਨਹੀਂ ਪੜਿਆ ਤੁਸੀਂ। ਹੁਣ ਬੋਰਡ ਪੜੀਏ ਕਿ ਆਪਣਾ ਮਾਲ ਦੇਖੀਏ ਜੀ? ਮਾਲ? ਸਾਨੂੰ ਮਾਲ ਦੀ ਪਈ, ਇਹਨੂੰ ਸਾਲਿਆਂ ਨੂੰ ਬੋਰਡ ਦੀ ਪਈ। ਉਂਝ ਤੇ ਮੁੰਡਾ ਚੋਟੀ ਦਾ ਪਰ ਮਾਰਿਆ ਕਿਸਮਤ ਖੋਟੀ ਦਾ। ਓਏ ਖੋਟੀ ਦਾ, ਓਏ ਖੋਟੀ ਦਾ, ਓਏ ਮਾਰਿਆ ਕਿਸਮਤ ਖੋਟੀ ਦਾ। ਓ ਵੇਖਣ ਨੂੰ ਤਾਂ ਹੀਰੋ ਲੱਗਦਾ, ਅਕਲ ਸਰਾਕ ਮੋਟੀ ਦਾ, ਓ ਮੋਟੀ ਦਾ, ਓਏ ਪੁੱਤਰੀ ਇਹ ਤਾਂ ਗੋਲੀਆਂ ਆ ਗਿਆ। 500 ਦਾ ਨੋਟ। ਤੂੰ ਕੁਝ ਨਹੀਂ ਦੇਖਿਆ, ਸਮਝ ਗਿਆ? ਉੱਠ ਜਾ ਹੁਣ। ਮੈਂਡੀ ਵੀਰ ਜੀ ਤੁਸੀਂ 38 39 ਤੇ ਪਹੁੰਚ ਗਈ। ਕਿੰਨੀਆਂ ਗੋਲੀਆਂ ਖਾ ਗਈ ਤੂੰ? ਓਏ ਅੱਖਾਂ ਨਹੀਂ ਬੰਦ ਕਰ ਰਹੀਆਂ। ਵੀਰ ਜੀ ਮੈਂ ਉਹਨੂੰ ਕਿਹਾ ਸੀ ਜੇ ਅੱਜ ਤੇ ਨਹੀਂ ਆਇਆ ਤੇ ਮੈਂ ਨਹੀਂ ਬਚਣਾ। ਉਹ ਗੱਲਾਂ ਬਾਅਦ ਚ, ਪਹਿਲਾਂ ਉਲਟੀ। ਠੀਕ ਹੈ। ਓਏ ਉਲਟੀ ਟਿਕਣਾ ਨਹੀਂ, ਉਲਟੀ ਕਰ। ਓਏ ਉਲਟੀ ਤਾਂ ਕਰਨੀ ਪੈਣੀ ਐ, ਨਹੀਂ ਠਾਣੇ ਵਾਲਿਆਂ ਨੇ ਜੱਸੀ ਉਲਟਾ ਕਰ ਲੈਣਾ ਏ। ਉਹ ਕਿਤੇ ਨੂਣ ਮਿਰਚ ਹੈਗਾ, ਆ ਮਿਲ ਗਿਆ। ਮੈਨੂੰ ਤੜਕਾ ਲਾਉਣਾ ਹੈ। ਉਹ ਤੜਕਾ ਤਾਂ ਤੈਨੂੰ ਜੱਸੀ ਲਾ ਗਿਆ ਭੈਣੇ। ਆ ਲੈ ਆ ਪੀ। ਪਹਿਲਾਂ ਉਸ ਕਮੀਨੇ ਨੂੰ ਕਹੋ ਕਿਉਂ ਇੱਥੇ ਆਏ। ਉਹ ਇੱਥੇ ਬੁਲਾਵਾਂਗੇ ਉਹਨੂੰ, ਉਹ ਤੋਂ ਹੀ ਸਾਫ਼ ਕਰਾਵਾਂਗੇ। ਉਲਟੀ ਤੋਂ ਉਲਟੀ ਕਰਤਾ ਸਹੀ, ਚੱਕ ਦੇ। ਕਰ ਲੈ ਟੱਕਰ ਸਾਲਾ ਨਮਕਦਾਨੀ ਦਾ ਢੱਕਣ ਵਿੱਚੇ ਆ ਗਿਆ। ਸੌਰੀ। ਤੁਸੀਂ ਸਾਰੇ ਦੇ ਸਾਰੇ ਟੱਕਰ ਹੋ। ਮੈਂ ਕਾਫੀ ਮੰਗਾਉਣਾ। ਹੈਲੋ ਹਾਂਜੀ 802 ਦੇ ਵਿੱਚ 2 ਕਾਫੀਆਂ ਭੇਜ ਦਿਓ ਛੇਤੀ। ਵੀਰੇ ਮੈਂ ਲੁੱਟੀ ਜਾऊं। ਉਹ ਬਿੱਲ ਮੈਂ ਦੇ ਦੂੰ, ਕਿਤੇ ਨਹੀਂ ਲੁੱਟੀ ਜਾਂਦੀ। ਮੈਂ ਉਦਾਂ ਨਹੀਂ ਕਹਿ ਰਹੀ। ਉਹ ਤੂੰ ਜਿੱਦਾਂ ਵੀ ਕਹਿ ਰਹੀ ਹੈ ਉੱਠ ਕੇ ਬੈਠ। ਸਾਲੀ ਇੰਨੀ ਵਧੀਆ ਜੈਕਟ ਤੇ ਸ਼ਾਹੀ ਪਨੀਰ ਦਾ ਫੁਆਰਾ ਚਲਾਤਾ। ਉੱਠ ਮੇਰੀ ਭੈਣੇ, ਸੌਣਾ ਨਹੀਂ ਤੈਨੂੰ ਕਿਹਾ ਮੈਂ। ਜੇ ਜੱਸੀ ਨਾਲ ਮੇਰਾ ਵਿਆਹ ਨਾ ਹੋਇਆ ਨਾ ਤਾਂ ਮੇਰੀ ਬਹੁਤ ਬਦਨਾਮੀ ਹੋ ਵੀਰ ਜੀ। ਕਾਫੀ ਆ ਗਈ ਲੱਗਦਾ। ਕਮ ਇਨ। ਤੂੰ ਟੈਨਸ਼ਨ ਨਾ ਲੈ, ਮੈਂ ਹੈਗਾ ਨਾ, ਕੋਈ ਬਦਨਾਮੀ ਨਹੀਂ ਹੋਗੀ। सीरत तू गलत समझ रही है। मेरे सामने कपड़े पा रहे हैं, गलत मैं समझ रही हूँ। ऐदा दी कोई गल नहीं, वो तेने उल्टी करती सी। हाय रब्बा, गल उल्टियां तक पहुंच चुकी है। उल्टी मेरे करके नहीं कीती हैगी, तेरे करके कीती, तेरे करके कीती। वो सड़िया कुकड़ा जा, तू भी बोल पे खड़ा कोले सड़िया। हाँ जी मैडम, सब सही कह रहे हैं। इन्होंने मैंने 500 रुपए दिता और क्या तू कुछ नहीं देखा। सब देख गया, सब देख गया। तेरी सड़िया गेट आउट। मेरी गल सुन, मैं दसदा देख सीरत, जिन्हों ये प्यार करदी हो इन्हों छड्ड के किसी और दा हो गया। ते तैनू की लोड़ सी इन्हों छड्ड के मेरा होण दी? जा रही हां मैं, दोबारा मैनू कांटेक्ट करन दी कोशिश ना करी, धोखेबाज। सीरत चली गई।
ਕੌਣ ਸੀ ਵੀਰੇ? ਵੀਰਾ ਉਹਦੇ ਮੂਹਰੇ ਨਹੀਂ ਸੀ ਬੋਲ ਸਕਦੀ ਤੂੰ। ਪਰ ਜਦ ਸੀਰਤ ਨੇ ਤੈਨੂੰ ਦੇਖਿਆ ਤੂੰ ਜੈਕਟ ਕਿਉਂ ਪਾ ਰਿਹਾ ਸੀ? ਕਿਉਂਕਿ ਲਾਹੀ ਸੀ ਜੀ। ਭਾਜੀ ਮੇਰੀ ਪੂਰੀ ਗੱਲ ਤਾਂ ਸੁਣ ਲਓ। ਪੂਰੀ ਗੱਲ ਆਪਣੇ ਹਾਣਦਿਆਂ ਨੂੰ ਜਾ ਕੇ ਸੁਣਾ। ਭਾਜੀ ਮੈਂ ਸੱਚ ਕਹਿ ਰਿਹਾ ਮੈਂ, ਇਹਦੇ ਚ ਬਸ ਮੇਰੀ ਇੱਕੋ ਗਲਤੀ ਆ ਕਿ ਇਹੀ ਕਿ ਤੂੰ ਅੰਦਰੋਂ ਕੁੰਡੀ ਲਾਉਣੀ ਭੁੱਲ ਗਿਆ ਨਹੀਂ ਜੀ, ਕਿ ਮੈਂ ਉਸ ਕੁੜੀ ਨੂੰ ਬਚਾਉਣ ਚਲੇ ਗਿਆ। ਤੇ ਆਪ ਮਾਰਿਆ ਗਿਆ। ਹਾਂਜੀ ਨਹੀਂ, ਮੈਂ ਸਭ ਸੱਚ ਦੱਸਦਾ। ਜੇ ਤੂੰ ਇੰਨਾ ਹੀ ਸੱਚਾ ਹੈ ਤਾਂ ਤੂੰ ਵੇਟਰ ਨੂੰ ਇਹ ਕਿਉਂ ਕਿਹਾ ਕਿ ਉਹਨੇ ਕੁਝ ਨਹੀਂ ਦੇਖਿਆ? ਮੈਂ ਹੁਣ ਕੀ ਦੱਸਾਂ ਜੀ? ਹੁਣੇ ਤਾਂ ਤੂੰ ਕਹਿ ਰਿਹਾ ਸੀ ਮੈਂ ਸਭ ਦੱਸਦਾ। ਸਭ ਦੱਸਦਾ, ਪਰ ਮੈਂ ਕੀ ਦੱਸਾਂ ਬਾਈ? ਉਫ, ਕਿਉਂ ਬਦਲਾਉਂਦੇ ਹੋ? ਵੀਰ ਜੀ ਦੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਹੈ। ਭਾਜੀ ਮੇਰੀ ਗੱਲ ਤਾਂ ਸੁਣੋ। ਸੌਰੀ ਭਾਜੀ। ਕਿਹੜੀਆਂ ਕਿਹੜੀਆਂ ਗੱਲਾਂ ਦੀ ਮਾਫੀ ਮੰਗੇਗਾ ਯਾਰ? ਦੇਖ, ਤੇਰੀਆਂ ਗੱਲਾਂ ਤੋਂ ਤਾਂ ਨਹੀਂ ਲੱਗਦਾ ਕਿ ਤੂੰ ਸੱਚਾ ਹੈ, ਪਰ ਤੇਰੀ ਆਵਾਜ਼ ਦਾ ਦਰਦ ਦੇਖ ਕੇ ਲੱਗਦਾ ਕਿ ਤੂੰ ਕਿਸਮਤ ਦਾ ਮਾਰਿਆ। ਮੈਂ ਕੁਝ ਨਹੀਂ ਕਰ ਸਕਦਾ। ਗੁੱਸਾ ਸੀਰਤ ਦੇ ਸਿਰ ਚੜ ਚੁੱਕਿਆ। ਜਦ ਤੱਕ ਉਹਦਾ ਗੁੱਸਾ ਠੰਡਾ ਨਹੀਂ ਹੋ ਜਾਂਦਾ ਨਾ, ਤੂੰ ਸ਼ਾਂਤੀ ਨਾਲ ਸੌਂ। आओ सनी जी आगे। हाँ जी आगे जी आगे, समान भी आ गया सारा। साडा भी तकरीबन थल्लियों समान उत्ते शिफ्ट हो चुक्या। तुसी थल्ले अपने समान दी सेटिंग कर लो। ये मेरी वाइफ है जी शांति। अच्छा अच्छा, सत श्री अकाल जी। ये भी नाल ही रहणगे? अलग अलग ਤਾਂ ਫਿਰ ਕਿਰਾਏ ਤੇ ਰਹਿਣਾ ਮਹਿੰਗਾ ਪੈ ਜੂ ਭਾਜੀ। हाँ जी हाँ जी, आजो। ਤੁਸੀਂ ਇਹਨੇ ਗਿੱਲੇ ਕਿਉਂ ਹੋਏ ਹੋ? ਮੀਂਹ ਆਇਆ ਸੀ? मी नहीं जी, जवाई आया सी। आजो। ਲੱਕੀ ਅੱਜ ਵਰਗੀ ਕਦੇ ਨਹੀਂ ਹੋਣੀ, ਉਂਝ ਭਾਵੇਂ ਨਿਤ ਹੁੰਦੀ ਆ। ਹੋਈ ਮਾੜੀ ਜੀ, ਮਾੜੀ ਹੈ ਤਾਂ ਜਲਾਲਤ ਵਾਲੀ ਗੱਲ, ਪਰ ਉਹ ਸੱਚੀ ਦੱਸ, ਤੈਨੂੰ ਸੱਚੀ ਨੇ ਅੰਦਰ ਬਾੜੇ ਉਹਨਾਂ ਨੇ? ਲੈ ਉਹ ਤਾਂ ਮੈਨੂੰ ਅੰਦਰ ਤੱਕ ਲੈ ਕੇ ਗਏ। ਮੈਨੂੰ ਕਹਿੰਦੇ ਵੀ ਸੱਚੀ ਗੱਲ ਤਾਂ ਇਹ ਆ, ਤੁਹਾਡੇ ਵੀਰ ਨੂੰ ਇਹਨਾਂ ਨੇ ਅੰਦਰ ਬਾੜਿਆ ਹੀ ਨਹੀਂ ਬਈ। ਓਏ ਅਸੀਂ ਪਰਮਾਨੈਂਟ ਜਵਾਈਆਂ, ਸਾਡੇ ਸਹੁਰੇ ਅਜੇ ਤੱਕ ਸਾਨੂੰ 10 ਮਿੰਟ ਦੋਜੀ ਵਾਂਗੂ ਬਾਹਰ ਗੇਟ ਤੇ ਖੜਾ ਕਰੀ ਰੱਖਦੇ ਆ। ਤੂੰ ਤਾਂ ਅਜੇ ਫੇਰ ਢੋਕਦੇ ਆ। ਓਏ ਤੂੰ ਇਹਨੂੰ ਆਪਣੀ ਇੱਜ਼ਤ ਹੀ ਸਮਝ। ਸਾਲਿਓ ਇਹਨੂੰ ਇੱਜ਼ਤ ਕਹਿੰਦੇ ਹੋ ਤੁਸੀਂ? ਉਹ ਵਿਆਹੇ ਬੜੇ ਬੰਦੇ ਦੀ ਤਾਂ ਜੇ ਗਲਤੀ ਨਾਲ ਇੱਜ਼ਤ ਹੋ ਜੇ ਨਾ ਤਾਂ ਹੈਰਾਨ ਹੋ ਜਾਂਦਾ। ਬੇਇੱਜ਼ਤੀ ਬੂਤੀ ਤਾਂ ਰੂਟੀਨ ਦਾ ਮੈਟਰ ਹੈ ਯਾਰ। ਇਹ ਯਾਰ ਲੱਕੀ ਬਾਈ, ਇਹ ਸਾਰੇ ਤੇਰੇ ਤਫੜ ਨਾ ਮੇਰੇ ਪਾਏ ਹੋਏ ਰਫੜ ਦੇ ਆ। ਇਹ ਠੀਕ ਵੀ ਹੁਣ ਮੈਂ ਆਪ ਹੀ ਕਰੂੰ। ਮੈਂ ਤੇ ਸਿੱਧਾ ਹੀ ਜਾ ਕੇ ਨਾ ਮਾਫੀ ਮੰਗ ਲੈਣੀ। ਮੈਂ ਕਹਿੰਦਾ ਬਲਬੀਰੋ ਭਾਵੇਂ ਮਾਫ ਕਰੀ, ਤੂੰ ਠੀਕ ਨਹੀਂ ਨਿਕਲੀ। ਅਸੀਂ ਆਪਣੇ ਲੱਕੀ ਭਰਾ ਦਾ ਵਿਆਹ ਹੁਣ ਕਿਤੇ ਹੋਰ ਹੀ ਕਰ ਲੈਣਾ। ਪਰ ਸਾਲਿਓ ਇਸ ਗੱਲ ਦੀ ਕੀ ਗਾਰੰਟੀ ਵੀ ਗਾਹਾਂ ਵਾਲੀ ਠੀਕ ਨਿਕਲੂ? ਓਏ ਹੁਣ ਇਹਦੇ ਲਈ ISI ਮਾਰਕਾ ਜਨਾਨੀ ਕਿੱਥੋਂ ਲੱਭ ਕੇ ਦਈਏ? ਨਾਲੇ ਸਾਰੀਆਂ ਜਨਾਨੀਆਂ ਦੀ ਮੱਤ ਇੱਕੋ ਜੀ ਹੁੰਦੀ ਆ। ਉਹ ਤਾਂ ਆਪਣੇ ਹਿਸਾਬ ਨਾਲ ਮਾੜੀ ਮੋਟੀ ਰਿਪੇਅਰ ਉਹਨਾਂ ਦੀ ਆਪ ਹੀ ਕਰਨੀ ਪੈਂਦੀ ਆ। ਪੁਆਇੰਟ 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 ਕਿਉਂ ਹੈ ਨਾ ਪੁਆਇੰਟ? ਪੁਆਇੰਟ ਪੁਆਇੰਟ। ਪੁਆਇੰਟ। ਉਹ ਸਾਲੇ ਚਾਰਜਿੰਗ ਪੁਆਇੰਟ ਕਰ ਰਹੇ ਆ। ਮੇਰੇ ਫੋਨ ਦੀ ਬੈਟਰੀ ਡੈਡ ਹੋ ਗਈ। 12 ਵਜੇ ਤੋਂ ਬਾਅਦ ਮੇਰਾ ਬਰਥਡੇ ਸਟਾਰਟ ਹੋ ਜਾਣਾ। ਕੀ ਪਤਾ ਸਾਲਿਓ ਮੈਨੂੰ ਸੀਰਤ ਤੋਂ ਫੋਨ ਕਰ ਲਵੇ। ਕੀ ਪਤਾ ਇਹਨੂੰ ਮਾਫ ਕਰ ਲਈ ਭਰਜਾਈ ਲੱਭਦੀ ਲੱਭਦੀ ਇੱਥੇ ਆ ਜੇ ਤੇ ਆ ਕੇ ਕਹਿ ਲੈ ਫਿਰ ਵੀਰੇ ਅੱਜ ਤੋਂ ਤੈਨੂੰ ਹੈਪੀ ਬਰਥਡੇ। ਲੋ ਜੀ ਦੇਖੋ, ਇਹੀ ਭਰਜਾਈ ਨੂੰ ਖੱਜਲ ਨਹੀਂ ਕਰਨਾ। ਆਪਾਂ ਸਾਰੇ ਹੀ ਬਹਿਨੇ ਆ ਗੱਡੀ 'ਚ, ਰਾਤ ਦੇ 12 ਵਜੇ ਸਿੱਧੇ ਭਰਜਾਈ ਦੇ ਦਰਾਂ 'ਚ ਜਾ ਵਜੀਏ। ਪੁਆਇੰਟ 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 ਉਹ ਨਾ ਇੰਟੈਲੀਜੈਂਟ ਬਣਾਏ ਨਾ ਐਕਸੀਲੈਂਟ ਬਣਾਏ ਨਾ ਐਕਸੀਲੈਂਟ ਬਣਾਏ ਨਾ ਹੋ ਪਰੇ ਦੇ ਵਿੱਚ ਸ਼ੱਕ ਨਾ ਕੋਈ। ਮੁੰਡਾ ਇਨੋਸੈਂਟ ਬਣਾਏ, ਮੁੰਡਾ ਇਨੋਸੈਂਟ ਬਣਾਏ। ਹੋ ਬੈਡ ਬੜਾ ਇੰਪ੍ਰੈਸ਼ਨ ਇਹਦਾ, ਬੈਡ ਬੜਾ ਇੰਪ੍ਰੈਸ਼ਨ ਇਹਦਾ। ਸਮਝ ਲੋਕ ਤੇ ਪੂਰੀ ਹੋ ਲੱਕੀ ਦੀ। ਲੱਕੀ ਸਿੱਧਾ ਜਾ ਕੇ ਮਾਫੀ ਮੰਗ ਲੈ, ਬਸ ਗੱਲ ਖਤਮ। ਸਾਲਾ ਸਾਹਮਣੇ ਤਾਂ ਬੰਦ ਦਰਵਾਜ਼ਾ, ਹੁਣ ਮੈਂ ਦਰਵਾਜ਼ੇ 'ਚ ਵੱਜਾਂ। ਤੇਰੇ ਨਾਲ ਕੰਮ ਫੇਲ ਆ ਸਾਲਿਆ। ਤੂੰ ਤਾਂ ਭਾਵੇਂ ਮੰਗਣੀ ਤੋਂ ਅਸਤੀਫਾ ਹੀ ਦੇ ਦੇ ਹੁਣ। ਯਾਰ ਮਾਫੀ ਮੰਗੇ ਨਾਲ ਮੰਨਤਾ ਜਾਊਗੀ ਨਾ। ਸਾਡੇ ਵੀਰ ਦਾ ਬਰਥਡੇ ਹੋਊਗਾ ਅਗਲੀ ਮਹੀਨੇ ਨਾ। ਉਹ ਸਾਲਿਓ ਇਹ ਜਿਹੇ ਦਿਨ ਤਾਂ ਬੰਦਾ ਦੂਜਿਆਂ ਦੀ ਰੁੱਸੀ ਤੀਵੀਂ ਮਨਾ ਲੈਂਦਾ। ਇਹ ਤਾਂ ਫੇਰ ਆਪਣੀ ਆ। ਆਪਣੇ ਨਹੀਂ, ਇਹਦੀ ਹੈ। ਇਹ ਵੀ ਤਾਂ ਆਪਣਾ ਹੀ ਆ। ਮੈਨੂੰ ਇੱਕ ਗੱਲ ਦੱਸੋ, ਇਹ ਸਾਲਾ ਦਰਵਾਜ਼ਾ ਹੁਣ ਮੈਨੂੰ ਟੱਪ ਕੇ ਜਾਣਾ ਪੈਣਾ? ਨਹੀਂ ਤਾਂ ਹੋਰ ਸਾਲਿਆ, ਉਹਨਾਂ ਨੇ ਚੂਨੇ ਨਾਲ ਤੀਰ ਬਣਾਏ ਦੇ ਰਿਆ ਤੇ ਬਈ ਜਵਾਈ ਸਾਹਿਬ ਇਧਰ ਦੀ ਲੰਘੋ ਜੀ। ਇਹ ਟੱਪ ਕੇ ਜਾਣਾ ਪੈਣਾ। ਟੱਪੋ
और टप्पू नहीं चपाओ और सड़े वो आओ आगे 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 जाओ मुड़ जाओ जट जाओ कल आई खुले ही है वो आज साले ला लो मैनू को लाओगे जो दो पहाड़ हो गया आगे 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 वो साले कदे तो फुर्ती दिखा लो ला दो साले शांति शांति तेरे वाल कितने सोहने जे दारू पी के मैनू ऐं तंग करना है ना मैं सवेरे ही बॉब कट करा लेना सॉरी 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 मैं जाया मैं किथे सुसु हाय ओ रब्बा मैं थोके होके हो जी परमिशन लेंदे हो जाओ ओके थैंक यू कमिंग सून सुसु सॉरी इतनी जल्दी आ भी गए सॉरी क्यों इतनी दारू पींदे हो कि बार बार सॉरी कहना पवे इनू किवें पता लग्या मैं पीती है सॉरी जे हुण एक बारी भी होर सॉरी कहा ना मेरा मरी दा मुंह वेखोगे पै जाओ पीती मैं गल्लां टेढ़ियां जिहियां करी जांदी आ ए सीरत ही आ ना सॉरी मैं मना कीता ना सॉरी कहण नू कदों मना कीता ਤੁਸੀਂ ਆਪ ਪੈਂਦੇ ਹੋ ਕਿ ਮੈਂ ਪਾਵਾਂ पैना ना जानू ओ शांति तू बॉब कट करा भी ले ਕਿਦੀ ਮਾਂ ਨੇ ਬੌਬ ਕਟ ਕਰਾਇਆ ਸੁਣਦਾ ਮੇਰੇ ਤੋਂ नाराज क्यों होने आप हग्गी करके सुनाएंगे फिर नहीं आजू ਚੰਗਾ ਆ ਲਓ करना हग्गी ਉਹ ਕੀਤੀ ਤਾਂ ਹੋਈ ਹੈ ਹੁਣ ਗਲਾ ਦੱਬ ਦੇਵਾਂ दब दे तेन मना लड्डू ले ਆ ਲੈ ਹੋਰ ਦੱਬਾਂ गला दबे पीती पता नहीं लगे साला शांति लव यू तेरे कान भी सोने ओए तेरे टॉपस कितने गए ਕੰਨਾਂ ਚ ਤਨੇ हनी ਕੱਲ ਤਾਂ ਤੁਸੀਂ ਦਾਰੂ ਦੀ ਬੋਤਲ ਨੂੰ ਹੱਥ ਲਾਇਓ ਮੈਂ ਹੱਥ ਵੜ ਦੂੰ ਤੁਹਾਡੇ अच्छा तो मैंने अपना दूजा हाथ दे थैंक यू एक दो तीन शांति तू तीजा हाथ कदों लवा लिया ਟਾਪਸ ਤੁਹਾਨੂੰ ਦਿਖਦੇ ਨਹੀਂ ਹੈ ਹੱਥ ਤੁਹਾਨੂੰ ਤਿੰਨ ਤਿੰਨ ਦਿਖੀ ਜਾਂਦੇ ਆ ओ नहीं तीजा हाथ है ਹੁਣ ਥੋੜੇ ਚਿਰ ਨੂੰ ਕਹੋਗੇ ਚੌਥਾ ਹੱਥ ਵੀ ਹੈ चौथा भी है शांति कोई है ਓਏ ਲੈਟ ਚੱਲ ਵੀ ਲਾ ਕੇ ਬਰਥਡੇ ਮਨਾਉਣ ਆਪਣੇ ਵੀਰ ਦਾ ਲਓ ਜੀ ਇੱਕ ਦਿਨ ਤੇ ਬੰਦੇ ਦੀ ਬੁੱਕਤ ਪੈਣੀ ਹੀ ਨਾ ਪੈ ਗਈ ਬੁੱਕਤ ओए तू कौन है ਮੇਰੇ ਸ਼ਾਂਤੀ ਨਾਲ ਗੱਲ ਕਰ अच्छा शांति तेरा एडा झाका खुल गया मैं जे बाथरूम गया तू घरे बंदा बुला ले जब मैं दफ्तर जांदा हूंगा उदों की करदी होनी है तू चल मेरे नाल चल तू मेरे नाल तेनू मैं दसां ਮੇਰੀ ਗੱਲ ਤਾਂ ਸੁਣੋ मारा तेरे घर दे बैठ ते तेरियां गल्लां सुनदा सी कमीनीए ਕੀ ਹੋਇਆ ਸਨੀ ਐਵੇਂ ਕੁਝ ਹੋਣ ਦਿੰਨਾ ਕੀ ਬਕਵਾਸ ਕਰ ਰਹੇ ਹੋ अच्छा मेरी गैर राजी जी घरे बंदे बुलाए जा रहे ने आ देखो देखो भाजी आज पहले प्रेमी जोड़ा रंगे ते रंग रलियां मनो दो भाई सॉरी गलती हो गई अच्छा यार ये मनदा अपनी गलती तू ना मन्नी लुच्ची है देख ਵੀਰੇ मैं सारी गल शुरू तो दसदा कि भाई वाह कितनी देर तो चलदा सारा कुछ जेड़ा शुरू तो दसण नु फिरदा ਸੱਚੀਓ ਨਹੀਂ ਜਾਣਦੀ ਇਹ ਕੌਣ ਹੈ ਜਦੋਂ ਜੱਫੀਆਂ ਪਾਈਆਂ ਜਾ ਰਹੀਆਂ ਸੀ ਉਦੋਂ ਜਾਣਦੀ ਸੀ ਤੈਨੂੰ ਮੈਂ ਲੈ ਕੇ ਜਾਣਾ ਥਾਣੇ ਵੀਰ ਜੀ ਘਰ ਦਾ ਮਸਲਾ ਥਾਣੇ ਲੈ ਕੇ ਜਾਓਗੇ ਉਹੀ ਆਂਢ ਗੁਆਂਢ 'ਚ ਗੱਲਾਂ ਬਣਨਗੀਆਂ ਭਾਜੀ ਪੁਲਿਸ ਦੀ ਕੀ ਲੋੜ ਹੈ ਤੁਸੀਂ ਭਾਜੀ ਹੋਰਾਂ ਨੂੰ ਧੱਕੇ ਧੁੱਕੇ ਮਾਰ ਕੇ ਬਾਹਰ ਕੱਢ ਦਿਓ ਸੀ ਸ਼ਾਂਤੀ ਸੀ ਨਿਕਲ ਮੇਰੇ ਘਰ ਤੋਂ ਗੰਦਾ ਆਸ਼ਿਕ ਸਾਲਾ ਲੋਕਾਂ ਦੇ ਘਰਾਂ 'ਚ ਵੜਦਾ ਇਹਨੂੰ ਕਿਹਾ ਸੀ ਸ਼ਾਂਤੀ ਨਾਲ ਸੌਂ ਇਹ ਇਸ ਸ਼ਾਂਤੀ ਨਾਲ ਆ ਕੇ ਸੌਂ ਗਿਆ ਕੀ ਬਣੂ ਇਹਦਾ ਸਾਲਾ ਬਾਬਾ ਗੁੱਡ ਗਿਆ ਓਏ ਇਹ ਲੱਕੀ ਆ ਕਿ ਮੈਨੂੰ ਇਹ ਭੁਲੇਖਾ ਪਿਆ ਭਲੇਖਾ ਤਾਂ ਮੈਨੂੰ ਪਿਆ ਸੀ ਅਗਲਿਆਂ ਨੇ ਭਲੇਖਾ ਕੱਢਤਾ ਸੱਚ ਕਿਹਾ ਨੈਲਸਨ ਮੰਡੇਲਾ ਨੇ 365 ਚ ਲਿੱਤਰ ਨਾਰ ਦੇ
ਸਾਰਾ ਸਾਲ ਬੰਦੇ ਨੂੰ ਮਾਰਦਾ। ਯਾਰ ਨੈਲਸਨ ਮੰਡੇਲਾ ਗੁਰਮੁਖੀ ਕਿਹੜੇ ਵੇਲੇ ਸਿੱਖ ਗਿਆ? ਉਹ ਫਿਰੇ ਮੂੰਹ ਤੁਹਾਡੇ, ਏਦਾਂ ਕੋਈ ਮਰਿਆ ਚੂਹਾ ਨਹੀਂ ਘਰੋਂ ਬਾਹਰ ਸੁੱਟਦਾ ਜਿੱਦਾਂ ਤੁਸੀਂ ਜਿੰਦਾ ਜੁਆਈ ਸੁੱਟਿਆ ਯਾਰ। ਜੇ ਸੋਰੇ ਥੋੜਾ ਹੋਰ ਫੈਂਟ ਦਿੰਦੇ ਸਾਡਾ ਹੱਥਾਂ ਦੀ ਥਾਂ ਮੋਢਿਆਂ ਤੇ ਜਾਂਦਾ ਹੋਣਾ ਸੀ ਆਰਾਮ ਨਾਲ। ਖਾਸੀ ਭਾਰਾ ਓਏ। ਦੇਖੋ ਜੀ ਜੋ ਵੀ ਹੈ, ਆਪਾਂ ਨੂੰ ਇਹਦੇ ਸਹੁਰਿਆਂ ਦਾ ਜਵਾਈ ਨੂੰ ਸੀ ਆਫ ਕਰਨ ਦਾ ਸਟਾਈਲ ਨਹੀਂ ਚੰਗਾ ਲੱਗਦਾ। ਸੀ ਆਫ ਕਾਹਨੂੰ ਕੀਤਾ? ਸਾਲਿਆਂ ਨੇ ਸਵਿਚ ਆਫ ਹੀ ਕਰਤਾ। ਅੱਜ ਜਦੋਂ ਦੀ ਸੀਰਤੇ ਦੀ ਲਾਈਫ ਚ ਆਈ ਹੈ, ਆਪਣਾ ਸ਼ੇਰ ਸਾਲਿਆਂ ਨੇ ਕੁੱਤਾ ਬਣਾ ਕੇ ਰੱਖਤਾ ਯਾਰ। ਐਨੀ ਮਾੜੀ ਤਾਂ ਸਾਲੀ ਟਰੱਕ ਥੱਲੇ ਆਏ ਕੁੱਤੇ ਨਾਲ ਨਹੀਂ ਹੁੰਦੀ ਜਿੰਨੀ ਸਹੁਰਿਆਂ ਥੱਲੇ ਆਈ ਜਵਾਈ ਨਾਲ ਹੋ ਗਈ। ਯੈਸ, ਟਰੱਕ ਥੱਲੇ ਤਾਂ ਆ ਕੇ ਸਾਲਾ ਕੱਲਾ ਕਚੂੰਬਰ ਹੀ ਨਿਕਲ ਆਏ ਤੇ ਤਾਂ ਸਾਲੇ ਦਾ ਨਾਲ ਜਲੂਸ ਵੀ ਨਿਕਲਿਆ ਪਿਆ। ਉਹ ਗੱਲ ਸੁਣੋ ਓਏ, ਹਾਂ। ਚਾਹੇ ਸਹੁਰਿਆਂ ਥੱਲੇ ਆਇਆ ਚਾਹੇ ਟਰੱਕ ਥੱਲੇ, ਕੁੱਤਾ ਤਾਂ ਆਪਣਾ ਹੀ ਆ ਨਾ। ਉਹ ਤਾਂ ਹੁਣ ਕਮੇਟੀ ਵਾਲੇ ਆ ਕੇ ਥੋੜਾ ਚੁੱਕਣਗੇ, ਚੁੱਕਣਾ ਤਾਂ ਆਪੇ ਹੀ ਪੈਣਾ। ਕੀ ਮਤਲਬ? ਮਤਲਬ ਇਹ ਜੀ ਕਿ ਮੰਗਣੀ ਤੋਂ ਬਾਅਦ ਹੀ ਜਦ ਇਹ ਹਾਲ ਆ, ਸਾਡੇ ਵਿਆਹ ਤੋਂ ਬਾਅਦ ਕਿੰਨੀ ਕੁੱਤੇ ਖਣੀ ਕਰਨਗੇ। ਦੇਖੋ ਜੀ, ਆਪਾਂ ਨੂੰ ਆਪਣਾ ਕੁੱਤਾ ਦੁਬਾਰਾ ਸ਼ੇਰ ਬਣਾਉਣਾ ਪੈਣਾ। ਸਾਲੇ ਉਹ ਬੰਦਾ ਨਾ ਬਣਾਇਓ, ਘੜੀ ਮੁੜੀ ਇਹਨੂੰ ਜਾਨਵਰ ਹੀ ਬਣਾਈ ਆ। ਉਹ ਮਤਲਬ ਤਾਂ ਇੱਕੋ ਹੀ ਆ ਤਾਇਆ ਆਹੋ। ਸਾਲਿਆ ਭਰਜਾਈ ਤੇਰੀ ਤੇ ਲੋਕ ਅੱਜ ਵੀ ਟਰਾਈਆਂ ਮਾਰਦੇ ਆ, ਮੈਂ ਤੇਰਾ ਤਾਇਆ ਕਿਵੇਂ ਲੱਗਿਆ ਹੁਣ? ਤੈਨੂੰ ਹੀ ਤਾਇਆ ਕਹਿੰਦੇ ਆ, ਭਰਜਾਈ ਨੂੰ ਥੋੜਾ ਤਾਈ ਸਮਝਦੇ ਆ। ਸਾਲਾ ਡਰਟੀ ਮਾਈਂਡ। ਤੁਸੀਂ ਆਪਣੀ ਨਮੇੜ ਕੇ ਮੇਰੇ ਲਈ ਆ ਜਿਓ। ਆ ਗਏ। ਪਰ ਇੱਕ ਗੱਲ ਹੈ ਯਾਰ, ਇਹਨੂੰ ਸੀਰਤ ਵਾਲੇ ਚੱਕਰ ਚੋਂ ਕਿਵੇਂ ਕੱਢੀ ਆਪਾਂ? ਕਿਸੇ ਨਵੀਂ ਦੇ ਚੱਕਰ ਚ ਪਾ ਕੇ। ਮੈਂ ਇੱਕ ਘਰੇਲੂ ਮਾਡਲ ਨੂੰ ਜਾਣਦਾ। ਆਪਾਂ ਇਹਨੂੰ ਉਹਦੇ ਗੇਟ 'ਚ ਪਾ ਦੇਣਾ ਤੇ ਤਿਲਕ ਨੇ ਆਪੇ ਜਾਣਾ। ਲੈ ਮੈਂ ਸਮਝ ਗਿਆ। ਯੈਸ, ਮਤਲਬ ਆਪਾਂ ਆਪਣੇ ਬਾਈ ਨੂੰ ਸ਼ਿਕਾਰੀ ਬਣਾ ਕੇ ਯੈਸ ਹਰੇ ਭਰੇ ਜੰਗਲ ਦੇ ਵਿਚਕਾਰ ਸੁੱਟ ਦੇਣਾ। ਯੈਸ ਤੇ ਫਿਰ ਕੰਨ 'ਚ ਮਾਰਨੀ ਆ ਫੂਕ। ਯੈਸ। ਹੁਣ ਇੱਥੇ ਖੁੱਲ ਕੇ ਕਰ ਜੰਗਲ ਪਾਣੀ। ਬੜਾ ਮੁੱਖ ਤੇਰੇ। ਆਇਆ ਜੰਗਲ ਪਾਣੀ ਨਹੀਂ, ਨਿਸ਼ਾਨੇਬਾਜ਼ੀ। ਤੁਸੀਂ ਆਪਣੀ ਨਿਮੇੜ ਕੇ ਮੇਰੇ ਲਈ ਆ ਜਿਓ। ਆ ਗਏ। ਹੇ ਜੈਸੀ, ਸ਼ੈਫੀ ਡਾਰਲਿੰਗ। ਗੱਲ ਇਹ ਡਾਰਲਿੰਗ, ਸਾਡਾ ਇੱਕ ਯਾਰ ਹੈ ਲੱਕੀ, ਉਹਨੂੰ ਤੂੰ ਆਪਣੇ ਲਪੇਟੇ 'ਚ ਲੈਣਾ। ਜੇ ਤੂੰ ਸਾਡੇ ਯਾਰ ਲੱਕੀ ਨੂੰ ਪਟਾਉਣ 'ਚ ਕਾਮਯਾਬ ਹੋ ਗਈ ਨਾ, ਸਾਰੀ ਜ਼ਿੰਦਗੀ ਕੋ ਕੰਮ ਕਰਨ ਦੀ ਲੋੜ ਨਹੀਂ। ਓ ਰੀਅਲੀ? ਕੱਲ ਮਿਲਣਾ ਤੈਨੂੰ। ਕੱਲ ਤਾਂ ਮੇਰੀ ਲੁਧਿਆਣੇ ਬਹੁਤ ਇੰਪੋਰਟੈਂਟ ਮਾਡਲਿੰਗ ਅਸਾਈਨਮੈਂਟ ਹੈ। ਤਾਂ ਫੇਰ ਕੀ ਹੋ ਗਿਆ, ਅਸੀਂ ਲੁਧਿਆਣੇ ਆ ਜਾਵਾਂਗੇ। ਲੁਧਿਆਣਾ ਕਿਤੇ ਵੈਸਟ ਇੰਡੀਜ਼ 'ਚ ਆ, ਕਿਉਂ ਜੀ? ਆ ਗਏ। ਫੋਨ ਚੁੱਕੋ। ਸੁਖੀ, ਤੁਸੀਂ ਕੀ ਕਰਦੇ ਪਏ ਹੋ? ਮੈਂ ਐਕਸਰਸਾਈਜ਼ ਕਰ ਰਿਹਾ। ਤੈਨੂੰ ਪਤਾ ਐਕਸਰਸਾਈਜ਼ ਮੈਂ ਕਦੇ ਮਿਸ ਨਹੀਂ ਕੀਤੀ, ਹਲੇ ਕੱਲ ਹੀ ਤਾਂ ਸ਼ੁਰੂ ਕੀਤੀ। ਹੈਲੋ ਹੈਲੋ ਭਾਬੀ ਜੀ। ਸਤਿ ਸ਼੍ਰੀ ਅਕਾਲ ਡਿੰਪੀ ਬਾਜੀ। ਸੌਰੀ ਕੌਣ ਮਿਸਿਸ ਸਿੱਧੂ? ਹਾਂਜੀ ਬੋਲ ਰਹੀ ਆ। ਤੁਸੀਂ ਕੌਣ ਬੋਲ ਰਹੇ ਹੋ? ਆਪਣਾ ਮੈਂ ਸੰਧੂ ਬੋਲ ਰਿਹਾ ਜੀ। ਆਪਣੇ ਸਿੱਧੂ ਸਾਹਿਬ ਹੈਗੇ ਨੇ? ਹਾਂਜੀ ਹਾਂਜੀ ਹੈਗੇ ਨੇ। ਜੱਸੀ, ਹਾਂਜੀ। ਕਿਸੇ ਸੰਧੂ ਸਾਹਿਬ ਦਾ ਫੋਨ ਹੈ। ਸੰਧੂ ਦਾ ਫੋਨ ਆ ਗਿਆ? ਕੀ ਕੰਮ ਪੈ ਗਿਆ ਮੇਰੇ ਨਾਲ? ਹੈਲੋ ਸੰਧੂ ਸਾਹਿਬ। ਓਏ ਹੁਣ ਜੋ ਜੀ ਕਰਦਾ ਬੋਲੀ ਚੱਲ ਹੋ ਜਾ ਸ਼ੁਰੂ। ਨੋ ਸੈਟਰਡੇ ਸੰਡੇ ਤਾਂ ਮੇਰੇ ਘਰ ਅੱਗ ਲੱਗ ਜੇ, ਮੈਂ ਤਾਂ ਨਾ ਘਰੋਂ ਬਾਹਰ ਨਿਕਲਾਂ। ਉਹ ਨਹੀਂ ਭਾਜੀ, ਕੀ ਹੋ ਜਾਏਗਾ? 15-20 ਲੱਖ ਰੁਪਈਆ ਮੈਨੂੰ ਪਤਾ ਹੁੰਦਾ ਤੇ ਵੈਸੇ ਬਹੁਤ ਹੈ, ਪਰ ਕੋਈ ਗੱਲ ਨਹੀਂ ਭਾਜੀ, ਪੈਸਾ ਸਭ ਕੁਝ ਥੋੜਾ ਹੁੰਦਾ ਹੈ। ਕੀ ਹੋ ਜਾਏਗਾ? ਬਾਤ ਗਰੀਬ ਹੋ ਜਾਾਂਗੇ, ਘਰ-ਬਾਰ ਵਿਕ ਜਾਏਗਾ, ਸੜਕਾਂ ਤੇ ਆ ਜਾਾਂਗੇ ਨਾ। ਕੋਈ ਗੱਲ ਨਹੀਂ, ਮੈਂ ਆਪਣੇ ਹੋਣ ਵਾਲੇ ਬੱਚੇ ਨੂੰ ਨਹੀਂ ਪੜਾਵਾਂਗਾ ਕਨਵੈਂਟ ਵਿੱਚ, ਸਰਕਾਰੀ ਸਕੂਲ 'ਚ ਪੜਾ ਲਾਂਗਾ। ਯਾਰ ਮੈਂ ਪੜ੍ਹ ਲਿਖ ਕੇ ਵੀ ਤਾਂ ਉਹਨੇ ਵੀਕਐਂਡ ਤੇ ਘਰੇ ਹੀ ਰਿਹਾ ਕਰਨਾ ਵਾਈਫ ਕੋਲ ਹੀ। ਨਹੀਂ ਭਾਜੀ ਕੋਈ ਗੱਲ ਨਹੀਂ ਯਾਰ, ਮੇਰੀ ਵਾਈਫ ਲੋਕਾਂ ਦੇ ਸਵੈਟਰ ਬੁਣ ਲਿਆ ਕਰੇਗੀ, ਲੋਕਾਂ ਦੇ ਸੂਟ ਸੀ ਲਿਆ ਕਰੇਗੀ, ਲੋਕਾਂ ਦੇ ਬੱਚਿਆਂ ਨੂੰ ਟਿਊਸ਼ਨਾਂ ਪੜਾ ਲਿਆ ਕਰੇਗੀ। ਯਾਰ ਸੈਟਰਡੇ ਸੰਡੇ ਨੋ ਕੰਮ। ਓਕੇ ਬਾਏ। ਸੁਣੋ ਜੀ, ਇੰਜ ਕੰਮ ਨੂੰ ਥੋੜੀ ਮਨਾ ਕਰੀਦਾ, ਕੰਮ ਤੇ ਕੰਮ ਹੁੰਦਾ ਹੈ। ਤੁਸੀਂ ਲੁਧਿਆਣੇ ਜਾ ਕੇ ਮੀਟਿੰਗ ਕਰ ਆਓ। ਮੈਂ ਫਿਰ ਛੇਤੀ ਆ ਜਾਣਾ, ਮੁੜ ਕੇ ਤੈਨੂੰ ਮੈਂ ਦੱਸਾਂ ਮੀਟਿੰਗ ਵਿੱਚ ਰਹਿੰਦੀ ਰਹਿ ਜਵੇ। ਆਹੋ ਸੋ ਸਵੀਟ। ਤੁਲਸੀ। ਹਾਂਜੀ ਤੁਲਸੀ, ਚੱਕ ਜਲਦੀ ਚੱਕ, ਫੋਨ ਕੱਟੇ ਨਾ ਜਾਵੇ। ਹਾਂਜੀ। ਹੈਲੋ। ਹਾਂਜੀ। ਮੈਂ ਬੱਚਿਆਂ ਦਾ ਡਾਕਟਰ ਬੋਲ ਰਿਹਾ ਜੀ।
ਬੱਚਾ ਤਾਂ ਫਿਲਹਾਲ ਖੇਡ ਰਿਹਾ ਹੈ ਜੀ ਤੁਸੀਂ ਥੋੜੀ ਦੇਰ ਬਾਅਦ ਫੋਨ ਕਰ ਲਿਓ ਮੈਂ ਡਾਕਟਰ ਬੱਚਿਆਂ ਦਾ ਪਰ ਗੱਲ ਤੇ ਵੱਡਿਆਂ ਨਾਲ ਹੀ ਕਰਨੀ ਪੈਣੀ ਨਾ ਮੈਨੂੰ ਦੱਸਿਆ ਸੀ ਬਰਾੜ ਸਾਹਿਬ ਨੇ ਕਿ ਆਪਣੇ ਬੱਚੇ ਨੂੰ ਦੌਰੇ ਪੈਂਦੇ ਨੇ ਹਾਂਜੀ ਤੁਸੀਂ ਇਹਦਾ ਕਰੋ ਬਰਾੜ ਸਾਹਿਬ ਨੂੰ ਸਾਰੀਆਂ ਮੈਡੀਕਲ ਰਿਪੋਰਟਾਂ ਦੇ ਕੇ ਅੱਜ ਹੀ ਮੇਰੇ ਕਲੀਨਿਕ ਭੇਜੋ ਲੁਧਿਆਣੇ ਮੈਂ ਸਾਰਾ ਵੇਖ ਲੈਣਾ ਅੱਜ ਹੀ ਭੇਜਣਾ ਪੈਣਾ ਉਹ ਕੱਲ ਨਾ ਉਹ ਦਰਅਸਲ ਕੰਜਕਾਂ ਬਿਠਾ ਲੈਣੀਆਂ ਕਲੀਨਿਕ 'ਚ ਕਲੀਨਿਕ ਤੇ ਕੰਜਕਾਂ ਦੇਖੋ ਤੁਸੀਂ ਮੈਡੀਕਲ ਲਾਈਨ ਬਾਰੇ ਬਹੁਤਾ ਨਹੀਂ ਜਾਣਦੇ ਕੰਜਕਾਂ ਬਿਠਾਣੀਆਂ ਪੈਂਦੀਆਂ ਪਰ ਸਾਡਾ ਬੱਚਾ ਤਾਂ ਠੀਕ ਹੋ ਜਾਏਗਾ ਨਾ ਜੀ ਇਹ ਤਾਂ ਜੀ ਕੋਈ ਡਾਕਟਰ ਹੀ ਦੱਸ ਸਕਦਾ ਜੀ ਹਾਂ ਜੀ ਨਹੀਂ ਮੈਂ ਹੀ ਦੱਸਣਾ ਜੀ ਡਾਕਟਰ ਤੇ ਮੈਂ ਹੀ ਹਾਂ ਦੌਰੇ ਤੋਂ ਇਹੋ ਜਿਹੇ ਠੀਕ ਕਰਾਂਗੇ ਨਾ ਜੀ ਵੱਡਾ ਹੋ ਕੇ ਭਾਵੇਂ ਮੰਤਰੀ ਵੀ ਬਣ ਜਾਏ ਦੌਰੇ ਤੇ ਨਹੀਂ ਜਾਇਆ ਕਰੇਗਾ ਠੀਕ ਹੈ ਜੀ ਕਿਹਦਾ ਸੀ ਬਰਾੜ ਸਾਹਿਬ ਲੁਧਿਆਣੇ ਤੋਂ ਡਾਕਟਰ ਦਾ ਫੋਨ ਸੀਗਾ ਹੁਣ ਆਪਣੇ ਚੱਪੂ ਦੀ ਮਿਰਗੀ ਬਿਲਕੁਲ ਠੀਕ ਹੋ ਜਾਣੀ ਹੈ ਆਹੋ ਮੰਮੀ ਮੈਂ ਵੀ ਪਾਪਾ ਦੀਆਂ ਜੁੱਤੀਆਂ ਸੁੰਘ ਕੇ ਕਿਆ ਪਿਆ ਸੀ ਬੇਟੇ ਤੈਨੂੰ ਸਮੈਲ ਨਾ ਆਵੇ ਇਸ ਕਰਕੇ ਹਰ ਹਫਤੇ ਮੈਂ ਨਵੀਂ ਜੁੱਤੀ ਲੈਣਾ ਨਾਲੇ ਇੰਨਾ ਤੇਰਾ ਦਵਾਈਆਂ ਦਾ ਖਰਚਾ ਨਹੀਂ ਜਿੰਨਾ ਸਾਲਾ ਮੇਰੇ ਜੁੱਤੀਆਂ ਦਾ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਇਹ ਡਾਕਟਰ ਕਲੀਨਿਕ ਤੇ ਕੰਜਕਾਂ ਬਿਠਾਉਣ ਦੀ ਗੱਲ ਕਿਉਂ ਕਰ ਰਿਹਾ ਸੀ ਕੰਜਕਾਂ ਤਾਂ ਆਪੇ ਬਿਠਾਉਣੀਆਂ ਭਰੂਣ ਹੱਤਿਆ ਕਰ ਕਰਕੇ ਥੋੜੇ ਪਾਪ ਕਮਾਇਆ ਕਲੀਨਿਕ ਤੇ ਚਲੋ ਫਿਰ ਚੱਲੀਏ ਤੂੰ ਕਿੱਥੇ ਜਾਣਾ ਹਾਂ ਨਾਲੇ ਕੰਜਕਾਂ ਏਡੀ ਏਡੀਆਂ ਹੁੰਦੀਆਂ ਏਡੀ ਏਡੀਆਂ ਨਹੀਂ ਮੈਂ ਕਿਹਾ ਜੀ ਸੁਣਦੇ ਹੋ ਕੀ ਹੈ ਆ ਫੋਨ ਚੱਕੋ ਮੈਂ ਗੇਮ ਖੇਡ ਰਿਹਾ ਸੀ ਤੇ ਮੈਂ ਟੀਵੀ ਦੇਖ ਰਹੀ ਹਾਂ ਸਾਲੇ ਆਪ ਹੀ ਚੱਕ ਲਿਆ ਫੋਨ ਉਹ ਮੈਂ ਕੀ ਕਰਾਂ ਅਗਲੀ ਸੁਣਦੀ ਹੋਣੀ ਮੇਰੀ ਸਾਡਾ ਚਾਹ ਤਾਂ ਵਿੱਚੇ ਰਹਿ ਗਿਆ ਨਾ ਭਰਜਾਈ ਨਾਲ ਗੱਲ ਕਰਨ ਦਾ ਸਕੀਮ ਸ਼ੁਰੂ ਇੰਨੀ ਪਤੀਲੇ ਕਿ ਸਾਲੀ ਦਾਲ ਨਹੀਂ ਥੱਲੇ ਲੱਗਦੀ ਜਿੰਨਾ ਤੂੰ ਜਨਾਨੀ ਥੱਲੇ ਲੱਗਿਆ ਹੋਇਆ ਸਾਨੂੰ ਤਾਂ ਸਾਲੀ ਸ਼ਰਮ ਆਉਂਦੀ ਹੈ ਤੈਨੂੰ ਦੋਸਤ ਕਹਿੰਦਿਆਂ ਨੂੰ ਹੁਣ ਆਪੇ ਬਕਵਾਸ ਕਰੀ ਚੱਲ ਜਿਹੜਾ ਕਰ ਲੈ ਕੀ ਕਿਹਾ ਕੱਲ ਨੂੰ ਜੌਬ ਦੀ ਇੰਟਰਵਿਊ ਵਾਸਤੇ ਮੈਨੂੰ ਲੁਧਿਆਣੇ ਆਉਣਾ ਪੈਣਾ ਸਰਦਾ ਹੀ ਨਹੀਂ ਚਲੋ ਮੈਂ ਇਹਨਾਂ ਨਾਲ ਸਲਾਹ ਕਰਦਾ ਮੇਰਾ ਮਤਲਬ ਵਾਈਫ ਨਾਲ ਸਲਾਹ ਕਰਦਾ ਯਾਰ ਜਿੱਥੇ ਜਾਣਾ ਜਾਓ ਪਰ ਹੌਲੀ ਬੋਲੋ ਜੀਜਾ ਜੀ ਲੁਧਿਆਣੇ ਜਾ ਰਹੇ ਤੁਸੀਂ ਮੈਨੂੰ ਵੀ ਲੈ ਚਲੋ ਨਾਲ ਹੀ ਮੇਰੀ ਵੀ ਕੱਲ ਤਰੀਕ ਹੈ ਲੁਧਿਆਣੇ ਐਵੇਂ ਬੱਸਾਂ 'ਚ ਕਿੱਥੇ ਧੱਕੇ ਖਾਂਦਾ ਜਾਊਂ ਮੈਂ ਹੈ ਇੰਟਰਵਿਊ ਤਾਂ ਮੈਨੂੰ ਚੇਂਜ ਹੋ ਗਿਆ ਹੁਣ ਦਿੱਲੀ ਰੱਖਤਾ ਕਮਾਲ ਆ ਮਿੰਟ 'ਚ ਚੇਂਜ ਕਰੀ ਉਹਨੇ ਯਾਰ ਤੁਸੀਂ ਐਨੀਵੇਜ਼ ਮੈਂ ਦਿੱਲੀ ਪਹੁੰਚ ਰਿਹਾ ਠੀਕ ਹੈ ਓਕੇ ਬਾਏ ਇੰਟਰਵਿਊ ਦਾ ਵੈਨਿਊ ਚੇਂਜ ਹੋ ਗਿਆ ਹੁਣ ਮੈਂ ਦਿੱਲੀ ਜਾ ਰਿਹਾ ਆ ਬਾਹ ਤਾਂ ਥੋੜੀ ਲੁਧਿਆਣੇ ਜਾ ਰਹੀ ਹੈ ਇੱਥੇ ਬੈ ਕੇ ਚਲਾ ਜਾ ਫਿਰ ਠੀਕ ਹੈ ਆਪਾਂ ਬੱਸ ਤੇ ਚਲੇ ਜਾਵਾਂਗੇ ਆਪਾਂ ਕਿਹੜਾ ਕਿਸੇ ਘੈਂਟ ਬੰਦੇ ਦੇ ਸਾਲੇ ਆ ਓ ਲੱਕੀ ਓਏ ਇਹਨੂੰ ਦੱਸਿਆ ਕੀ ਆ ਕਿ ਕਿੱਥੇ ਚੱਲੇ ਆ ਇੰਪੋਰਟ ਐਕਸਪੋਰਟ ਦੀ ਇੰਪੋਰਟੈਂਟ ਮੀਟਿੰਗ ਤੇ ਲੈ ਕੇ ਚੱਲੇ ਆ ਹੋਰ ਇਹਨੂੰ ਕੀ ਦੱਸਣਾ ਸੀ ਸਾਲੇ ਉਹ ਲੜੂ ਜੇ ਕੱਛੇ ਪਾਈ ਕਿਹੜੀ ਮੀਟਿੰਗ ਤੇ ਜਾਣਾ ਹੈ ਇਹ ਚ ਕੀ ਹਰਜ ਮੈਂ ਤਾਂ ਥੋੜੀ ਭਰਜਾਈ ਨੂੰ ਵੇਖਣ ਵੀ ਕੱਛੇ ਚ ਗਿਆ ਸੀ ਇਹ ਵੱਖਰੀ ਗੱਲ ਹੈ ਭਰਜਾਈ ਅਗਲਿਆਂ ਨੇ ਵਿਖਾਈ ਨਹੀਂ ਸੀ ਕਹਿੰਦੇ ਮੁੰਡੇ ਦੀਆਂ ਲੱਤਾਂ ਪਤਲੀਆਂ ਨੇ ਸਾਲੇ ਉਹ ਪਤਲੀਆਂ ਲੱਤਾਂ ਨੂੰ ਉਹਨਾਂ ਨੇ ਮੇਰੇ ਕੋਲੋਂ ਸਾਈਕਲ ਚਲਵਾਉਣਾ ਸੀ ਉਹ ਦਫਾ ਹੋ ਯਾਰ ਮੈਂ ਨਹੀਂ ਜਾਣਾ ਤੁਹਾਡੇ ਨਾਲ ਲੈ ਤੂੰ ਤਾਂ ਐਂ ਗੱਲ ਕਰਦਾ ਜਿਵੇਂ ਸਾਡੇ ਕੱਛੇ ਪਾਏ ਨਹੀਂ ਲਾਹੇ ਹੁੰਦੇ ਨੇ ਤੂੰ ਇੱਕ ਵਾਰੀ ਮੀਟਿੰਗ ਤੱਕ ਤਾਂ ਚੱਲ ਉੱਥੇ ਜਾ ਕੇ ਕੱਪੜੇ ਵੀ ਬਦਲ ਲਾਂਗੇ ਉਹ ਸਾਲੇ ਉਹ ਸਵੇਰੇ ਸਵੇਰੇ ਥੋੜੀ ਸ਼ਕਲ ਦੇਖ ਲਈ ਪਤਾ ਨਹੀਂ ਦਿਨ ਕਿਹੋ ਜਿਹਾ ਲੰਘਣਾ ਅੱਛਾ ਰਾਤ ਤੇ ਮਾਮਾ ਦਾਰੂ ਚ ਟੋਨੋ ਕੇ ਸਾਡੀਆਂ ਪੱਪੀਆਂ ਲਈ ਜਾਂਦੇ ਮੇਰੇ ਵੀਰ ਵੱਡੇ ਮੇਰੇ ਭਰਾ ਸਵੇਰੇ ਸ਼ਕਲਾਂ ਮਾੜੀਆਂ ਲੱਗਦੀਆਂ ਸਾਡੀਆਂ ਉਹ ਇੰਨੀਆਂ ਮਿਹਨਤਾਂ ਕਰਾਈ ਜਾਂਦਾ ਤੇਰੇ ਕੰਮ ਚੱਲੇ ਆ ਬੈਠ ਉਹ ਚਲੋ ਬਾਓ ਨਿਕਲੋ ਯਾਰ ਆ ਜਾ ਹੁਣ ਅਟੈਚੀ ਸੋਟੇ ਦਾ ਪਿੱਛੇ ਪਿਛੜ ਇਹੀ ਸਾਲਾ ਹੀਰੋ ਬਣਿਆ ਫਿਰਦਾ ਚਲੋ ਬਈ ਸਾਲੇ ਮੇਰਾ ਪੀ ਕੇ ਮੀਟਿੰਗ ਤੇ ਜਾਓਗੇ ਤੂੰ ਨਾਰਾਜ਼ ਕਿਉਂ ਹੁੰਨਾ ਯਾਰ ਨਹੀਂ ਜਾਂਦੇ ਮੀਟਿੰਗ ਤੇ ਮੈਨੂੰ ਥੱਲੇ ਲਾਓ ਥੱਲੇ ਲੱਗਾ ਤੇ ਹੋਇਆ ਆਪਣੀ ਹੋਣ ਵਾਲੀ ਜਨਾਨੀ ਤੇ ਹੋਰ ਕਿੰਨਾ ਕੁ ਥੱਲੇ ਲੱਗਣਾ ਈ ਮਾਮਾ ਨਾਲੇ ਰਾਜੇ ਕਈ ਵਾਰੀ ਮੀਟਿੰਗ 'ਚ ਨਾ ਬੰਦੇ ਦੀ ਲੱਸੀ ਜੀ ਹੋ ਜਾਂਦੀ ਹੈ ਫਿਰ ਖਾਦੀ ਪੀਤੀ 'ਚ ਨਾ ਜ਼ਿਆਦਾ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਆ ਲੈ ਫੜ ਤੂੰ ਵੀ ਖਿੱਚ ਲੈ ਫੜ ਮੈਨੂੰ ਸੱਚ ਸੱਚ ਦੱਸੋ ਮੈਨੂੰ ਲੈ ਕੇ ਕਿੱਥੇ ਚੱਲੇ ਹੋ ਲੁਧਿਆਣੇ ਤੇਰਾ ਬਰਥਡੇ ਸੈਲੀਬ੍ਰੇਟ ਕਰਨ ਸਾਲਿਓ ਕੱਲ ਰਾਤ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ ਰਾਤ ਦਾ ਹੁਣ ਤੱਕ ਮੈਂ ਜੰਮਿਓ ਜਾਣਾ ਨਾਲੇ ਮੈਂ ਸੀਰਤ ਨੂੰ ਨਹੀਂ ਦੱਸ ਕੇ ਆਇਆ ਰਾਤੀ ਗਿਆ ਤੇ ਆਇਆ ਸੀ ਦੱਸਣ ਸਹੁਰਿਆਂ ਨੇ ਫਿਰ ਠੁੱਡਾਂ ਨਾਲ ਸਗਨ ਪਾ ਤੋਰਿਆ ਵਾਪਸ ਗੱਡੀ ਰੋਕੋ ਸਾਲਿਓ ਮੈਂ ਕਿਹਾ ਸੀ ਗੱਡੀ ਰੋਕੋ ਨਾ ਕਿ ਠੋਕੋ ਆਇਓ ਠੋਕਤਾ ਮੇਰਾ ਆਟੋ ਉਹ ਕਿਹੜਾ ਉਹ ਮੇਰਾ ਸਾਲਾ ਛੋਟੀ ਭੈਣ ਨੂੰ ਓਏ ਦਿਮਾਗ ਖਰਾਬ ਆ ਤੇਰਾ ਸਾਲਿਆ ਤੈਨੂੰ ਅੰਨਾ ਮੈਂ ਹੋ ਗਿਆ ਦੱਸਦਾ ਯਾਰ ਤੈਨੂੰ ਓਏ ਤਾਂ ਸਾਲਾ ਮੇਰਾ ਜੀਜਾ ਇਹ ਤਾਂ ਮੇਰਾ ਸਾਲਾ ਹੈ ਤੁਸੀਂ ਕਹਿ ਕੇ ਅਸੀਂ ਵੀ ਦਿੱਲੀ ਚੱਲੇ ਆ ਗੱਲ ਸੁਣ ਸਾਲਾ ਤੇਰਾ ਆਟੋ ਚਲਾਉਂਦਾ ਓਏ ਤੂੰ ਤਾਂ ਕਹਿੰਦਾ ਸੀ ਤੇਰੀ ਸਹੁਰਿਆਂ ਦੀ ਲਿਵੜੇ ਵਾਲਿਆਂ ਨਾਲ ਸਾਂਝ ਆ ਅੱਜ ਪਤਾ ਲੱਗਿਆ ਲਿਵੜੇ ਵਾਲਿਆਂ ਨੇ ਆਟੋ ਵੀ ਪਾਏ ਹੋਏ ਆ ਓਏ ਆਟੋ ਵਾਲਾ ਹੌਲੀ ਚਲਾਉਂਦਾ ਸੀ ਮੈਂ ਕਿਹਾ ਮੈਂ ਜਲਦੀ ਜਾਣਾ ਮੈਨੂੰ ਫੜਾ
ਪਰ ਤੁਸੀਂ ਤਾਂ ਦਿੱਲੀ ਇੰਟਰਵਿਊ ਤੇ ਜਾ ਰਹੇ ਸੀ। ਸਾਲੇ ਜੇ ਤੇਰੇ ਚ ਨਾ ਵੱਜਦੇ ਹੁਣ ਨੂੰ ਕਦੇ ਪਹੁੰਚ ਜਾਣਾ ਪਰ ਇੱਧਰ ਤਾਂ ਲੁਧਿਆਣਾ ਹੈ। ਨਹੀਂ ਅੱਛਾ ਸਾਨੂੰ ਕਿਸੇ ਨੇ ਦੱਸਤਾ ਲੁਧਿਆਣਾ ਇੱਧਰ ਲੋਕੀ ਵੀ ਸਾਡੇ ਪਾਗਲ। ਪਰ ਇਹਨਾਂ ਸੱਜ ਧੱਜ ਕੇ ਚੱਲੇ ਕਿੱਥੇ ਹੋ ਮੈਨੂੰ ਤਾਂ ਸੱਚ ਦੱਸ ਦਿਓ। ਉਹ ਸੱਚ ਤੈਨੂੰ ਕੀ ਦੱਸਾਂ, ਸੱਚ ਤਾਂ ਮੈਨੂੰ ਆਪ ਨਹੀਂ ਪਤਾ ਹੈ। ਦਰਅਸਲ ਇਹਨੇ ਦੱਸਣਾ ਵੀ ਨਹੀਂ, ਇਹਦੀ ਅਸਲ ਚ ਮੰਗੇਤਰ ਨਾਰਾਜ਼ ਹੋ ਗਈ ਹੈ ਤੇ ਲੁਧਿਆਣੇ ਦੀ ਮੰਗੇਤਰ ਨੂੰ ਮਨਾਉਣ ਚੱਲ ਰਿਹਾ। ਅੱਛਾ ਫਿਰ ਮੈਨੂੰ ਵੀ ਨਾਲ ਹੀ ਲੈ ਚਲੋ। ਮੈਂ ਵੀ ਵਕੀਲ ਨੂੰ ਲੈ ਕੇ ਕਚਹਿਰੀ ਜਾਣਾ ਸੀ ਲੁਧਿਆਣੇ। ਮੈਂ ਲੇਟ ਹੋ ਰਿਹਾ। ਨਾਲੇ ਮੈਂ ਕਿਹੜਾ ਦੀਦੀ ਨੂੰ ਦੱਸਣਾ ਵੀ ਤੁਸੀਂ ਇੰਟਰਵਿਊ ਤੇ ਨਹੀਂ ਗਏ। ਯਾਰ ਮੈਂ ਇਹਨੂੰ ਆਲਮੋਸਟ ਤਾਂ ਕਿਉਂ ਸਮਝੋ ਯਾਰ, ਪਤਾ ਮਿਹਨਤ ਵਾਲੀ ਗੱਲ ਹੀ ਹੈ, ਨਹੀਂ ਤਾਂ ਮੁੜ ਕੇ ਜਾ ਕੇ ਇਹਨੇ ਘਰੇ ਮੇਰੀ ਰੇਲ ਬਣਾ ਦੇਣੀ ਹੈ। ਬੋਲਦੇ ਨਹੀਂ। ਉਹ ਬੋਲੀਏ ਕਿ ਸਵਾ ਜਿਹਦੇ ਪਿੱਛੇ ਮਿਹਨਤਾਂ ਕਰਦਾ ਉਹ ਤਾਂ ਸਾਲਾ ਪਿੱਛੇ ਚੱਪ ਮਾਰ ਕੇ ਬਹਿ ਗਿਆ। ਚਲੋ ਯਾਰ ਚਲੋ ਯਾਰ ਬਸ ਰੁਕ ਦੋ ਆ ਕੇ ਵਕੀਲ ਤਾਂ ਕਰ ਇੱਥੇ ਹੀ ਕਰਨਾ। ਹਾਂ ਬਸ ਥੈਂਕ ਯੂ। ਓਕੇ ਜੀ ਮਿਲਦੇ ਆ। ਤਾਂ ਮਾਡਲ ਸਾਡੇ ਨਾਲ ਰਹੂਗੀ। ਆਹੋ ਕਿਉਂ? ਉਹ ਕੰਪਲੀਮੈਂਟਰੀ। ਦਰਅਸਲ ਮਿੱਤਰ ਪਿਆਰਿਆ, ਰਾਤੀ ਤੈਨੂੰ ਭਾਬੀ ਵਾਸਤੇ ਰੋਂਦਿਆਂ ਵੇਖ ਕੇ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੋਇਆ। ਬਸ ਅਸੀਂ ਆਪਣਾ ਸੁੱਤਾ ਜ਼ਮੀਰ ਜਗਾ ਲਿਆ ਤੇ ਨਾਲ ਹੀ ਸ਼ੈਫੀ ਨੂੰ ਫੋਨ ਲਾ ਲਿਆ। ਬਸ ਤੈਨੂੰ ਇੱਕ ਵਾਰੀ ਆਪਣਾ ਜ਼ਮੀਰ ਮਾਰਨਾ ਪੈਣਾ, ਫਿਰ ਵੇਖੀ ਸ਼ੈਫੀ ਦੀ ਸੂਰਤ ਚੋਂ ਤੇਰੀ ਸੀਰਤ ਕਿਵੇਂ ਦਿਖਦੀ ਆ। ਜੇ ਨਾ ਦੇਖੀ ਆਪਾਂ ਸਾਲੀ 1 ਮਿੰਟ ਨਹੀਂ ਖੜਨ ਦੇਣੀ, ਮਗਰੇ ਦੂਜੀ ਨੂੰ ਰਿਕਵੈਸਟ ਕਰ ਲੈਣੀ। ਮੈਂ ਆਪਣਾ ਜ਼ਮੀਰ ਨਹੀਂ ਮਾਰ ਸਕਦਾ। ਜੇ ਨਹੀਂ ਮਾਰ ਸਕਦਾ ਸਾਡਾ ਮਰਿਆ ਮਰਾਇਆ ਲੈ ਜਾ। ਸਾਲਿਓ ਤੁਸੀਂ ਮੇਰਾ ਘਰ ਬਸਾਉਣਾ ਮੈਂ ਕੋ ਉਜਾੜਨਾ ਵਾ। ਉਹ ਗੱਲ ਤਾਂ ਸੁਣ ਵੀਰੇ, ਜਦੋਂ ਦੀ ਅਗਲੀ ਨੇ ਤੇਰੀ ਫੋਟੋ ਦੇਖੀ ਹੈ ਉਹ ਤਾਂ ਪਿੱਛੇ ਪੈ ਗਈ, ਕਹਿੰਦੀ ਫੋਟੋ 'ਚ ਮੁੰਡਾ ਸਾਫ਼ ਦਿਖਾਈ ਨਹੀਂ ਦਿੰਦਾ, ਸਾਹਮਣੇ ਮਿਲਾਓ। ਬਸ ਸਾਹਮਣੇ ਮਿਲ ਕੇ ਨਾਲ ਦੀ ਨਾਲ ਨਿਕਲ ਜੀ ਤੂੰ। ਉਹ ਤੁਮਾਰ ਪਰੇ। ਕਮਿੰਗ। ਜੱਸੀ Hey Shafi, how are you, my love? Good to see you. Meet my friend Guri. Hi, Guri Broad. And actually he's name. ਜੱਸੀ ਕਿੱਥੇ ਗਾਇਬ ਰਹਿੰਦੇ ਤੁਸੀਂ? ਨਾ ਤੁਹਾਡਾ ਫੋਨ ਮਿਲਦਾ ਨਾ ਕੋਈ ਅਤਾ ਪਤਾ। I'm so sorry darling. ਦਰਅਸਲ ਨਾ ਨਵੇਂ ਸਟਰਗਲਰ ਮਾਡਲ ਜਿਹੜੇ ਫੋਨ ਕਰ ਕਰਕੇ ਤੰਗ ਬਹੁਤ ਕਰਦੇ, ਮੈਂ ਆਪਣਾ ਮੋਬਾਈਲ ਨੰਬਰ ਹੀ ਬਦਲਦਾ ਰਹਿਣਾ। ਬਾਈ ਦਾ ਵੇ ਆਪਣਾ ਨਵਾਂ ਆਫਿਸ ਬਣਾਇਆ, ਇਹਦੇ 'ਚ ਮੇਰੇ ਸਾਰੇ ਨਵੇਂ ਨੰਬਰ ਹੈਗੇ ਆ। ਮੀਟ ਮਾਈ ਫਰੈਂਡ ਲੱਕੀ, ਅੱਜ ਹੀ ਜੰਮੇ ਨੇ। ਅੱਜ ਜੰਮੇ ਨੇ? ਇਹਨੇ ਵੱਡੇ ਵੀ ਹੋ ਗਏ? ਅੱਜ ਦੇ ਦਿਨ ਜੰਮਿਆ ਸੀ। ਓ ਇਟਸ ਅ ਬਰਥਡੇ। ਹੈਪੀ ਬਰਥਡੇ। ਲੱਗਦਾ ਸ਼ਾਇਦ ਮੇਰਾ ਬਰਥਡੇ ਵੀ ਅੱਜ ਹੀ ਹੈ। ਰੂਮ ਬੜਾ ਸੋਹਣਾ ਹੈ। ਅਸੀਂ ਜੀ ਸਪੈਸ਼ਲ ਰਿਕੁਐਸਟ ਤੇ ਲਿਆ, ਉਹਨਾਂ ਨੂੰ ਕਿਹਾ ਸਾਨੂੰ ਹਨੀਮੂਨ ਕਮਰਾ ਦੇ ਦਿਓ, ਅਸੀਂ ਬਰਥਡੇ ਆਪਾਂ ਕੇਕ ਕੱਟੀਏ ਤੇ ਚਲੀਏ। ਤੁਸੀਂ ਕਿਤੇ ਹੋਰ ਵੀ ਜਾਣਾ ਹੈ? ਜੀ ਅਬ ਇਹਨੇ ਜਾਣਾ 3-4 ਥਾਵਾਂ ਤੇ ਅਜੇ ਹੋਰ ਕੇਕ ਕੱਟਣ ਜਾਣਾ। ਜਿੱਦਾਂ ਮੰਤਰੀ ਨਹੀਂ ਜਾਂਦੇ ਹੁੰਦੇ ਰੀਬਨ ਕੱਟਣ ਵਾਸਤੇ, ਇਹ ਜੇ ਮੁੰਡਾ ਖੁੰਡਾ ਨਾ ਇਹਨੂੰ ਫਿਰ ਕੇਕ ਕੱਟਣ ਵਾਸਤੇ ਬੁਲਾ ਲੈਂਦੇ ਹੁੰਦੇ ਨੇ। ਕੇਕ ਦਾ ਤਾਂ ਮੈਨੂੰ ਪਤਾ ਨਹੀਂ, ਪਰ ਅੱਜ 3-4 ਗਰਦਨਾਂ ਜ਼ਰੂਰ ਘੱਟ ਹੋਣਗੀਆਂ। ਤੂੰ ਤਾਂ ਗੁੱਸੇ ਕਰ ਗਿਆ ਯਾਰ। ਬਸ ਤੇਰਾ ਕੇਕ ਕੱਟ ਦਈਏ ਨਾਲ ਹੀ ਨਿਕਲੇ ਲਓ। ਮੈਨੂੰ ਤਾਂ ਵੀਰਾਂ ਲੈ ਕੇ ਆ ਗਿਆ। ਜੀਜਾ ਜੀ ਸਾਰੇ ਕਹਿ ਰਹੇ ਸੀਗੇ ਤੁਹਾਡੀ ਗੱਡੀ ਵੇਖ ਕੇ ਕਿ ਗੱਡੀ ਵਾਲੇ ਨੂੰ ਮਿਲਣਾ। ਤੁਸੀਂ ਪਛਾਣਦੇ ਉਹਨਾਂ ਨੂੰ? ਪਛਾਣੋ? ਲੱਗਦਾ ਸਾਲੇ ਵਾਲੀ ਗੱਲ ਤਾਂ ਇਹਨੂੰ ਹੀ ਵੇਖ ਕੇ ਬਣਾਈ ਹੋਣੀ ਕਿਸੇ ਨੇ। ਪੱਕੀ ਗੱਲ ਹੈ। ਤੂੰ ਇੱਥੇ ਕੀ ਲੈਣਾ ਹੈ? ਮੇਰਾ ਤਾਂ ਗੱਡੀ 'ਚ ਬੈਗ ਰਹਿ ਗਿਆ ਸੀ। ਪਰ ਆਹ ਕੌਣ ਹੈ? ਇਹ ਤਾਂ ਆਪਣੇ ਦਿਮਾਗ 'ਚ ਸਲਿੱਪ ਕਰ ਗਿਆ। ਆਪਣੇ ਲੱਕੀ ਦੀ ਮੰਗੇਤਰ। ਮੰਗੇਤਰ? ਉਹ ਨਹੀਂ ਆ ਜਿਹਦੀ ਮੰਗੇਤਰ ਹੈ ਉਹ ਤਾਂ ਮੰਨਦਾ ਨਹੀਂ। ਨਹੀਂ ਰੁੱਸੀ ਹੋਈ ਨਾ ਉਹਦੇ ਨਾਲ ਤੇ ਉਹਨੂੰ ਲੱਗਦਾ ਵੀ ਰਿਸ਼ਤਾ ਟੁੱਟ ਗਿਆ। ਐਦਾਂ ਨਹੀਂ ਰਿਸ਼ਤੇ ਟੁੱਟਦੇ ਹੁੰਦੇ, ਮੰਗੇਤਰ ਨਾਲ ਖੂਨ ਦੇ ਸਬੰਧ ਹੁੰਦੇ ਨੇ। ਮੰਗੇਤਰ ਮੰਗੇਤਰ ਹੀ ਹੁੰਦੀ ਹੈ, ਜੋ ਮਰਜ਼ੀ ਹੋ ਜਾਏ। ਅੱਛਾ ਜਿਨ੍ਹਾਂ ਨੂੰ ਤੁਸੀਂ ਮਨਾਉਣ ਆਏ ਸੀ ਤੁਸੀਂ ਮੰਨ ਕੀ ਗਏ ਟੁੱਟੇ ਜੀ? ਛਿੱਤਰ ਵਾਂਗੂ ਸਾਲੇ ਗਾਹ ਵਧੀਆਂ ਨੇ। ਉਹਨਾਂ ਦੀ ਮਸਾ ਸੁਲਾ ਹੋਈ ਆ, ਤੂੰ ਲੜਾਈ ਕਰਾ ਕੇ ਹਟੇਗਾ ਹੁਣ? ਉਹ ਯਾਰ ਅਗਲੇ ਦਾ ਜਨਮ ਦਿਨ ਆ, ਉਹ ਕੇਕ ਕੱਟਣ ਨੂੰ ਬੈਠਿਆ, ਤੂੰ ਆ ਕੇ ਆਪਣੇ ਝੱਜੂ ਪਾ ਲਿਆ ਵਿੱਚ। ਚਲੋ ਆਓ ਕੱਟੀਏ ਫਿਰ ਤੂੰ ਕੇਕ। ਹਰੇਕ ਗੱਲ 'ਚ ਪੁੱਛ ਜਾ ਕਰ। ਤੇਰੀ ਇਸੇ ਇੰਟਰਫੀਰੈਂਸ ਕਰਕੇ ਸਾਲਿਆ ਅੱਜ ਤੱਕ ਮਾਮਾ ਨਹੀਂ ਬਣਿਆ ਤੂੰ। ਚਲੋ ਬਾਹਰ ਲੈ ਕੇ ਚੱਲੋ ਉਹਨੂੰ। ਓ ਯਾਰ ਤੁਸੀਂ ਸਾਰੇ ਕਿੱਥੇ ਚੱਲੇ ਹੋ ਯਾਰ ਤੁਸੀਂ? ਉਹਨੂੰ ਪੇਸਟਰੀ ਖਾਣ ਚੱਲਿਆ, ਤੁਸੀਂ ਕੇਕ ਖਾ ਲਓ। ਵੈਸੇ ਇਹੋ ਜਿਹੇ ਸਾਲੇ ਨਾਲੋਂ ਨਾ ਬੰਦਾ ਛੜਾ ਮਰ ਜੇ ਤੇ ਕੀ ਮਾੜਾ। ਉਹ ਡੈਂਪੀ ਮਾਰ ਸਾਲੇ ਚਾਪੜ ਜਿਹਦੇ ਮੂੰਹ ਤੇ ਬੈਗ। ਆ ਫੜ ਤੇ ਫਾੜੀ ਹੋ ਜਾ ਸਾਲਾ। ਜੇ ਭੈਣ ਨਾਲ ਭੈਣ ਦੀ ਤੁਹਾਡੇ ਨਾਲ ਤਾਂ ਮੈਂ ਦੱਸਦਾ ਕਿਹਨੂੰ ਕਹੀ ਦਾ ਸਾਲਾ। ਨਾ ਭੈਣ ਵਾਪਸ ਲੈ ਜਾ, ਮੈਨੂੰ ਕਹਿ ਲੈ ਸਾਲਾ। ਹੁਣ ਤਾਂ ਖੁਸ਼ ਹੈ? ਉਹ ਤੁਰ ਜਾ ਹੁਣ, ਘੱਟਾ ਡੀਕਦਾ ਜਾ ਨਿਕਲ। ਚੱਲ ਸਾਲਾ ਹੀ ਦਿਖਾਓ। ਸੋ ਕਿੰਨੀਆਂ ਗਰਲਫ੍ਰੈਂਡਸ ਨੇ ਤੁਹਾਡੀਆਂ? ਜੀ ਇੱਕ। ਸਿਰਫ ਇੱਕ? ਦੋ ਕਿਉਂ ਨਹੀਂ? ਅੱਜ ਕੱਲ ਤਾਂ ਮੋਬਾਈਲ ਫੋਨਸ ਵੀ ਤਰੱਕੀ ਕਰ ਗਏ ਨੇ, ਉਹਨਾਂ ਵਿੱਚ ਵੀ 2-2 ਸਿਮ ਪੈਂਦੇ ਨੇ। ਉਹ ਤਾਂ ਜੀ ਵੇਲੇ ਦੀ ਗੱਲ ਆ। ਕਿਸੇ ਟਾਈਮ ਮੈਂ ਵੀ ਆਪਣੇ ਦੇਸੀ ਜੇ ਮੋਬਾਈਲ ਦੇ ਵਿੱਚ ਜੀ 6-7 ਸਿਮ ਪਸਾ ਲੈਂਦਾ ਸੀ। ਨੌਟੀ। ਦੁਨੀਆ 'ਚ ਦੇਖੋ ਯਾਰ ਦੋਸਤਾਂ ਬਥੇਰੇ ਹੁੰਦੇ ਨੇ, ਪਰ ਆਪਣੇ ਵਰਗੇ ਯਾਰ ਅਨਮੁੱਲੇ ਘੱਟ ਹੀ ਮਿਲਦੇ ਨੇ। ਦੇਖੋ ਆਪਾਂ ਕਿੰਨੀ ਕਮੀਨਗੇ ਦੇ ਨਾਲ ਆਪਣੇ ਯਾਰ ਨੂੰ ਸੀਰਤ ਵਾਲੀ ਮੁਸੀਬਤ 'ਚੋਂ ਕੱਢ ਕੇ ਉਹ ਮਾਰਿਆ ਪਰਾਂ ਕਿ ਨਹੀਂ?
ਯਾਰ ਮੈਨੂੰ ਲੱਗਦਾ ਆਪਾਂ ਸਿੰਸੈਰਿਟੀ ਕੁਝ ਜ਼ਿਆਦਾ ਨਹੀਂ ਦਿਖਾਤੀ। ਉਹ ਕਿਵੇਂ? ਐਡੀ ਸੋਹਣੀ ਕੁੜੀ ਤਾਂ ਕਦੇ ਜ਼ਿੰਦਗੀ 'ਚ ਆਪਣੇ ਲਈ ਨਹੀਂ ਲੱਭੀ ਜਿੰਨੀ ਆਪਾਂ ਮਨ ਮਾਰ ਕੇ ਉਹਦੇ ਲਈ ਲੱਭਤੀ। ਨਹੀਂ ਇਹ ਸੀਰਤ ਕੌਣ ਹੁੰਦੀ ਹੈ ਸਾਡੇ ਯਾਰ ਦੀ ਜ਼ਿੰਦਗੀ ਬਰਬਾਦ ਕਰਨ ਵਾਲੀ? ਅਸੀਂ ਮਰ ਗਏ ਆਪ ਕਰਾਂਗੇ ਯਾਰ ਦੀ ਜ਼ਿੰਦਗੀ ਬਰਬਾਦ। ਯਾਰ ਹੁਣ ਤਾਂ ਵਾਵਾ ਚਿਰ ਹੋ ਗਿਆ ਉਹਨੂੰ ਇਕੱਲੇ ਨੂੰ ਛੱਡਿਆ। ਹੁਣ ਤੱਕ ਤਾਂ ਪਿਆਰ ਦਾ ਨਗਮਾ ਛੇੜ ਲਿਆ ਹੁਣ। ਕੱਚ ਦਾ ਸਮਾਨ ਸਮਾਂ ਰਿਸਕੀ ਉੱਤੋਂ ਸਾਲੀ ਪੂਰ ਜੀ ਪਵੇ ਹੋ ਨੱਚਦੀ ਦੇ ਪੈਰ ਜਾਂਦਾ ਦਿਲ ਕੀ ਹੜਾ ਬੜੋ ਡਿੱਗ ਨਾ ਪਵੇ ਹੜਾ ਬੜੋ ਡਿੱਗ ਨਾ ਪਵੇ ਹੋ ਕੱਚ ਦਾ ਸਮਾਨ ਸਮਾਂ ਰਿਸਕੀ ਉੱਤੋਂ ਸਾਲੀ ਪੂਰ ਜੀ ਪਵੇ ਹੋ ਨੱਚਦੀ ਦੇ ਪੈਰ ਜਾਂਦਾ ਦਿਲ ਕੀ ਹੜਾ ਬੜੋ ਡਿੱਗ ਨਾ ਪਵੇ ਵਾਲਾਂ ਵਿੱਚ ਖੁੱਲ ਗਿਆ ਕਲਿੱਪ ਕੁੜੀ ਦੇ ਹਾਂ ਮੁੰਡਿਆਂ ਨੂੰ ਚੱਕੀ ਜਾਂਦੇ ਜੱਕ ਕੁੜੀ ਦੇ ਕੱਕੇ ਵਾਲਾਂ ਵਿੱਚ ਖੁੱਲ ਗਿਆ ਕਲਿੱਪ ਕੁੜੀ ਦੇ ਹਾਂ ਮੁੰਡਿਆਂ ਨੂੰ ਚੱਕੀ ਜਾਂਦੇ ਜੱਕ ਕੁੜੀ ਦੇ ਉਹ ਸੱਤ ਰੰਗੀ ਚੁੰਨੀ ਰੰਗ ਮਲਕੀ ਮੋਰਾਂ ਦਾ ਭਲੇਖਾ ਜਾ ਪਵੇ ਖਿਲਰ ਗਈਆਂ ਦਰਾਂ ਹੋ ਚੱਕ ਲੋ ਖਿਲਰ ਗਈਆਂ ਝਾਂਜਰਾਂ ਨਾਲ ਸਾਡੀਆਂ ਖਿਲਰ ਗਈਆਂ ਦਰਾਂ ਮੇਰੀ ਇਸੇ ਗੱਲੋਂ ਅੱਖ ਨਹੀਂ ਲੱਗਦੀ ਹੱਥੇ ਯਾਰਤ ਕੰਬ ਕੇ ਚੜੇ ਕੱਚ ਦਾ ਸਮਾਨ ਸਮਾਂ ਰਿਸਕੀ ਉੱਤੋਂ ਸਾਲੀ ਪੂਰ ਜੀ ਪਵੇ ਹੋ ਨੱਚਦੀ ਦੇ ਪੈਰ ਜਾਂਦਾ ਦਿਲ ਕੀ ਬੜੋ ਬੜੋ ਡਿੱਗ ਨਾ ਪਵੇ ਲਓ ਜੀ ਸੁਪਨਾ ਦਾ ਲੱਕੀ ਬਾਰੇ ਬੜਾ ਪੋਜ਼ਿਟਿਵ ਦੇਖਿਆ ਜੀ ਆਪਾਂ ਬਸ ਹੁਣ ਸਾਕਾਰ ਹੋ ਜਵੇ। ਸਾਕਾਰ ਕਿਵੇਂ ਨਹੀਂ ਹੋਊ? ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ। ਕਮ ਔਨ ਲੱਕੀ ਬੀ ਮਾਡਰਨ। ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਮੈਨੂੰ ਦੇਸੀ ਰਹਿਣ ਦਿਓ। ਲੱਕੀ 21ਵੀਂ ਸਦੀ ਐ ਤਾਂ 19ਵੀਂ ਸਦੀ 'ਚ ਮੇਰੇ ਦਾਦੇ ਦੀਆਂ 5 ਸਹੇਲੀਆਂ ਸੀ ਪਰ ਮੇਰੀ ਇੱਕ ਹੀ ਠੀਕ ਆ। ਲੱਕੀ ਤੇਰੀ ਲਾਈਫ ਬਣਾ ਦੂੰ। ਮੇਰੀ ਮੰਗੇਤਰ ਮੇਰੀ ਰੇਲ ਬਣਾ ਦੂ। ਕਿੰਨਾ ਡਰਦੇ ਹੋ ਤੋਂ? ਉਹਦੇ ਤੋਂ ਵੱਧ ਤਾਂ ਤੁਹਾਡੇ ਤੋਂ ਡਰ ਲੱਗ ਰਿਹਾ। ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ। ਜੋ ਸਮਝਾਉਣਾ ਇੱਧਰ ਬੈਠ ਕੇ ਸਮਝਾਓ, ਇੱਧਰ ਬੈਠ ਮੁੱਕਣ ਵਾਲਾ। ਆਈ ਰੀਅਲੀ ਲਾਈਕ ਯੂ। ਕਮਾਲ ਦੀ ਗੱਲ ਆ ਜੀ, ਇੰਨੀ ਛੇਤੀ ਤਾਂ ਕੋਈ ਫੇਸਬੁੱਕ ਦਾ ਸਟੇਟਸ ਨਹੀਂ ਲਾਈਕ ਕਰਦਾ ਜਿੰਨੀ ਛੇਤੀ ਤੁਸੀਂ ਮੈਨੂੰ ਕਰ ਲਿਆ। ਮੈਨੂੰ ਲੱਗਦਾ ਮੈਨੂੰ ਜਾਣਾ ਚਾਹੀਦਾ ਜੀ। ਸਤਿ ਸ੍ਰੀ ਅਕਾਲ ਜੀ। ਇੰਜੀ ਚਲੇ ਜਾਓਗੇ? ਤੂੰ ਪਰੇ ਮਾਰੇ, ਕਮਾਲ ਦੀ ਗੱਲ ਆ। ਤੂੰ ਮੈਨੂੰ ਧੱਕਾ ਮਾਰਿਆ। ਗੈਟ ਲਾਸਟ। ਸਾਲਿਓ ਤੁਸੀਂ ਚੰਗੀ ਕੀਤੀ ਮੇਰੇ ਨਾਲ। ਮੰਨ ਗਿਆ ਯਾਰਾਂ ਨੇ। ਕਿਉਂ ਫਿਰ ਸਾਲਾ ਚੰਗੀ ਕੀਤੀ ਕਿ ਨਹੀਂ ਯਾਰਾਂ ਨੇ? ਬਈ ਪਹਿਲਾਂ ਮੈਨੂੰ ਟੈਸਟ ਲੈਣ ਦਿਓ। ਤਾਜ਼ਾ ਜ਼ਮੀਰ ਦਫਨਾ ਕੇ ਆਇਆ। ਉਹ ਤਾਂ ਐਂ ਦੱਸ ਸੀਰਤ ਕਿਸ ਚਿੜੀਆ ਦਾ ਨਾਂ? ਮੇਰੀ ਮੰਗੇਤਰ ਆ। ਇਹ ਤਾਂ ਸਾਲਾ ਜੇਬ ਨਹੀਂ ਭੁੱਲਿਆ ਉਹਨੂੰ। ਸਾਲਿਓ ਤੁਹਾਨੂੰ ਕੀ ਲੱਗਦਾ ਸੀ ਮੈਂ ਆਪਣੀ ਜ਼ਮੀਰ ਸੁੱਟ ਦੂੰ? ਹੈ ਜਿਹਨੂੰ ਮੇਰੇ ਪਿੱਛੇ ਪਾ ਕੇ ਆਇਆ ਸੀ ਧੱਕਾ ਮਾਰ ਕੇ ਆਇਆ ਉਹਨੂੰ ਮੈਂ। ਸਾਲਾ ਸ਼ੈਫੀ ਨੂੰ ਧੱਕਾ ਨਹੀਂ, ਤੂੰ ਆਪਣੀ ਕਿਸਮਤ ਨੂੰ ਧੱਕਾ ਮਾਰ ਕੇ ਆਇਆ। ਕਰਾਤੀ ਦੀ ਬੇਇੱਜ਼ਤੀ। ਓਏ ਇੱਧਰ ਗੱਲ ਕਰ ਯਾਰ, ਮੇਰੀ ਬੇਇੱਜ਼ਤੀ ਹੋਈ ਹੈ। ਹਾਂ ਸੱਚ ਇਹਦੀ ਬੇਇੱਜ਼ਤੀ। ਕੁੜੀ ਤਾਂ ਇਹਨੂੰ ਲਾਂਬਾ ਦਊ ਨਾ ਹੁਣ। ਮਾਂ ਪਿਓ ਨੇ ਬਚਪਨ ਚ ਕਿਹਾ ਸੀ ਕਿ ਬੇਟਾ ਹੋਰ ਜ਼ਿੰਦਗੀ ਚ ਜੋ ਮਰਜ਼ੀ ਕਰਿਓ ਪਰ ਕਦੇ ਕਿਸੇ ਕੁੜੀ ਵਾਲੇ ਪਾਸੋਂ ਲਾਂਬਾ ਨਹੀਂ ਆਉਣਾ ਚਾਹੀਦਾ। ਸਾਲੇ ਮਾਪਿਓ ਦੀਆਂ ਸਿਆਣੀਆਂ ਗੱਲਾਂ ਨੂੰ ਵੀ ਆਪਣੇ ਹਿਸਾਬ ਨਾਲੇ ਮੋਡੀਫਾਈ ਕਰ ਲੈਂਦੇ ਨੇ।
ਮੈਂ ਮਨਾ ਕੇ ਆਉਣਾ ਯਾਰ ਉਹਨੂੰ ਕੁੜੀ ਦੀ ਬਹੁਤ ਬੇਇੱਜ਼ਤੀ ਹੋਈ। ਕਿੱਧਰ ਮੈਨੂੰ ਜਾਣ ਦੇ। ਕਿਹੜੀ ਗੱਲੋਂ ਤੂੰ ਜਾਏਗਾ? ਮੈਨੂੰ ਡਾਕਟਰ ਨੇ ਬੈੱਡ ਰੈਸਟ ਦੱਸੀ ਹੈ। ਉਹ ਵੀਰੇ ਤੇਰੇ ਨਾਲੋਂ ਨਾਰਾਜ਼ ਹੈ। ਤੈਨੂੰ ਪਤਾ ਹੈ ਜੀ ਸਿਚੁਏਸ਼ਨ ਮੈਂ ਚੰਗੀ ਤਰ੍ਹਾਂ ਟੈਕਲ ਕਰ ਲੈਣਾ। ਮੈਨੂੰ ਜਾਣ ਇਹ ਕਰੂਗਾ ਸਾਲਾ ਉਹਨੂੰ ਟੈਕਲ। ਸਾਲੇ ਤੋਂ ਆਪਣੀ ਰੈਗੂਲਰ ਟੀਮ ਹੀ ਟੈਕਲ ਨਹੀਂ ਹੁੰਦੀ, ਟੈਂਪਰੇਰੀ ਨੂੰ ਕਰ ਲੂਗਾ ਇਹ। ਹੁਣ ਤੁਹਾਨੂੰ ਗਾਲ ਆ ਜੇ ਮੈਨੂੰ ਰੋਕੂ ਮੈਂ ਚੱਲਿਆ। ਓ ਤਾਇਆ ਇਧਰ ਅਸੀਂ ਮਰ ਗਏ, ਅਸੀਂ ਮਰ ਗਏ, ਦੱਸ ਅਸੀਂ ਮਰ ਗਏ। ਮੈਂ ਹੀ ਜਾਣਾ ਯਾਰ। ਉਹ ਦਫਾ ਹੋਵੋ, ਜਿਹਨੇ ਜਾਣਾ ਜਾਓ। ਯਾਰ ਕਿਉਂ ਬੱਚਿਆਂ ਵਾਂਗੂ ਹਰਕਤਾਂ ਕਰਨ ਡਏ ਹੋ? ਨਿਆਣੇ ਹੋ ਤੁਸੀਂ। ਮੈਚੋਰਟੀ ਨਾਲ ਫੈਸਲਾ ਕਰੀਦਾ ਹੁੰਦਾ। ਦੱਸ ਕਿਹੜਾ ਮੈਚੋਰਟੀ ਵਾਲਾ ਫੈਸਲਾ? ਮੈਂ ਕਰਦਾ ਮੈਚੋਰਟੀ ਨਾਲ ਫੈਸਲਾ। ਚੱਲ ਇਧਰ ਆ। ਉੱਕੜ ਦੁੱਕੜ ਪੰਬਾ 80 90 ਪੂਰਾ 100 100 ਗਲੋਟਾ ਤਿੱਤਰ ਮੋਟਾ ਚੱਲ ਮਦਾਰੀ ਪੈਸਾ ਖੋਟਾ ਖੋਟਾ ਮੈਂ ਜਿੱਤ ਗਿਆ, ਮੈਂ ਜਿੱਤ ਗਿਆ, ਮੈਂ ਜਿੱਤ ਗਿਆ। ਮੈਂ ਆ ਚੱਲਿਆ। ਯਾਰ ਇਹ ਉੱਕੜ ਦੁੱਕੜ ਵਾਲਾ ਆਈਡੀਆ ਕਿਸ ਬੇਵਕੂਫ ਦਾ? ਤੇਰਾ ਸ਼ੈਫੀ ਸ਼ੈਫੀ ਸ਼ੈਫੀ। ਉਹ ਨਹੀਂ ਕੋਈ ਨਹੀਂ ਡਿੱਗਿਆ। ਨਾਲੇ ਕਦੇ ਥੋੜਾ ਮੋਟਾ ਝਗੜਾ ਹੋਇਆ, ਇੱਥੇ ਤਾਂ ਵੱਡੀ ਲੜਾਈ ਹੋਈ ਲੱਗਦੀ ਹੈ। ਸ਼ੈਫੀ ਜੀ ਸ਼ੈਫੀ। ਉਹ ਸਾਲਿਆ ਕਿਤੇ ਵੋਟੀਆਂ ਨੇ ਛਾਪਾ ਤੇ ਨਹੀਂ ਮਾਰ ਲਿਆ? ਸਾਲਿਆ ਕਿਵੇਂ ਹਟ ਪਾਇਆ? ਦਰਵਾਜ਼ੇ 'ਚ ਹੱਥ ਆ ਗਿਆ। ਉਹ ਸਾਲਿਆ ਤੇਰੇ ਢਿੱਡ 'ਚ ਅਲਸਰ ਤਾਂ ਨਹੀਂ ਫੜ ਗਿਆ? ਮਾਰਤੀ ਸ਼ੈਫੀ ਮਾਰਤੀ। ਤੂੰ ਸ਼ੈਫੀ ਮਾਰਤੀ? ਸਾਲਿਆ ਤਾਂ ਮਾਰੀ ਹੈ। ਉਹ ਮੇਰਾ ਦਿਮਾਗ ਹਿੱਲ ਗਿਆ, ਮੈਂ ਤਾਂ ਸਿਰਫ ਉਹਨੂੰ ਧੱਕਾ ਮਾਰਿਆ ਸੀ। ਮੈਂ ਮਰੀ ਪਈ ਦੀ ਲਾਸ਼ ਦੇਖ ਕੇ ਉੱਤੇ। ਸਾਲਿਆ ਤੂੰ ਕਿਵੇਂ ਕਹਿ ਸਕਦਾ ਉਹ ਮਰ ਗਈ? ਤੂੰ ਉਹਦੀ ਕਵਰ ਚੈੱਕ ਕੀਤੀ ਸੀ? ਉਹ ਕਬਜ਼ ਨਹੀਂ ਨਬਜ਼ ਹੁੰਦੀ ਆ। ਜੋ ਵੀ ਹੈ ਚੈੱਕ ਕੀਤੀ ਸੀ? ਯਾਰ ਤੇਰੀ ਫੇਸ ਟੂ ਫੇਸ ਗੱਲ ਹੋਈ ਲਾਸ਼ ਨਾਲ? ਤੈਨੂੰ ਲਾਸ਼ ਨੇ ਕਿਹਾ ਕਿ ਮੈਂ ਮਰ ਗਈ? ਉਹ ਖੂਨ ਦਾ ਚੱਪੜ ਲੱਗਿਆ। ਛੱਪੜ ਕਿਵੇਂ ਲੱਗ ਸਕਦਾ? ਦੇਖਣ ਨੂੰ ਤਾਂ ਸਾਲੀ ਦੀ ਹੋਮੋਗਲੋਬਿਨ 7 ਲੱਗਦੀ ਹੈ। ਪਤਾ ਤੁਹਾਨੂੰ ਉਦੋਂ ਲੱਗੂ ਜਦੋਂ 302 ਲੱਗੀ, ਉਹ ਵੀ ਆਪਣੇ ਸਾਰਿਆਂ ਤੇ। ਹਾਂ ਅਗਲੀ ਖੂਨ ਨਾਲ ਲੱਤ ਪੱਤ ਹੋਈ ਪਈ ਹੈ। ਓਏ ਬਾਂਦਰਾ ਉਹਦੀ ਨਕਸੀਰ ਫੁੱਟ ਗਈ ਹੋਣੀ ਐ। ਸਾਰਾ ਹੋਟਲ ਸਿਰ ਤੇ ਚੁੱਕ ਲਿਆ ਤੂੰ। ਨਕਸੀਰ ਨਹੀਂ ਫੁੱਟੀ, ਤਕਦੀਰ ਫੁੱਟ ਗਈ। ਉਹ ਵੀ ਆਪਣੇ ਸਾਰਿਆਂ ਦੀ। ਮਰ ਗਏ ਮਰ ਗਏ। ਉਹ ਮੈਨੂੰ ਲੱਗਦਾ ਇਹਨੇ ਸਾਲੇ ਨੇ ਕੋਈ ਚੰਦ ਚੜਾਤਾ। ਜਾ ਕੇ ਦੇਖ ਲਓ ਕਿਤੇ ਕੋਈ ਪੰਗਾ ਹੀ ਨਾ ਪਤਾ ਹੋਵੇ। ਕਰ ਲਓ ਫਨ। ਚਲੋ ਫਨ ਦੇ ਲੱਗੇ। ਮੇਰੇ ਸਾਲੇ ਨੇ ਕੀ ਪੰਗਾ ਪਾਤਾ? ਸਾਲਿਆ ਸੱਚੀ ਮਾਰਤੀ ਆ। ਉਹ ਮੈਂ ਨਹੀਂ ਮਾਰੀ। 365 ਚਲਿੱਤਰ ਮਾਰਦੇ, ਸਾਰਾ ਸਾਲ ਬੰਦੇ ਨੂੰ ਮਾਰਦੇ। ਕਿਸੇ ਨੇ ਨਹੀਂ ਕਿਹਾ ਸਾਲੇ ਨੇ। ਨਾਲੇ ਸਾਲ ਨਹੀਂ ਸਾਰੀ ਉਮਰ ਨਹੀਂ ਫਸੋਗੇ। ਫਾਂਸੀ ਲੱਗੂਗੀ ਫਾਂਸੀ। ਉਹ ਮੈਂ ਤਾਂ ਕੱਲਾ ਧੱਕਾ ਹੀ ਮਾਰਿਆ ਸੀ। ਪਹਿਲਾਂ ਵੀ ਕਈ ਤੇਰੇ ਧੱਕੇ ਚੜੇ ਨੇ। ਸਾਲਿਆ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਤੂੰ? ਕੀ ਪਤਾ ਉਹਨੇ ਸੁਸਾਈਡ ਕੀਤੀ ਹੋਵੇ। ਸਾਲਿਆ ਸੁਸਾਈਡ ਕਰਨ ਨੂੰ ਕਹਾ, ਸਾਲੀ ਨੇ ਆੜਤੀ ਦੇ ਪੈਸੇ ਦੇਣੇ ਸੀ। ਚੰਗਾ ਭਲਾ ਤਾਂ ਕਮਾਉਂਦੀ ਸੀ। ਉਹ ਗੱਲ ਸੁਣੋ, ਆਪਾਂ ਇਹਦੇ ਯਾਰ ਆ, ਨਾਲ ਤਾਂ ਹੁਣ ਖੜਨਾ ਹੀ ਪਊਗਾ। ਲੱਕੀ ਵੀਰੇ ਤੈਨੂੰ ਚਾਹੀਦੀ ਰੋਟੀ, ਮੈਂ ਆਪ ਦੇ ਕਿਆ ਕਰੂੰਗਾ। ਸਾਲਿਆ ਪਰੇ ਮਰ। ਮੈਂ ਹੁਣੇ ਠਾਣੇ ਜਾ ਕੇ ਪੁਲਿਸ ਬੁਲਾ ਕੇ ਲਿਆਉਣਾ। ਉਹ ਪਾਗਲ ਆ, ਦਿਮਾਗ ਖਰਾਬ ਹੋ ਗਿਆ ਤੇਰਾ। ਪੁਲਿਸ ਨੂੰ ਬੁਲਾ ਕੇ ਲਿਆਣਾ ਤੂੰ? ਸਾਡੀ ਵੋਟੀਆਂ ਨੂੰ ਪਤਾ ਲੱਗ ਗਿਆ ਫੇਰ ਇਹ ਸਜ਼ਾ ਤੇ ਤਲਾਕ ਨਾਲੋਂ ਨਾਲ ਹੀ ਹੋਣੇ ਸਾਡੇ। ਸਾਲਿਓ ਜਦ ਮੈਂ ਕਤਲ ਕੀਤਾ ਹੀ ਨਹੀਂ, ਤੁਸੀਂ ਪੁਲਿਸ ਬੁਲਾਉਣ ਤੋਂ ਡਰਦੇ ਕਿਉਂ? ਬਸ ਗੱਲ ਖਤਮ। ਜਿਹੜਾ ਵੀ ਆਪਣੇ ਚਾਹੁੰਦਾ ਵੀ ਪੁਲਿਸ ਨਾ ਆਵੇ, ਆਪਣੇ ਆਪਣੇ ਹੱਥ ਖੜੇ ਕਰੋ। ਆ ਲਓ 1 2 3 4। ਇਹਦਾ ਮਤਲਬ ਆਪਾਂ ਸਾਰੀ ਚਾਹੁੰਦੇ ਪੁਲਿਸ ਨਾ ਆਵੇ। ਗੱਲ ਪਰ ਖਤਮ। ਮੈਂ ਤਾਂ ਹੱਥ ਖੜਾ ਕੀਤਾ ਹੀ ਨਹੀਂ। ਸਾਲਿਆ ਹਰੇਕ ਗੱਲ ਤੋਂ ਮੁੱਕਰ ਜਾਂਦਾ। ਤੂੰ ਤਾਂ ਕਤਲ ਕਰਕੇ ਵੀ ਮੁੱਕਰ ਗਿਆ। ਓਏ ਸਾਲਿਓ ਕਿਹੋ ਜਿਹੇ ਯਾਰ ਹੋ ਤੁਸੀਂ? ਆਪਣੇ ਯਾਰ ਦੇ ਸਿਰ ਧੱਕੇ ਨਾਲ ਕਤਲ ਦਾ ਇਲਜ਼ਾਮ ਲਾਈ ਜਾਂਦੇ ਹੋ। ਨਹੀਂ ਪੁਲਿਸ ਨੂੰ ਕੀ ਕਵਾਂਗੇ ਬਈ? ਉਤੋਂ ਪੱਖੇ ਦੇ ਨੱਟ ਖੁੱਲ ਗਏ ਤੇ ਕੁੜੀ ਊਸ਼ਾ ਦੇ ਪੱਖੇ ਥੱਲੇ ਆ ਕੇ ਮਰ ਗਈ। ਉਹ ਕੁੜੀ ਆ ਕਿ ਚਿੜੀ ਆ ਜਿਹੜੀ ਪੱਖੇ 'ਚ ਆ ਕੇ ਮਰ ਗਈ? ਨੱਟ ਤਾਂ ਸਾਡੇ ਹੁਣ ਪੁਲਿਸ ਖੋਲੂਗੀ, ਉਹ ਵੀ ਬਿਨਾਂ ਗਰੀਸ ਕੀਤੇ। ਮੈਨੂੰ ਇੱਕ ਗੱਲ ਦੱਸੋ, ਇਹ ਕਤਲ ਦੀ ਸਜ਼ਾ ਕਿੰਨੀ ਆ? ਆਲਮੋਸਟ ਫਾਂਸੀ। ਤੇ ਚਾਰਾਂ ਦੀ? ਉਹ ਵੀ ਆਲਮੋਸਟ। ਜਾਰਾਂ ਕੀ ਮਤਲਬ ਵੀਰ ਜੀ? ਹੈਲੋ ਗੱਲ ਸੁਣੋ, ਅਸੀਂ ਇਹ ਤਾਂ ਨਹੀਂ ਕਹਿ ਰਹੇ ਵੀ ਕਤਲ ਤੁਸੀਂ ਕੀਤਾ ਹੈ, ਪਰ ਇਹ ਗੱਲ ਹੁਣ ਪੁਲਿਸ ਨੂੰ ਕਿੱਦਾਂ ਮਨਾਵਾਂਗੇ? ਤੁਸੀਂ ਆਪ ਦੱਸੋ, ਤੁਸੀਂ ਆਪ ਸਿਆਣੇ ਹੋ। ਸਾਡੇ ਜਦੋਂ ਕਿਸੇ ਨੂੰ ਲਾਸ਼ ਵੀ ਲੁਕਾਉਣੀ ਨਹੀਂ ਆਉਂਦੀ। ਸਾਡੇ ਘਰੇ ਤਾਂ ਜਦੋਂ ਵੀ ਕਦੇ ਬੁੜਾ ਮਰਿਆ, ਅਸੀਂ ਤਾਂ ਸਿੱਧਾ ਸਿਵਿਆਂ 'ਚ ਲੈ ਕੇ ਗਏ ਆ। ਲੋਕੀ ਰੋਜ਼ ਗਾਰਡਨ ਲੈ ਕੇ ਜਾਂਦੇ ਆ। ਸਾਲਾ ਬੁੱਗ। ਅੱਛਾ ਮੇਰੀ ਗੱਲ ਸੁਣੋ, ਜਦ ਤੱਕ ਅਸੀਂ ਲਾਸ਼ ਨੂੰ ਟਿਕਾਣੇ ਲਾਉਣ ਦਾ ਇੰਤਜ਼ਾਮ ਕਰਕੇ ਆਉਂਦੇ ਆ ਨਾ, ਉਦੋਂ ਤੱਕ ਪੂਰੀ ਮੁਸਤੈਦੀ ਨਾਲ ਲਾਸ਼ ਦੇ ਕੋਲ ਬਹਿਣਾ ਤੂੰ। ਉਹ ਸਾਲਿਆ ਤੈਨੂੰ ਕਹਿ ਰਿਹਾ ਹਾਂ। ਸਾਲੇ ਮੈਂ ਕੋ ਲਾਸ਼ ਕੋਲੇ ਬੈਠਾ। ਤੇ ਉੱਕੜ ਦੁੱਕੜ ਭੰਬਾ ਪਹੁੰਚ ਤੇਰਾ ਪਿਓ ਜਿੱਤਿਆ ਸੀ। ਉਦੋਂ ਤਾਂ ਸਾਲਿਆ ਬੜੇ ਭੰਗੜੇ ਪਾਉਂਦਾ ਸੀ ਜਿੱਤ ਕੇ। ਕੁੱਤਾ ਹੋਵੇ ਸਾਲਾ ਜਿਹੜਾ ਅੱਗੇ ਤੋਂ ਇੱਕੜ ਦੁੱਕੜ ਭੰਬਾ ਪੋ ਖੇਡੇ। ਚਲੋ ਯਾਰ ਇੰਤਜ਼ਾਮ ਕਰੀਏ। ਗੱਲ ਸੁਣੋ, ਹੈਲੋ ਸਾਡੇ ਆਉਂਦਿਆਂ ਤੱਕ ਨਾ ਲਾਸ਼ ਲਪੇਟ ਕੇ ਤੇ ਸਮਾਨ ਸਮੇਟ ਕੇ ਰੱਖੀ।
ਗਿਆ ਹੁਣ ਹੋਰ ਤੇ ਨਹੀਂ ਕੋਈ ਮਰ ਗਿਆ ਨਹੀਂ ਸਾਲੇ ਤੈਨੂੰ ਤਾਂ ਅੰਦਰ ਲਾਸ਼ ਨੂੰ ਕੰਪਨੀ ਦੇਣ ਨੂੰ ਕਿਹਾ ਸੀ ਮੈਨੂੰ ਤਾਂ ਡਰ ਲੱਗਦਾ ਪਰ ਤੁਸੀਂ ਆ ਕੇ ਲਈ ਫਿਰਦੇ ਹੋ ਉਹ ਇਹਦੇ ਚ ਪਾ ਕੇ ਲਾਸ਼ ਲੈ ਕੇ ਜਾਣੀ ਆ ਦਾਲ ਚ ਉਹ ਸਾਲਿਆ ਤੇਰੇ ਪਿਓ ਦੀ ਦਾਲ ਆ ਇਹ ਤਾਂ ਮਾਂ ਦੀ ਦਾਲ ਹੈ ਓ ਯਾਰ ਸਾਨੂੰ ਤੇ ਪਾਗਲ ਕੀਤਾ ਹੋਇਆ ਈ ਮਗਰੋਂ ਕਿਤੇ ਲਾਸ਼ ਤੇ ਨਹੀਂ ਪਾਗਲ ਕਰਤੀ ਓਏ ਮੂਰਖਾ ਇਹਦੇ ਅੰਦਰ ਲਾਸ਼ ਲੁਕੋ ਕੇ ਬਾਹਰ ਲੈ ਕੇ ਜਾਣੀ ਆ ਓਏ ਪੁਲਿਸ ਦਾ ਫੋਨ ਤੇ ਨਹੀਂ ਆ ਗਿਆ ਪੁਲਿਸ ਦਾ ਹੁਣ ਤਾਂ ਚੱਕਣਾ ਹੀ ਪੈਣਾ ਕਹਿੰਦੀ ਮੈਂ ਨਹੀਂ ਹੈਲੋ ਹਾਂਜੀ ਗੁਰਿੰਦਰ ਬਰਾੜ ਬੋਲ ਰਿਹਾ ਤੁਸੀਂ ਕੌਣ ਮੀਨਾਕਸ਼ੀ ਕਿੱਥੋਂ ਬੈਂਕ ਤੋਂ ਕੀ ਕੰਮ ਸੀ ਸ਼ਟ ਅਪ ਕੀ ਹੋਇਆ ਇੱਥੇ ਸਾਲੀ 302 ਲੱਗਣ ਨੂੰ ਫਿਰਦੀ ਹੈ ਸਾਲੀ ਕਹਿੰਦੀ ਲੋਨ ਲੈ ਲਓ ਤੇ ਲੈ ਲੈਣਾ ਸੀ ਲੋਨ ਮਾਮਾ ਕੱਲ ਨੂੰ ਕੇਸ ਲੜਨ ਦੇ ਕੰਮ ਆਣਾ ਸੀ ਉਹ ਸਾਲਿਓ ਜਿਹੜੇ ਆਪਣੇ ਹਾਲਾਤ ਨੇ ਲੋਨ ਦਾ ਡਰਾਫਟ ਆਪਾਂ ਨੂੰ ਤਿਆੜ ਜੇਲ੍ਹ ਜਾ ਕੇ ਮਿਲੂਗਾ ਟਰਾਲੀ ਰੋੜੋ ਚਲੋ ਲੱਕੀ ਆ ਬੈਠ ਥੱਲੇ ਫੋਨ ਲੱਭਿਆ ਇਹਨੂੰ ਵੀ ਪਾ ਲਓ ਬੈਗ 'ਚ ਲਿਪਟੋ ਕੰਮ ਛੇਤੀ ਕਰੋ ਚਲੋ ਕੁਛ ਰਹਿ ਨਾ ਜਾਵੇ अलग की स्टोरी है अलग की स्टोरी है अलग की स्टोरी है ਦੇਖਿਆ ਫਿਰ ਦੇਖ ਲਿਆ ਨਾ ਦੇਖ ਲਿਆ ਦੇਖਿਆ ਤੁਹਾਡੇ ਜਾਣ ਤੋਂ ਪਹਿਲਾਂ ਹੀ ਆ ਗਿਆ ਮੈਂ ਇੱਥੇ ਕੀ ਗੱਲ ਤੁਹਾਡੇ ਮੂੰਹ ਕਿਉਂ ਉੱਡੇ ਹੋਏ ਨੇ ਜਿਵੇਂ ਕੁੜੀ ਦੱਬ ਕੇ ਆਏ ਹੋਣੇ ਹੋ ਅਜੇ ਤਾਂ ਦੱਬਣ ਜਾਣਾ ਹੈ ਸੱਤ ਹੋਟਲ ਦੇ ਭਾਂਡੇ ਟੁੱਟ ਗਏ ਨਾ ਤਾਂ ਘਬਰਾਏ ਹੋਏ ਸਾਰੇ ਡਰੇ ਹੋਏ ਤਾਂ ਐ ਲੱਗਦੇ ਜਿਵੇਂ ਭਾਂਡੇ ਤੋੜ ਕੇ ਨਹੀਂ ਚੱਕ ਕੇ ਭੱਜੇ ਹੋਏ ਨੇ ਹੋਟਲ ਦੇ ਅੱਜ ਤੇ ਭਾਵੇਂ ਭਾਜੀ ਤੁਸੀਂ ਨਾ ਸਾਡੇ ਤੇ ਇਲਜ਼ਾਮ ਲਾ ਦੋ ਵੀ ਅਸੀਂ ਹੋਟਲ 'ਚੋਂ ਸਾਬਣ ਦਾ ਨਹੀਂ ਚੁੱਕ ਕੇ ਭੱਜੇ ਆ ਅਸੀਂ ਤਾਂ ਵੀ ਮੰਨ ਲੈਣਾ ਭਾਬੀ ਜੀ ਕਿੱਥੇ ਨੇ ਪਿੱਛੇ ਇੱਧਰ ਨਾ ਮਤਲਬ ਇਹਦਾ ਕਹਿਣ ਦਾ ਮਤਲਬ ਤੁਹਾਡੇ ਜਾਣ ਪਿੱਛੇ ਉਹ ਵੀ ਚਲੇ ਗਏ ਕਮਾਲ ਹੈ ਤੁਹਾਡੇ ਜਾਣ ਪਿੱਛੋਂ ਤਾਂ ਕਈ ਵਾਰ ਸੁਣਿਆ ਸੀ ਆ ਪਹਿਲੀ ਵਾਰ ਸੁਣਿਆ ਤੁਹਾਡੇ ਜਾਣ ਪਿੱਛੇ ਚਲੇ ਗਏ ਯਾਰ ਤੂੰ ਪੰਜਾਬੀ ਦਾ ਮਾਸਟਰ ਲੱਗਾ ਸਾਡੀਆਂ ਗਲਤੀਆਂ ਕੱਢੀ ਜਾਣਾ ਪੰਜਾਬੀ 'ਚ ਯਾਰ ਕਰਨ ਕੀ ਆਇਆ ਤੂੰ ਇੱਥੇ ਯਾਰ ਕੋਰਟ 'ਚ ਕੰਮ ਬਣਿਆ ਨਹੀਂ ਤਾਂ ਆਇਆ ਮੈਂ ਤਾਂ ਲੈ ਤੂੰ ਰੁਕ ਫਿਰ ਇੱਥੇ ਅਸੀਂ ਤੇ ਚੱਲੀਏ ਤਾਂ ਹੀ ਤਾਂ ਆਇਆ ਮੈਂ ਇੱਥੇ ਕੀ ਕਰੂੰ ਤੁਹਾਡੇ ਨਾਲ ਹੀ ਚੱਲਦਾ ਕੱਲ ਨੂੰ ਫੇਰ ਆ ਜਾਊਂ ਸਾਲਿਓ ਮੇਰੇ ਨਾਲ ਕੀ ਵੇਖਦੇ ਹੋ ਮੇਰਾ ਸਾਲਾ ਹੁਣ ਬਿਠਾਓ ਸਾਲੇ ਨੂੰ ਅੰਦਰ ਚਲੋ ਮੈਂ ਪਿੱਛੇ ਬੈਠ ਜਾਣਾ ਪਿੱਛੇ ਕਿਉਂ ਆਇਆ ਵੀ ਪਿੱਛੇ ਬੈਠ ਕੇ ਸੀ ਸਾਲਿਓ ਸਾਰੀ ਜ਼ਿੰਦਗੀ ਕਦੇ ਤਰੱਕੀ ਨਾ ਕਰਿਓ ਚੱਲ ਅੱਗੇ ਬੈਠ ਚੱਲ ਦੇਖੋ ਜੀ ਸਾਲਾ ਤਾਂ ਸਾਲਾ ਹੀ ਰਹਿੰਦਾ ਸਾਲਾ ਜੀ ਉਹਦੀ ਜਗ੍ਹਾ ਤਾਂ ਪਿੱਛੇ ਹੀ ਹੁੰਦੀ ਹੈ ਤੁਸੀਂ ਮੈਨੂੰ ਮੂਹਰੇ ਬਿਠਾਈ ਜਾਂਦੇ ਹੋ ਚਲੋ ਠੀਕ ਹੈ ਇੱਜ਼ਤ ਦੇਣ ਲਈ अब चलो भाई मित्रों फिर तुसी वो बाथरूम नबेड़ लो ला लो टकाने बाथरूम नु ਹਾਂ इधर उधर देख के बाथरूम जाओ जरा ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਨੂੰ ਬਾਥਰੂਮ ਆਇਆ ਉਹ ਕਹਿੰਦੇ ਨਹੀਂ ਹੁੰਦੇ ਲਾਲੀ ਮੇਰੇ ਨੈਣਾਂ ਦੇ ਵਿੱਚ ਰੜ ਕੇ ਜੇ ਅੱਖ ਮੇਰੇ ਯਾਰ ਦੀ ਦੁਖੇ ਲਓ ਜੀ ਸਾਡੇ ਯਾਰਾਂ ਨੂੰ ਬਾਥਰੂਮ ਦਾ ਪ੍ਰੈਸ਼ਰ ਹੋਵੇ ਸਾਡੀ ਧੁਨੀ ਜੀ ਖੁਰਕ ਨਾ ਹੋਵੇ ਲਾਹਨਤ ਆਵੇ ਜੀ ਯਾਰੀ ਦੇ ਯਾਰ ਦਿਲਾਂ ਦੀਆਂ ਜਾਣਦੇ ਹੁੰਦੇ ਨੇ ਅਸੀਂ ਗੁਰਦਿਆਂ ਦੀ ਵੀ ਜਾਣਦੇ ਆ ਆ ਭਾਜੀ ਆਪਾਂ ਵੀ ਥੋੜਾ ਜਿਹਾ ਬਾਥਰੂਮ ਕਰਾਈਏ ਜਾ ਕੇ ਪਰ ਮੈਨੂੰ ਤਾਂ ਆਏ ਨਹੀਂ ਭਾਜੀ ਭਾਜੀ ਥੋੜੀ ਜਿਹੀ ਹਿੰਮਤ ਕਰੋਗੇ ਆ ਵੀ ਜਾਏਗਾ ਭਾਜੀ ਮਾਣ ਹੀ ਹੁੰਦਾ ਭਰਾਵਾਂ ਤੇ ਲੈ ਆਪਾਂ ਜੰਗ ਨੂੰ ਚੱਲਿਆ ਮਾਰਨ ਨੂੰ ਅੱਜ ਮਿਲੇ ਫਿਰ ਕਦੋਂ ਮਿਲਣਾ ਚਲੋ ਜੀ ਆ ਬੰਟੀ ਵੀਰੇ ਉਧਰ ਨਹੀਂ ਇੱਧਰ ਇੱਧਰ ਜਾ ਕੇ ਆਨੇ ਪਰ ਉਹ ਤਾਂ ਇੱਧਰ ਗਏ ਆ ਪਤਾ ਕੀ ਹੈ ਇੱਧਰ ਤੁਹਾਡੇ ਜੀਜਾ ਜੀ ਵੀ ਗਏ ਆ ਵੇਖੋ ਜੀਜੇ ਦੇ ਬਰਾਬਰ ਖਲੋ ਕੇ ਸਾਲਾ ਬਾਥਰੂਮ ਚੰਗਾ ਨਹੀਂ ਲੱਗਦਾ ਇੱਧਰ ਚੱਲਦੇ ਆਪਾਂ ਬਈ ਤੁਸੀਂ ਆਪਣਾ ਕਰੋ ਮੈਨੂੰ ਕਰਕੇ ਕਰਾਉਂਗੇ ਤੁਸੀਂ ਉਹ ਭਾਜੀ ਕੰਪਨੀ ਹੁੰਦੀ ਯਾਰ ਆਓ ਤੇ ਅੱਛਾ ਨਾਲੇ ਕਹਿੰਦੇ ਬੰਦਾ ਮਰਨ ਤੋਂ ਬਾਅਦ ਹਲਕਾ ਹੋ ਜਾਂਦਾ ਇਹ ਕਿੰਨੀ ਭਾਰੀ ਪਈ ਆ ਚਲੋ ਸਾਲਿਆ ਕੀ ਕੀਤਾ ਤੂੰ ਆਪੀ ਤਾਂ ਕਿਹਾ ਸੀ ਚਲੋ ਮੈਂ ਛੱਡਤੀ ਉਹ ਸਾਲਿਆ ਮੈਂ ਕਿਹਾ ਸੀ ਸਾਹਮਣੇ ਚੱਲੋ ਉੱਥੇ ਇੱਟਾਂ ਦਾ ਭੱਠਾ ਲਾਸ਼ ਨੂੰ ਫੂਕ ਕੇ ਉਹਦਾ ਆਤਮ ਸੰਸਕਾਰ ਕਰ ਦਈਏ ਸਾਲਿਆ ਆਤਮ ਸੰਸਕਾਰ ਨੂੰ ਆਪਣੀ ਭੈਣ ਲੱਗਦੀ ਸੀ ਇਹ ਸਾਲਿਓ ਇੰਨੀ ਜ਼ਿੰਮੇਵਾਰੀ ਤਾਂ ਕਦੇ ਮੈਂ ਸਕੀ ਭੈਣ ਦੀ ਨਹੀਂ ਨਿਭਾਈ ਜਿੰਨੀ ਇਹਦੀ ਨਿਭਾਉਣੀ ਪੈ ਰਹੀ ਹੈ ਹੁਣ ਮਰੀ ਪਈ ਨੂੰ ਭੈਣ ਹੀ ਸਮਝੋ ਆਹੋ ਉਹ ਸਾਲਿਓ ਜਿਉਂਦੀ ਨੂੰ ਜੱਫੀਆਂ ਪਾਉਣ ਨੂੰ ਫਿਰਦੇ ਸੀ ਮਰ ਗਈ ਤਾਂ ਹੁਣ ਭੈਣ ਹੀ ਸਮਝੋ ਉਹ ਸਾਲਿਓ ਐਂ ਦੱਸੋ ਹੁਣ ਇਹਦਾ ਕਰਨਾ ਕੀ ਹੈ ਸਾਲਿਆ ਪਹਿਲਾਂ ਸੁੱਕੀ ਨਹਿਰ 'ਚ ਸਿੱਟਦੀ ਹੁਣ ਪੁੱਛਦਾ ਕਰਨਾ ਕੀ ਹੈ ਜੇ ਕਿਸੇ ਨੇ ਇੱਥੇ ਲਾਸ਼ ਵੇਖ ਲਈ ਫੇਰ ਮੀਂਹ ਪੈਣ ਵਾਲਾ ਨਹਿਰ ਪਰ ਜਾਣੀ ਹੈ ਰੁੜ ਜਾਣਾ ਨੇ ਕਿਸੇ ਨੇ ਦੇਖਣਾ ਇਹਨੂੰ ਪਰ ਜੇ ਕਿਸੇ ਨੇ ਹੁਣੇ ਦੇਖ ਲਈ ਰਾਈਟ ਵੇ ਫਿਰ ਆਤਮ ਹੱਤਿਆ ਵੀ ਤਾਂ ਕਰ ਸਕਦੀ ਹੈ ਆਪਣੇ ਆਪ ਨੂੰ ਕੱਪੜੇ 'ਚ ਲਪੇਟ ਕੇ ਆਤਮ ਹੱਤਿਆ ਕੌਣ ਕਰਦਾ ਕੁੜੀ ਹੈ ਕੁਝ ਵੀ ਕਰ ਸਕਦੀ ਹੈ ਸਾਲਿਆ ਪਹਿਲਾਂ ਜਨਾਨੀ ਮਾਰਤੀ ਹੁਣ ਤਾਂ ਸਿਆਣਾ ਹੋ ਜਾ ਸਾਲਿਓ ਮੈਂ ਮਾਰੀ ਨਾ ਮੈਂ ਮਾਰੀ ਨਾ ਹੋਰ ਸਾਲਿਓ ਕਾਰਗਿਲ 'ਚੋਂ ਸ਼ਹੀਦ ਹੋ ਕੇ ਆਈ ਹੈ
ਭਾਜੀ ਖੇਤਾਂ ਨੂੰ ਪਾਣੀ ਲਾ ਰਹੇ ਹੋ ਹੈ ਆ ਕੋਈ ਜ਼ਿਆਦਾ ਹੀ ਨਹੀਂ ਹੋ ਗਿਆ ਵੀਰੇ ਮੇਰੇ ਨਾ ਦਰਅਸਲ ਪਥਰੀ ਦੀ ਸ਼ਿਕਾਇਤ ਹੈ ਔਰ ਰੁਕ ਰੁਕ ਕੇ ਫਿਰ ਆਂਦਾ ਜਿੱਦਾਂ ਜੱਸੀ ਖਿੱਚ ਦੇ ਗੱਡੀ ਕੁਝ ਰਿਹਾ ਤੇ ਨਹੀਂ ਕਮਾਲ ਹੈ ਉਹ ਬੱਚੇ ਨੇ ਵੀ ਜਿਹੜਾ ਅੱਧਾ ਹੀ ਕਰਕੇ ਆਉਣਗੇ ਕਿਹੋ ਜਿਹੇ ਸਵਾਲ ਪੁੱਛਦੇ ਤੁਸੀਂ ਨਾਲੇ ਅੱਗੇ ਵਧੀਆ ਜੀ ਜਗ੍ਹਾ ਦੇਖ ਕੇ ਗੱਡੀ ਰੋਕ ਵੀ ਲਈ ਬਾਥਰੂਮ ਆਇਆ ਨਾ ਬਾਹਰ ਆਓ ਕਿੱਥੋਂ ਆ ਰਹੇ ਹੋ ਉਹ ਜੀ ਉਹ ਅਸੀਂ ਉਹ ਬਾਬੇ ਦੇ ਗਏ ਸੀ ਮੱਥਾ ਟੇਕਣ ਜੀ ਓਏ ਬਾਬਿਆਂ ਦਾ ਡੇਰਾ ਤਾਂ ਇੱਧਰ ਹੈ ਇੱਧਰ ਵੀ ਹੈਗਾ ਪਰ ਅਸੀਂ ਆਪਣੇ ਪਰਸਨਲ ਬਾਬੇ ਮੇਰੇ ਗ੍ਰੈਂਡਫਾਦਰ ਮੇਰੇ ਦਾਦਾ ਜੀ ਉਹਨਾਂ ਨੂੰ ਮੱਥਾ ਟੇਕ ਕੇ ਆ ਰਹੇ ਹਾਂ ਜੀ ਗੱਡੀ ਕਿਹਦੀ ਹੈ ਰੇਂਜ ਰੋਵਰ ਦੀ ਹੈ ਜੀ ਓਏ ਮੈਂ ਮਾਲਕ ਦਾ ਨਾਂ ਪੁੱਛਿਆ ਹੈ ਦਾਦਾ ਜੀ ਮੇਰੀ ਆਪਣੀ ਹੈ ਜੀ ਕੀ ਗੱਲ ਤੁਹਾਡੇ ਸਾਰਿਆਂ ਦੇ ਰੰਗ ਕਿਉਂ ਉੱਡੇ ਹੋਏ ਨੇ ਧੁੱਪ ਕਰਕੇ ਉੱਡ ਗਿਆ ਜੀ ਬਰਸਾਤਾਂ ਆ ਗਈਆਂ ਨਾ ਸੁੱਤੇ ਨਹੀਂ ਹੈਗੇ ਜੀ ਸਲਾਬ ਜੀ ਖਾਸੀ ਚੜੀ ਪਈ ਹੈ ਜੀ ਤੁਹਾਡੀ ਕੱਢਦਾ ਸਲਾਬ ਓਏ ਗੱਡੀ ਚੈੱਕ ਕਰੋ ਉਹਨਾਂ ਦੀ ਖੋਲੋ ਗੱਡੀ ਪਿੱਛੋਂ ਗੱਡੀ 'ਚ ਤਾਂ ਕੁਝ ਵੀ ਨਹੀਂ ਜੀ ਜਿਹੜਾ ਕੋ ਸੀਗਾ ਟਿੱਕੀ ਜੀ ਸਿੱਟਤਾ ਜੀ ਕੀ ਸਿੱਟਤਾ ਸ਼ੈਫੀ ਸ਼ੈਫੀ ਸਟੈਪਨੀ ਯੈਸ ਯੈਸ ਚਲੋ ਛੱਡੋ ਗੱਲਾਂ ਇਹ ਦੱਸੋ ਕਰਦੇ ਕਿਉਂ ਤੁਸੀਂ ਮੇਰੀ ਆਪਣੀ ਐਡ ਏਜੰਸੀ ਹੈ ਜੀ ਓਏ ਇੱਧਰ ਆ ਤੂੰ ਕਿੱਥੇ ਭੱਜਿਆ ਫਿਰਨ ਡਿਆ ਇੱਕ ਸਾਡਾ ਵੀ ਕੰਮ ਹੈ ਛੋਟਾ ਜਿਹਾ ਓਏ ਆ ਕਿ ਮੇਰੀ ਇੱਕ ਸਾਲੀ ਆ ਉਹਨੂੰ ਐਕਟਿੰਗ ਦਾ ਬੜਾ ਸ਼ੌਕ ਹੈ ਕਦੀ ਉਹਨੂੰ ਵੀ ਐਡ ਚ ਲੈ ਲਿਓ ਵਿਜ਼ਿਟਿੰਗ ਕਾਰਡ ਰੱਖੋ ਜੀ ਮੇਰਾ ਤੁਸੀਂ ਆ ਲਓ ਫੋਟੋ ਜਦੋਂ ਮਰਜ਼ੀ ਕੰਟੈਕਟ ਕਰ ਲਿਓ ਲੈ ਮੈਂ ਫਿਰ ਕਰਦਾ ਫੋਨ ਤੈਨੂੰ ਮੈਂ ਅੱਛਾ ਜੀ ਚਲੋ ਜਾਣ ਦਿਓ ਇਹਨਾਂ ਨੂੰ ਲੱਭ ਦਿਓ ਗੱਡੀ ਅੱਜ ਤਾਂ ਮੇਰੇ ਵਿਜ਼ਿਟਿੰਗ ਕਾਰਡ ਨਹੀਂ ਬਚਾ ਲਏ ਸਾਲੇ ਭੇੜੇ ਭੇੜੇ ਆਈਡੀਆ ਵੀ ਤੇਰੇ ਹੀ ਸੀ ਮੈਂ ਆਪਣਾ ਨਵਾਂ ਆਫਿਸ ਬਣਾਇਆ ਇਹਦੇ 'ਚ ਮੇਰੇ ਸਾਰੇ ਨਵੇਂ ਨੰਬਰ ਹੈਗੇ ਆ ਹੁਣ ਕੀ ਹੋ ਗਿਆ ਇਹੋ ਜਿਹਾ ਕਾਰਡ ਮੈਂ ਸ਼ੈਫੀ ਨੂੰ ਵੀ ਦਿੱਤਾ ਸੀ ਲੱਕੀ ਸਟੋਰੀ ਹੈ ਲੱਕੀ ਦੀ ਲੱਕੀ ਸਟੋਰੀ ਹੈ ਓ ਲੱਕੀ ਦੀ ਲੱਕੀ ਸਟੋਰੀ ਹੈ ਓ ਲੱਕੀ ਦੀ ਲਾਸ਼ ਕਿੱਥੇ ਗਈ ਮੈਂ ਤੇ ਕਹਿਣਾ ਯਾਰ ਆਪਾਂ ਕੁੜੀ ਦੇ ਸ਼ਰਾਧ ਹੀ ਕਰਾ ਦਈਏ ਫੇਰ ਸਾਡੇ ਤੇ ਕਿਸੇ ਨੂੰ ਸ਼ੱਕ ਹੀ ਨਹੀਂ ਹੋਣਾ ਆਪਣੇ ਮਰਿਆਂ ਦੀ ਤਾਂ ਘਰੇ ਕਦੇ ਫੋਟੋ ਨਹੀਂ ਲਾਈ ਦੂਜਿਆਂ ਦੇ ਸ਼ਰਾਧ ਕਰਾਉਣ ਚੱਲਿਓ ਸਿੱਧਾ ਸ਼ੱਕ ਜਾਊ ਪੁਲਿਸ ਦਾ ਉਹ ਆਪਾਂ ਨੂੰ ਸੰਭਲ ਕੇ ਚੱਲਣਾ ਪੈਣਾ ਇਨਕੁਆਇਰੀ ਦਾ ਫੋਨ ਕਿਤੋਂ ਵੀ ਆ ਸਕਦਾ ਹੈ ਮੈਂ ਤਾਂ ਆਪਣਾ ਫੋਨ ਹੀ ਸਾਲਾ ਅਗਲੇ ਮੋੜ ਤੇ ਲਾ ਦੇਣਾ ਵਾਈਬ੍ਰੇਸ਼ਨ ਮੋਡ ਤੇ ਹੁੰਦਾ ਓਏ ਓਏ ਵਾਈਬ੍ਰੇਸ਼ਨ ਮੋੜ ਤੇ ਤਾਂ ਮੈਂ ਆਪ ਲੱਗਿਆ ਜਦੋਂ ਦਾ ਕਤਲ ਹੋਇਆ ਉਦੋਂ ਦਾ ਸਰੀਰ ਕੰਬੀ ਜਾਂਦਾ ਨਾਲੇ ਮੈਂ ਤਾਂ ਆਪਣਾ ਫੋਨ ਆਪਦੇ ਤੋਂ ਦੂਰ ਹੀ ਸਿੱਟ ਦੇਣਾ ਕਿਤੇ ਯਾਰ ਤੁਹਾਡੇ ਨਾਲੋਂ ਜ਼ਿਆਦਾ ਮਾੜੀ ਹਾਲਤ ਤਾਂ ਮੇਰੀ ਹੈ ਪੋਸਟਮਾਰਟਮ ਜੋ ਵਿਜ਼ਿਟਿੰਗ ਕਾਰਡ ਤਾਂ ਮੇਰਾ ਹੀ ਨਿਕਲਣਾ ਉਹ ਬੇਵਕੂਫਾ ਪੋਸਟਮਾਰਟਮ ਬੋਡੀ ਦਾ ਹੁੰਦਾ ਹੈ ਕਾਰਡ ਕੱਪੜਿਆਂ ਸੀ ਉਹ ਡਿੰਪੀ ਉਹ ਸਾਲਿਆ ਤੂੰ ਜਿੰਦਾ ਤੇ ਕਿਸੇ ਕੰਮ ਦਾ ਨਹੀਂ ਹੈਗਾ ਯਾਰਾਂ ਖਾਤਰ ਫਾਂਸੀ ਚੜ ਜਾ ਹਸਪਤਾਲਾਂ 'ਚ ਪੱਖੇ ਲਵਾ ਦਿਆਂਗੇ ਤੇਰੇ ਨਾਂ ਦੇ ਮਰਨ ਤੋਂ ਬਾਅਦ ਵੀ ਘੁੰਮਦਾ ਫਿਰੇਂਗਾ ਜੇ ਤੇਰੇ ਨਾਂ 'ਚ ਵੱਜ ਕੇ ਚਿੜੀਆਂ ਨਾ ਮਰੀਆਂ ਤਾਂ ਮੈਨੂੰ ਫੜ ਲਈ ਰੱਬ ਦਾ ਵਾਸਤਾ ਮੰਨ ਜਾ ਯਾਰ ਮੇਰੇ ਮੁੰਡੇ ਨੂੰ ਤਾਂ ਪਹਿਲਾਂ ਹੀ ਦੌਰੇ ਪੈਂਦੇ ਸੀ ਹੁਣ ਤਾਂ ਸਾਲੇ ਮੈਨੂੰ ਵੀ ਪੈਣ ਲੱਗੇ ਪਲੀਜ਼ ਯਾਰ ਉਹ ਮੈਂ ਮਾਰੀ ਹੈ ਇਹਨੂੰ ਲੈ ਕੇ ਜਾਣ ਦਾ ਆਈਡੀਆ ਤਾਂ ਇਹਦਾ ਸੀ ਹੋਰ ਲੈ ਜਾਓ ਮੈਨੂੰ ਝੂਠ ਬੋਲ ਕੇ ਤੁਸੀਂ ਵਿੱਚ ਨਾ ਬੋਲੋ ਵੀਰ ਜੀ ਨਾ ਮੈਂ ਤਾਂ ਇਹਦੀ ਜੂਨ ਬਦਲਣ ਗਿਆ ਸੀ ਉੱਥੇ ਮੈਨੂੰ ਕੀ ਪਤਾ ਸੀਗਾ ਸਾਡੀ ਜੂਨ ਵਿਗੜ ਜਾਣੀ ਹੈ ਉਹ ਸਲਿਓ ਜਦੋਂ ਮੈਂ ਮਾਰੀ ਨਹੀਂ ਹੈਗੀ ਤੁਸੀਂ ਵਿੱਚ ਨਾ ਬੋਲੋ ਵੀਰ ਜੀ ਉਹ ਜਦੋਂ ਕੱਲੀ ਕੁੜੀ ਕੋਲੇ ਮੁੰਡੇ ਨੂੰ ਛੱਡ ਕੇ ਜਾਏਗਾ ਸਾਲਿਆ ਕੋਈ ਤਾਂ ਭਾਣਾ ਵਰਤਣਾ ਹੀ ਉਹ ਸੀ ਮੈਂ ਕਹੀ ਜਾਣਾ ਮੈਂ ਮਾਰੀ ਨਹੀਂ ਤੁਸੀਂ ਵਿੱਚ ਨਾ ਬੋਲੋ ਵੀਰ ਜੀ ਮੈਂ ਇਹਨੂੰ ਕਿਹਾ ਸੀ ਕੁੜੀ ਮਾਰ ਦੇ ਸਲਿਓ ਕੀ ਪਕਾਈ ਮਾਰੀ ਜਾਂਦੇ ਹੋ ਮੈਂ ਕਹੀ ਜਾਣਾ ਮੈਂ ਮਾਰੀ ਨਹੀਂ ਗਈ ਤੁਸੀਂ ਵਿੱਚ ਨਾ ਬੋਲੋ ਵੀਰ ਜੀ ਕਰ ਓਏ ਹਾਂਜੀ ਉਹ ਸਲੇ ਵੀਰ ਜੀ ਦੇ ਹੋਏ ਵੀਰ ਜੀ ਕਹਿ ਕੇ ਮੈਨੂੰ ਫਾਂਸੀ ਚੜਾ ਦਿਓ ਮੇਰੀ ਵੀ ਸੁਣ ਲਓ ਸਲੇ ਜੀ ਨੇ ਸੱਦਿਆ ਤੁਹਾਨੂੰ ਬੋਲੋ 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 ਮੈਂ ਬੋਲੋ, ਕਿਹਾ ਬੋਲੋ, ਬੋਲੋ ਮੈਂ ਬੋਲੋ, ਮੈਂ ਕਿਹਾ ਮਾਰੂ ਸੁਣੋ ਗੱਲ ਮੇਰੀ ਜੇ ਪੁਲਿਸ ਨੇ ਕਿਸੇ ਨੂੰ ਵੀ ਫੋਨ ਕਰਕੇ ਪੁੱਛਿਆ ਕਿ ਲਾਸ਼ 'ਚੋਂ ਜੱਸੀ ਦਾ ਕਾਰਡ ਮਿਲਿਆ ਹੈ ਤੇ ਸਾਰਿਆਂ ਨੇ ਇਹੀ ਕਹਿਣਾ ਵੀ ਸ਼ੈਫੀ ਸਾਨੂੰ ਲੁਧਿਆਣੇ ਮਿਲੀ ਸੀ ਹੋਟਲ 'ਚ ਉਹ ਵੀ ਬਾਈ ਚਾਂਸ ਉਸ ਤੋਂ ਬਾਅਦ ਉਹ ਨਹੀਂ ਮਿਲੀ ਹੈਗੀ ਸਿੱਧੀ ਉਹਦੀ ਲਾਸ਼ ਹੀ ਮਿਲੀ ਹੈ ਬਸ ਹੁਣ ਪਤਾ ਲੱਗਾ ਤੁਸੀਂ ਉਸ ਰਾਤ ਪੁਲਿਸ ਨੂੰ ਕਿਉਂ ਨਹੀਂ ਸੀ ਬੁਲਾਉਣ ਦਿੱਤਾ ਮੰਗੇਤਰ ਸੀ ਉਹ ਸੀਰਤ ਦਾ ਤੂੰ ਉਸ ਦਿਨ ਥੱਲੇੋਂ ਸਮਾਨ ਸ਼ਿਫਟ ਕਰਨ ਲੱਗਿਆ ਮੰਗਣੀ ਦੀ ਐਲਬਮ ਨਹੀਂ ਚੱਕ ਸਕਦਾ ਸੀਗਾ ਹੈਲੋ ਮੇਰੇ ਨਾਲ ਗੱਲ ਕਰੋ ਜੇ ਸਾਨੂੰ ਵੀ ਮੰਗਣੀ 'ਚ ਬੁਲਾਇਆ ਹੁੰਦਾ ਨਾ ਉਸ ਰਾਤ ਮੁੰਡੇ ਨੂੰ ਦੇਖ ਕੇ ਸਾਰੀ ਗੱਲ ਖੁੱਲ ਜਾਣੀ ਸੀ ਦੇਖੋ ਇਸ ਗੱਲ ਦਾ ਮੈਨੂੰ ਸੱਚੀ ਬਹੁਤ ਅਫਸੋਸ ਹੈ ਕਿ ਤੁਹਾਨੂੰ ਮੰਗਣੀ ਤੇ ਨਹੀਂ ਬੁਲਾਇਆ ਸੀ ਖੁਸ਼ ਪੈ ਗਈ ਮੰਗਣੀ ਯਾਰ ਆ ਜਿਹੜੀ ਐਲਬਮ ਫੜੀ ਗਈ ਹੈ ਇਹਦੀ ਗੱਲ ਕਰ ਐਲਬਮ ਤੋਂ ਪਹਿਲਾਂ ਭਰਜਾਈ ਫੜੀ ਗਈ ਉਹਦੀ ਗੱਲ ਤਾਂ ਕਰ ਨਹੀਂ ਰਹੇ ਤੁਸੀਂ ਓਏ ਮੇਰੇ ਰੱਬਾ ਉਹ ਦੇਖਿਓ ਵੀਰੇ ਹੁਣ ਕਿਤੇ ਇਹਨਾਂ ਦੀ ਦਵਾਈ ਬਿਨਾ ਚਲਾ ਦਿਓ
ਉਹ ਤੁਹਾਡੇ ਚੋਂ ਕੋਈ ਸਿਆਣਾ ਹੈ ਉਹ ਪਲੀਜ਼ ਸਾਹਮਣੇ ਆ ਕੇ ਗੱਲ ਕਰੀ ਯਾਰ। ਵੀਰ ਜੀ ਜੋ ਹੋਇਆ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ। ਦੇਖੋ ਸੀਰਤ, ਮੈਂ ਇੱਥੇ ਕਿਸੇ ਨੂੰ ਗਲਤ ਪ੍ਰੂਵ ਕਰਨ ਨਹੀਂ ਆਇਆ। ਉਸ ਰਾਤ ਉਹ ਮੁੰਡਾ ਮੇਰੀ ਵਾਈਫ ਨੂੰ ਨਹੀਂ ਤੁਹਾਨੂੰ ਮਿਲਣ ਆਇਆ ਸੀ। ਜੇ ਤੁਹਾਨੂੰ ਇਸ ਗੱਲ ਦਾ ਪਤਾ ਸੀ ਤਾਂ ਤੁਸੀਂ ਉਸ ਰਾਤ ਰੌਲਾ ਕਿਉਂ ਪਾਇਆ ਕਿ ਭਰਜਾਈ ਗਿੱਲੀ ਹੱਥੀ ਫੜੀ ਗਈ? ਰੰਗੇ ਹੱਥੀ। ਹਾਂ ਤੂੰ ਪਿੱਛੇ ਹਟ। ਕਮਲਾ ਟੱਪਰ। ਸੀਰਤ ਹੇਠਲਾ ਕਮਰਾ ਪਹਿਲਾਂ ਤੇਰਾ ਹੁੰਦਾ ਸੀ ਤੇ ਉਸ ਰਾਤ ਲੱਕੀ ਤੈਨੂੰ ਹੀ ਮਿਲਣ ਆਇਆ ਸੀ। ਮੇਰਾ ਦਿਲ ਕਹਿੰਦਾ ਹੈ ਕਿ ਉਹ ਗਲਤ ਨਹੀਂ ਹੈ। ਅੱਛਾ, ਭੈਣ ਤੇਰੀ ਨੂੰ ਉਹ ਵਿਆਹ ਤੋਂ ਪਹਿਲਾਂ ਰਾਤਾਂ ਨੂੰ ਮਿਲਣਾ ਹੈ ਤੇ ਉਹ ਗਲਤ ਨਹੀਂ ਹੈ ਹੈ? ਜਨਮ ਦਿਨ ਸੀ ਉਦੋਂ ਉਹਦਾ ਤੇ ਦਿਨੇ ਤੁਸੀਂ ਮਿਲ ਨਹੀਂ ਦਿੱਤਾ। ਛੱਡੋ, ਤੁਸੀਂ ਨਹੀਂ ਇਸ ਗੱਲ ਨੂੰ ਸਮਝੋਗੇ। ਸ਼ਾਇਦ ਤੂੰ ਹੀ ਇਸ ਗੱਲ ਨੂੰ ਸਮਝ ਸਕੇ ਸੀਰਤ। ਛੋਟੂ। ਹਾਂਜੀ ਸਾਹਿਬ। ਚਾਹ ਬਣਾ ਯਾਰ। ਦੁੱਧ ਨਹੀਂ ਸਾਹਿਬ। ਜਾ ਫੜ ਲਿਆ ਮਾਰਕੀਟ ਚੋਂ ਭੱਜ ਕੇ। ਹਾਂਜੀ ਸਾਹਿਬ। ਸੀਰਤ 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 ਕਿੰਨੀ ਵਾਰ ਮਾਫ ਕਰੂੰਗੀ ਹੁਣ ਤੈਨੂੰ? ਪਰ ਮੈਂ ਹੁਣ ਕੀ ਕੀਤਾ? ਇਹਨੂੰ ਤੂੰ ਕੁਝ ਨਹੀਂ ਕਰਨਾ ਸਮਝਦਾ? ਕੀ ਕਹਿ ਰਹੀ ਹੈ? ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ। ਪਰ ਮੈਨੂੰ ਸਭ ਕੁਝ ਸਮਝ ਆ ਰਿਹਾ ਹੈ। ਇਹ ਦੱਸ ਦੇ ਇਸ ਕੁੜੀ ਨੂੰ ਕੀ ਕਹਿ ਕੇ ਫਸਾਇਆ? ਕਿਹੜੀ ਕੁੜੀ? ਹੋ ਕਿਹੜੀ ਕੁੜੀ? ਉਹੀ ਕੁੜੀ ਜਿਹਦੇ ਨਾਲ ਤੂੰ ਸੋਫੇ ਤੇ? ਓਏ ਕੁੜੀ ਨਹੀਂ ਹੈ ਤਾਂ ਗਈ ਗਿਆ ਮਤਲਬ ਸੀਰਤ ਤੇ ਬੰਦਾ ਸੀ। ਅੱਛਾ ਇਹ ਬੰਦਾ ਸੀ। ਇਹ ਵੀ ਦੱਸ ਦੇ ਇਹ ਲੇਡੀ ਸੈਂਡਲਸ ਵੀ ਬੰਦੇ ਦੀ ਹੈ, ਇਹ ਜੀਨਸ ਇਹ ਲੇਡੀ ਜੀਨਸ ਵੀ ਬੰਦੇ ਦੀ ਹੈ ਤੇ ਲੇਡੀ ਸਟਫ ਵੀ ਬੰਦੇ ਦਾ ਹੈ। ਸਮਝਣ ਦੀ ਕੋਸ਼ਿਸ਼। ਸੀਰਤ ਤੂੰ ਗਲਤ ਸਮਝ ਰਹੀ ਹੈ। ਹੁਣ ਵੀ ਮੈਂ ਗਲਤ ਸਮਝ ਰਹੀ ਹਾਂ ਲੱਕੀ? ਮੈਂ ਤਾਂ ਤੈਨੂੰ ਮਾਫ ਕਰਨ ਆਈ ਸੀ। ਤੂੰ ਮੈਨੂੰ ਮਾਫ ਕਰ ਦੇ। ਹੁਣ ਮੈਂ ਮੁੜ ਕੇ ਨਹੀਂ ਆਉਣਾ। ਸੀਰਤ 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 ਇਤਵਾਰ ਦੇ ਲਾਂਦਾ ਨੀ ਤੈਨੂੰ ਕਿਵੇਂ ਦਵਾਵਾਂ ਇਸ਼ਕੇ ਦੇ ਫੱਟ ਕੁੜੇ ਤੈਨੂੰ ਕਿਵੇਂ ਦਿਖਾਵਾਂ ਬੂਟਾ ਜੋ ਇਸ਼ਕੇ ਦਾ ਕਿਤੇ ਸੁੱਕ ਨਾ ਜਾਵੇ ਠੋਕਰ ਨਾ ਮਾਰ ਕੁੜੇ ਦਿਲ ਟੁੱਟ ਨਾ ਜਾਵੇ ਠੋਕਰ ਨਾ ਮਾਰ ਕੁੜੇ ਦਿਲ ਟੁੱਟ ਨਾ ਜਾਵੇ ਟੁੱਟ ਨਾ ਜਾਵੇ ਟੁੱਟ ਨਾ ਜਾਵੇ ਟੁੱਟ ਨਾ ਜਾਵੇ ਤੇਰਾ ਇਸ਼ਕ ਦੀਵਾਨਾ ਨੀ ਐਵੇਂ ਲੁੱਟ ਨਾ ਜਾਵੇ I can't sell my soul if you don't take it home. I'll say it all. I can't save my life, need you by my side. I'll say it all. ਮੈਂ ਚੰਨ ਦੀਆਂ ਰਿਸਮਾਂ ਚੋਂ ਜਦੋਂ ਤੈਨੂੰ ਦੇਖਾਂ ਤੂੰ ਤੁਰਦੀ ਨਾਲ ਮੇਰੇ ਮੈਨੂੰ ਪਵੇ ਭੁਲੇਖਾ ਮੈਂ ਚੰਨ ਦੀਆਂ ਰਿਸਮਾਂ ਚੋਂ
ना मार कुड़े दिल टूट ना जावे ठोकर ना मार कुड़े दिल टूट ना जावे तेरा इश्क दीवाना नी एवें लुट ना जावे डर लगदा सजना वे किते विछड़ी ना जावी साडे दिल दे वेड़े चों किते निखड़े ना जावी डर लगदा सजना वे किते विछड़ी ना जावी साडे दिल दे वेड़े चों किते निखड़े ना जावी ठोकर ना मार कुड़े दिल टूट ना जावे ठोकर ना मार कुड़े दिल टूट ना जावे तेरा इश्क दीवाना नी एवें लुट ना जावे पेन ड्राइव शिट मिनिस्टर मुख्तियार सिंह ਸੁਣਿਆ ਲੱਕੀ ਵਾਲੀ ਸੀਰਤ ਨੇ ਫਿਰ ਕਲੇਸ਼ ਪਾ ਲਿਆ। ਹੋਰ ਉਹਨੇ ਭੰਗੜੇ ਪਹਿਨ ਦੇਣੇ ਆ। ਵੈਸੇ ਕੀਤਾ ਕੀ? ਡਿੰਪੀ ਦੱਸਦਾ ਸੀ ਕਿ ਲੱਕੀ ਦੇ ਘਰ ਲੰਬੇ ਬਾਲਾਂ ਵਾਲਾ ਚੋਰ ਆ ਗਿਆ ਸੀ। ਲੱਕੀ ਨੇ ਚੋਰ ਫੜ ਲਿਆ ਤੇ ਸੀਰਤ ਨੇ ਸਮਝਿਆ ਕੁੜੀ ਹੈ ਤੇ ਬਸ ਪੈ ਗਿਆ ਸਿਆਪਾ। ਲੈ ਦੱਸ, ਅਸੀਂ ਤਾਂ ਇਹੀ ਸੁਣਿਆ ਸੀ ਵੀ ਬੰਦੇ ਬੰਦੇ 'ਚ ਫਰਕ ਕਰਨਾ ਔਖਾ ਹੋ ਗਿਆ ਅੱਜ ਕੱਲ। ਬੰਦੇ ਜਨਾਨੀ 'ਚ ਵੀ ਔਖਾ ਹੋ ਗਿਆ, ਇਹ ਪਹਿਲੀ ਵਾਰੀ ਪਤਾ ਲੱਗਾ। ਥੈਂਕ ਯੂ। ਹੀਰਾ ਅੱਖਾਂ ਦੇ ਲਈ ਹੈ। ਸੌਰੀ। ਉਹ ਵਿਚਾਰਾ ਤਾਂ ਉਹਨੂੰ ਇੰਨਾ ਪਿਆਰ ਕਰਦਾ ਪਰ ਉਹ ਉਹਦੀਆਂ ਫੀਲਿੰਗਸ ਹੀ ਨਹੀਂ ਸਮਝਦੀ। ਚੁੜੇਲ ਕਿਸੇ ਥਾਂ ਦੀ ਨਾ ਹੋਵੇ ਤਾਂ। ਭਾਬੀ ਜੀ ਜੀ ਪਛਾਣਿਆ ਨਹੀਂ? ਮੈਂ ਸੀਰਤ। ਸੌਰੀ, ਮੈਂ ਤੁਹਾਨੂੰ ਦੇਖੇ ਬਗੈਰ ਚੁੜੇਲ ਕਹਿ ਦਿੱਤਾ। ਪਰ ਤੁਸੀਂ ਮੇਰੀਆਂ ਅੱਖਾਂ ਖੋਲਤੀਆਂ ਭਾਬੀ ਜੀ। ਮੈਮ ਪਲੀਜ਼ ਅੱਖਾਂ ਨਹੀਂ ਖੋਲਣੀਆਂ। ਮੈਨੂੰ ਲੱਗਦਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਹੁਣ ਮੈਂ ਕੀ ਕਰਾਂ? ਤੁਸੀਂ ਫਿਕਰ ਨਾ ਕਰੋ, ਅਸੀਂ ਸਭ ਸੰਭਾਲ ਲਵਾਂਗੇ। ਕਿਉਂ ਭਾਬੀ ਜੀ? ਹਾਂ ਬਿਲਕੁਲ। ਅੱਜ ਸ਼ਾਮੀ ਮੇਰੇ ਬੇਟੇ ਦੀ ਬਰਥਡੇ ਪਾਰਟੀ ਹੈ ਕਸਬਾ ਰਿਜ਼ੋਰਟ 'ਚ। ਉੱਥੇ ਲੱਕੀ ਨੇ ਵੀ ਆਉਣਾ ਹੈ। ਤੁਸੀਂ ਵੀ ਆ ਜਿਓ, ਆਪਾਂ ਤੁਹਾਡੀ ਸੁਲ੍ਹਾ ਕਰਾ ਦੇਣੀ ਹੈ। ਹੋਰ ਕੀ? ਦੱਸ ਵਿਚਾਰੀ ਸ਼ੈਫੀ ਛੋਟੀ ਜਿਹੀ ਚੀਜ਼ ਪਿੱਛੇ ਮਰ ਗਈ। ਉਹ ਕੋਈ ਆਮ ਪੈਨ ਡਰਾਈਵ ਨਹੀਂ ਸੀ। ਮੰਤਰੀ ਮੁਖਤਿਆਰ ਸਿੰਘ ਦੀਆਂ ਕਿਸੇ ਕੁੜੀ ਦੇ ਨਾਲ ਫੋਟੋਆਂ ਸੀ, ਉਹ ਵੀ ਗਲਤ ਮਲਤ ਜੀਆਂ। ਮੈਨੂੰ ਲੱਗਦਾ ਬਲੈਕਮੇਲਿੰਗ ਦਾ ਚੱਕਰ ਆ। ਪਰ ਉਹ ਪੈਨ ਡਰਾਈਵ ਹੈ ਕਿੱਥੇ? ਮੈਨੂੰ ਸੀਰਤ ਨੇ ਇੱਕ ਤਾਜ ਮਹਿਲ ਦਿੱਤਾ ਸੀ, ਉਹ ਚ ਲੁਕੋਤੀ ਮੈਂ। ਚਲੋ ਇਹਦੇ ਨਾਲ ਇੱਕ ਗੱਲ ਤੇ ਕਲੀਅਰ ਹੋਈ ਵੀ ਕਤਲ ਇਹਨੇ ਨਹੀਂ ਕੀਤਾ ਯਾਰ। ਸਾਲਿਓ ਤੁਸੀਂ ਮੈਨੂੰ ਹੁਣ ਤੱਕ ਕਾਤਲ ਸਮਝੀ ਗਏ? ਤੂੰ ਸਮਝਣ ਦੀ ਗੱਲ ਕਰਨ ਡਿਆ? ਇਹ ਦੋਵੇਂ ਤੇਰੀ ਫਾਂਸੀ ਤੋਂ ਬਾਅਦ ਤੇਰੀ ਲਾਸ਼ ਲਿਆਉਣ ਲਈ ਟੈਂਪੂ ਬੁੱਕ ਕਰਾਈ ਫਿਰਦੇ ਆ। ਲੱਕੀ ਕਿਤੇ ਜਾਈ ਨਾ ਹੁਣ। ਅਸੀਂ ਸੀਰਤ ਨੂੰ ਵੀ ਇੱਥੇ ਬੁਲਾਇਆ। ਅੱਜ ਤੁਹਾਡੇ ਦੋਨਾਂ ਦੀ ਸੁਲ੍ਹਾ ਕਰਾ ਕੇ ਹੀ ਰਹਿਣੀ ਹੈ। ਸੀਰਤ ਆ ਰਹੀ ਹੈ। ਹੋਰ ਕੀ? ਜੇ ਪਰਜਾਈਆਂ ਦੇ ਹੁੰਦੇ ਹੋਏ ਤੇਰਾ ਘਰ ਨਾ ਵਸਿਆ ਤੇ ਅਸੀਂ ਪਰਜਾਈਆਂ ਕਾਦੀਆਂ? ਸੁਣ ਲਓ ਦੀਦੀ, ਇਹ ਹੈ ਐਰੀ। ਜੇ ਕਿਤੇ ਕੇਕ ਕੱਟਦੇ ਆਪਣੇ ਚੱਪੂ ਨੂੰ ਦੌਰਾ ਪੈ ਗਿਆ ਨਾ ਤਾਂ ਇਹ ਤੋਂ ਕੇਕ ਕਟਾ ਲਿਓ। ਸਾਲਾ ਮੁਰਦਾ ਬੋਲੂ ਕਫਣ ਪਾੜੂ, ਕਦੇ ਨਾ ਚੱਜ ਦੀ ਗੱਲ ਕਰੀ। ਕੇਕ ਕੱਟਣਾ ਕੋਈ ਪਰਬਤ ਨਹੀਂ ਕੱਟਣਾ। ਦਫਾ ਹੋ ਜਾ ਤੂੰ। ਨਹੀਂ ਵੈਸੇ ਜਦੋਂ ਇਹ ਜੰਮਿਆ ਸੀ ਤੇ ਇਹਨੂੰ ਗੁੜਤੀ ਦੇ ਵਿੱਚ ਮੂੰਹ 'ਚ ਸ਼ਹਿਦ ਦੀ ਥਾਂ ਤੇ ਲੁੱਕ ਪਾਈ ਸੀ। ਸੌਰੀ ਵੀਰ ਜੀ, ਬੰਟੀ ਵੱਲੋਂ ਮੈਂ ਮਾਫੀ ਮੰਗਦੀ ਹਾਂ। ਜੱਸੀ ਇੱਕ ਮਿੰਟ ਆਓ। ਮੈਨੂੰ ਲੱਗਦਾ ਤਿੰਨੇ ਜਣੇ ਤੈਨੂੰ ਫੈਂਟਣ ਦੀ ਸਕੀਮ ਬਣਾਉਣ ਲੱਗਿਆ ਸਾਲਿਆ। ਕੀ ਕੱਟਾ ਖੁੱਲ ਗਿਆ ਯਾਰ ਤੇਰਾ? ਹੱਸ ਗਏ। ਕੀ ਹੋਇਆ? ਆਪਾਂ ਬੰਟੀ ਨੂੰ ਮੇਰੇ ਮੰਗੇਤਰ ਕਹਿ ਕੇ ਮਿਲਾਇਆ ਸੀ ਸ਼ੈਫੀ ਨਾਲ ਤੇ ਪਰਜਾਈਆਂ ਨੇ ਉਹਨੇ ਸੀਰਤ ਸੱਦ ਲਈ। ਪਰਜਾਈਆਂ ਵੀ ਨਾ? ਕੀ ਪਰਜਾਈਆਂ ਵੀ ਨਾ? ਇਸ ਤੋਂ ਪਹਿਲਾਂ ਕਿ ਸੀਰਤ ਆਵੇ ਤੂੰ ਬੰਟੀ ਨੂੰ ਇੱਥੋਂ ਲੈ ਕੇ ਤਬਾਹ ਹੋ ਜਾ। ਮਿੰਟ ਤੋਂ ਪਹਿਲਾਂ। ਹਾਂ ਮਿੰਟ ਦੇ ਅੰਦਰ 60 59 50 ਤੇਰੇ ਕਤਲ ਦਾ ਪਲਾਨ ਬਣ ਚੁੱਕਾ। ਛੇਤੀ ਨਿਕਲੇ ਤੂੰ। ਮੈਂ ਸਾਲਾ ਕਿਹੜਾ ਗੁਨਾਹ ਕਰਤਾ?
ਸਾਲਾ ਨਹੀਂ ਜੀਜਾ, ਮੈਂ ਪਾਰਕਿੰਗ ਚੋਂ ਗੱਡੀ ਕੱਢਣ ਚੱਲਿਆ, ਬਾਹਰ ਮਿਲ ਮੈਨੂੰ ਸਿੱਧਾ, ਛੇਤੀ ਕਰ। ਵਾਕਿਆ ਹੀ ਔਰਤ ਔਰਤ ਹੀ ਹੁੰਦੀ ਆ। ਤੁਸੀਂ ਸਾਲਿਓ ਮੇਰਾ ਘਰ ਤੋੜਨ ਤੇ ਆਏ ਸੀ ਤੇ ਭਰਜਾਈਆਂ ਆਪ ਹੀ ਦੇਖ ਲਓ। ਸਭ ਦੇਖਦਾ, ਆਪਣੇ ਘਰ ਇਹਨਾਂ ਤੋਂ ਸੰਭਾਲੇ ਨਹੀਂ ਜਾਂਦੇ, ਚੱਲੀਆਂ ਦੂਜਿਆਂ ਦੇ ਘਰ ਸੰਭਾਲੋ। ਉਹ ਛੱਡ ਓਏ, ਮੇਰੀ ਘਰ ਵਾਲੀ ਤੋਂ ਮੇਰੀ ਕਮੀਜ਼ ਤੇ ਲਾਏ ਬਟਨ ਨਹੀਂ ਟਿਕਦੇ, ਉਹਦੇ ਮਿਲਾਏ ਰਿਸ਼ਤੇ ਜ਼ਰੂਰ ਟਿਕਣਗੇ। ਭਾਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜੀ ਮੈਂ। ਦੇਖੋ ਭਾਜੀ, ਕਤਲ ਦੀ ਸਜ਼ਾ ਬਹੁਤ ਵੱਡੀ ਹੁੰਦੀ ਹੈ ਜੀ, ਐਵੇਂ ਕਿਤੇ ਜਾ ਜਾਂਦੀ ਨਾ ਹੋ ਜੇ ਜੀ। ਤੈਨੂੰ ਕਿਹਨੇ ਦੱਸਿਆ ਓਏ? ਜੀਜੇ ਨੇ। ਜੀਜਾ ਕਰ ਲੋ ਘਿਓ ਨੂੰ ਭਾਂਡਾ, ਇਹ ਸਾਲਾ ਜੀਜਾ ਮਰਵਾਏਗਾ ਸਾਨੂੰ। ਆ ਗਿਆ ਮੇਰਾ ਸਾਲਾ। ਸਾਲਾ ਨਹੀਂ ਜੀਜਾ ਜੀ। ਤੈਨੂੰ ਕੀ ਹੋਇਆ? ਜੀਜਾ ਜੀ ਘਬਰਾਓ ਨਾ, ਮੈਂ ਇਹਨਾਂ ਨੂੰ ਸਮਝਾਤਾ, ਹੁਣ ਕੁਝ ਨਹੀਂ ਕਹਿੰਦੇ ਮੈਨੂੰ। ਉਹ ਦੱਸੇਗਾ ਵੀ ਕਿ ਯੋਗਾ ਹੀ ਕਰੀ ਜਾਏਗਾ। ਉਹ ਆ ਗਈ। अलग की स्टोरी है, अलग की स्टोरी है, अलग की स्टोरी है, अलग की दी। ਭਾਬੀ ਜੀ, ਸਤਿ ਸ਼੍ਰੀ ਅਕਾਲ ਭਾਬੀ ਜੀ। ਆਓ ਤੁਹਾਨੂੰ ਮੈਂ ਦੀਦੀ ਹੋਰਾਂ ਨਾਲ ਮਿਲਾਉਣਾ। ਆਜੋ ਆਜੋ ਆਜੋ। ਦੀਦੀ ਹਾਂ, ਇਹ ਨੇ ਨਵੇਂ ਰਿਲੀਜ਼ ਹੋਣ ਵਾਲੇ ਭਾਬੀ ਜੀ, ਮਤਲਬ ਲੱਕੀ ਦੀ ਮੰਗੇਤਰ। ਓਹ ਜੀ ਸਤਿ ਸ਼੍ਰੀ ਅਕਾਲ। ਪਾਰਲਰ 'ਚ ਜਿੱਦਾਂ ਦੀ ਤੁਹਾਡੀ ਬਾਡੀ ਦੇਖੀ ਸੀ ਨਾ, ਬਿਲਕੁਲ ਉਦਾਂ ਦਾ ਹੀ ਫੇਸ ਹੈ। ਅਸੀਂ ਤੁਹਾਡੀ ਵੇਟ ਕਰ ਰਹੇ ਸੀ। ਚਲੋ ਤੁਹਾਨੂੰ ਲੱਕੀ ਨਾਲ ਮਿਲਾ ਦਈਏ। ਚਲ ਆਓ ਨਾ। ਮੈਂ ਪੈਗ ਲਾ ਲੈਣਾ। ਲੈ ਲੱਕੀ, ਹੁਣ ਜੋ ਵੀ ਗੱਲ ਹੈ ਕਲੀਅਰ ਕਰ ਲੈ, ਛੱਡੀ ਨਾ ਹੁਣ ਇਹਨੂੰ। ਚਲੋ ਵੀ ਆਪਾਂ ਚੱਲੀਏ। ਤੂੰ ਜਿਉਂਦੀ ਆ? ਸੱਚੀ ਭਾਬੀਆਂ ਟੈਂਟ ਸੋਹਣਾ ਲਾਉਂਦੀਆਂ। ਵੀਰ ਜੀ, ਭਾਬੀਆਂ ਟੈਂਟ ਥੋੜੀ ਨਾ ਲਾਉਣਗੀਆਂ। ਇਹ ਕਹਿੰਦਾ ਸੀ ਭਾਬੀਆਂ ਟੈਂਟ ਸੋਹਣਾ ਲਾਉਂਦੀਆਂ। ਮੈਂ ਸੈਂਟ ਕਿਹਾ ਸੀ। ਵੀਰ ਜੀ ਪਲੀਜ਼ ਤੁਸੀਂ ਅੱਜ ਕੁਝ ਨਾ ਬੋਲੋ। ਜੇ ਮੈਂ ਕੁਝ ਬੋਲਣਾ ਨਹੀਂ ਤਾਂ ਮੈਨੂੰ ਇੱਥੇ ਲਿਆਂਦਾ ਕਿਉਂ? ਇਸ ਲਈ ਕਿ ਜਦੋਂ ਭਾਬੀਆਂ ਲੱਕੀ ਨੂੰ ਸਮਝਾਉਣ ਤੁਸੀਂ ਕੁਝ ਬੋਲੋ। ਹੁਣ ਤਾਂ ਤੂੰ ਕਹਿ ਰਹੀ ਸੀ ਕੁਝ ਨਾ ਬੋਲੋ। ਉਦੋਂ ਕੁਝ ਨਾ ਬੋਲੋ, ਉਦੋਂ ਬੋਲੋ। ਦੋਈ ਦੇ ਰਾਣੇ। ਦੇਖੀ ਹੁਣ ਇਹਨਾਂ ਨੂੰ ਕਮਲਾ ਨਾ ਕਰਦੀ। ਵੀਰ ਜੀ ਤੁਸੀਂ ਬੈਠੋ, ਮੈਂ ਪਾਣੀ ਲੈ ਕੇ ਆਉਣਾ। ਉਸ ਦਿਨ ਜੇ ਚਾਦਰ 'ਚ ਤੂੰ ਨਹੀਂ ਸੀ ਤਾਂ ਕੌਣ ਸੀ? ਸੋਨੀਆ ਮੇਰੀ ਫਰੈਂਡ, ਵਿਚਾਰੀ ਡਰੱਗਸ ਤੇ ਨਸ਼ੇ 'ਚ ਸੀ, ਤੁਸੀਂ ਉੱਪਰੋਂ ਸਿੱਟ ਕੇ ਮਾਰਤੀ। ਮੈਂ ਨਹੀਂ ਮਾਰੀ ਯਾਰ, ਤੁਸੀਂ ਮੇਰੇ ਕਿਹਨੇ ਦੇਖਦੇ? ਮੈਂ ਨਹੀਂ ਮਾਰੀ ਯਾਰ, ਮੈਂ ਨਹੀਂ ਮਾਰੀ ਯਾਰ, ਦੱਸਦਾ। ਆ ਬਣਾਈ ਯਾਰ ਪੈਗ। ਭਾਈ ਸਾਹਿਬ ਇਨਵਾਈਟਡ ਕੌਮਾ? ਉਹ ਮੈਂ ਇਨਵਾਈਟਡ ਕੌਮੇ ਦੀ ਗੱਲ ਨਹੀਂ ਕਰਦਾ, ਮੈਂ ਤਾਂ ਇਹ ਪੁੱਛ ਰਿਹਾ ਵੀ ਕਿਸੇ ਨੇ ਬੁਲਾਇਆ ਵੀ ਜਾਂ ਉਹੀ ਮੂੰਹ ਚੁੱਕੀ ਫਿਰਦੇ ਹੋ ਇੱਥੇ? ਬਿਨਾ ਬੁਲਾਏ ਗਿਆ ਨੂੰ ਤਾਂ ਬਹੁਤ ਟਾਈਮ ਹੋ ਗਿਆ। ਅੱਛਾ, ਪਹਿਲਾਂ ਜਾਂਦੇ ਰਹਿੰਦੇ ਸੀ। ਮੇਰਾ ਮਤਲਬ ਇੱਥੇ ਲੱਕੀ ਦੀਆਂ ਭਾਬੀਆਂ ਨੇ ਇਨਵਾਈਟ ਕੀਤਾ। ਵੈਸੇ ਭਾਈ ਸਾਹਿਬ ਹੋ ਕੌਣ ਤੁਸੀਂ? ਲੱਕੀ ਦਾ ਸਾਲਾ। ਹੁੱਬ ਕਿਤਾ ਦੱਸ ਰਹੇ ਜਿਵੇਂ ਡੀਸੀ ਲੱਗੇ ਹੁੰਦੇ ਭਾਜੀ। ਵੀਰ ਜੀ ਮੈਂ ਲੱਕੀ ਨੂੰ ਲੱਭ ਕੇ ਆਈ। ਆ ਲੋ ਵੀਰ ਜੀ ਪਾਣੀ ਤੇ ਆ ਦਵਾਈ। ਚੁੱਪਚਾਪ ਮੇਰਾ ਬੈਗ ਮੈਨੂੰ ਦੇ ਦਿਓ, ਨਹੀਂ ਤਾਂ ਮੈਂ ਰੌਲਾ ਪਾ ਦੂੰਗੀ ਕਿ ਕਤਲ ਤੁਸੀਂ ਕੀਤਾ। ਬੈਗ ਕੀ ਕਰ ਰਿਹਾ? ਬੈਗ 'ਚ ਕਿਹੜਾ ਪੈਨ ਡਰਾਈਵ ਹੈ? ਤੁਸੀਂ ਵੀ ਨਾ ਉਦਾਂ ਹੀ। ਹਾਂ ਸਿਰਤ ਮਰ ਕੇ। ਇਹ ਕੌਣ ਸੀ? ਇਹ ਡਿੰਪੀ ਦੀ ਸਾਲੀ ਹੈ। ਤੁਸੀਂ ਤਾਂ ਕਹਿੰਦੇ ਸੀ ਡਿੰਪੀ ਦੀ ਵਾਈਫ ਕੱਲੀ ਕੱਲੀ ਕੁੜੀ ਹੈ। ਨਹੀਂ ਨਹੀਂ, ਇਹਦੇ ਸਹੁਰੇ ਨੇ 2 ਵਿਆਹ ਕਰਾਏ ਸੀ ਨਾ, ਤੁਹਾਨੂੰ ਪਤਾ ਨਹੀਂ ਹੈਗਾ। ਦੂਜੀ ਵਾਈਫ ਦੀ ਬੇਟੀ ਸੀ ਇਹ। 2 ਵਿਆਹ ਕਿਉਂ? ਪਹਿਲੀ ਤਾਂ ਦਾਜ ਘੱਟ ਮਿਲਿਆ ਸੀ, ਇਸ ਕਰਕੇ ਉਹਨੇ ਦੂਜਾ ਕਰਾਇਆ ਸੀ। ਸਟ੍ਰੇਂਜ। ਅੱਛਾ ਭਾਬੀਆਂ ਕਿੱਥੇ ਨੇ? ਉਹਨਾਂ ਨੂੰ ਮਿਲਤਾ ਆਵਾਂ ਮੈਂ? ਮਿਲਣਾ ਕਿਉਂ? ਕਿਉਂ ਮਤਲਬ? ਮਤਲਬ ਇੰਨੀ ਦੇਰ ਬਾਅਦ ਆਪਾਂ ਮਿਲੇ ਆ, ਪਹਿਲਾਂ ਆਪਾਂ ਤਾਂ ਕੋਈ ਮਿੱਠੀਆਂ ਜਿਹੀਆਂ ਗੱਲਾਂ ਕਰ ਲਈਏ। ਚਲੋ ਬਹੁਤ ਸ਼ੁਕਰੀ। ਮੈਂ ਸਾਲੀ ਨੂੰ ਮੇਰੀ ਸਾਲੀ ਬਣਾਉਣਾ ਸੀ। ਉਹ ਤੂੰ ਸ਼ੁਕਰ ਕਰ ਤੇਰੀ ਭੈਣ ਨਹੀਂ ਬਣਾਈ। ਤੁਹਾਡੀ ਭੈਣ ਨੂੰ ਮੇਰੀ ਭੈਣ ਕਿਉਂ ਬਣਾਉਂਦੇ ਹੋ? ਹੋਰ ਬੀਬੇ ਬਣਾ ਦੀ ਉਹਨੂੰ, ਤੁਸੀਂ ਨਿਆਣੀ ਇੱਥੇ ਨਹੀਂ ਖੜੀ ਕੀ ਕਰਦੇ ਹੋ? ਆ ਲੱਕੀ ਕਿਹਦੇ ਨਾਲ ਤੁਰਿਆ ਫਿਰਦਾ ਹੈ? ਅਬ ਲੱਕੀ ਲੱਕੀ ਦੀ ਨਾ ਫਰੈਂਡ ਹੈ, ਫੇਸਬੁੱਕ ਫਰੈਂਡ। ਅੱਜ ਤੁਹਾਨੂੰ ਪਤਾ ਨੈਟ ਕੰਮ ਨਹੀਂ ਕਰ ਰਿਹਾ, ਫੇਸ ਟੂ ਫੇਸ ਹੀ ਮਿਲਣਾ ਗਈ। ਡਿੰਪੀ ਤੈਨੂੰ ਭੁੱਖ ਲੱਗੀ ਹੋਣੀ ਆ, ਆਪਾਂ ਕੁਝ ਖਾ ਕੇ ਨਾ ਆਈਏ। ਹਾਂ ਚਲੋ ਚਲੋ ਆ ਜਾਓ ਬਈ। ਲੱਕੀ ਆਈ ਐਮ ਰੀਅਲੀ ਵੈਰੀ ਸੌਰੀ। ਜੇ ਮੈਨੂੰ ਭਾਬੀਆਂ ਨਾ ਮਿਲਦੀਆਂ ਮੈਨੂੰ ਸੱਚਾਈ ਦਾ ਕਦੇ ਪਤਾ ਨਾ ਲੱਗਦਾ। ਦੈਟਸ ਓਕੇ। ਹਾਏ ਹਾਏ। ਪੈਗ ਲਾਉਂਗੇ? ਜੀ ਨਹੀਂ। ਐਕਸਕਿਊਜ਼ ਮੀ, ਭਾਬੀ ਜੀ ਕੁਝ ਖਾਣ ਵਾਸਤੇ ਲੈ ਕੇ ਆਵਾਂ? ਨੋ ਥੈਂਕਸ। ਭਾਬੀ ਜੀ ਬੜਾ ਸਿਆਣਾ ਲੱਗਦਾ ਹੈ। ਤੇ ਮੈਂ ਤਾਂ ਹੁਣ ਭਾਬੀ ਜੀ ਇਹ ਕਹੂੰਗਾ ਇਹਨਾਂ ਨੂੰ। ਗੁੱਡ ਛੋਟੇ ਗੁੱਡ। ਵੈਸੇ ਟੋਟਾ ਕਿਉਂ ਜੈਸੀ? ਟੋਟਾ? ਲੱਕੀ ਦਾ ਸਾਲਾ। ਬੜੇ ਫਰੈਂਕ ਹੋ ਯਾਰ।
ਤੁਹਾਡੇ ਵੱਲ ਭੈਣਾਂ ਨੂੰ ਵੀ ਟੋਟਾ ਕਹਿ ਲੈਂਦੇ ਆ ਤੇਰੀ ਉਹ ਭੈਣ ਦੀ ਇੱਥੇ ਹੀ ਬਹਿ ਜੰਨੇ ਆ। ਬਹਿ ਜਾ ਬੈਜੀ ਭਾਈ ਸਾਹਿਬ। ਹਾਂਜੀ ਲੱਕੀ ਨੂੰ ਚੰਗਾ ਭਲਾ ਪਤਾ ਸੀ ਹਾਂ ਕਿ ਸੀਰਤ ਨੂੰ ਅਸੀਂ ਇੱਥੇ ਬੁਲਾਇਆ ਹੈ, ਫਿਰ ਵੀ ਦੂਜੀ ਨੂੰ ਲਈ ਖੋਪਚੇ 'ਚ ਖੜਾ ਹੈ। ਦੇਖ ਤਾਂ ਸਹੀ, ਇਹੋ ਜਿਹੇ ਕਰੈਕਟਰਲੈਸ ਬੰਦੇ ਦਾ ਸੀ ਰਿਸ਼ਤਾ ਠੀਕ ਕਰਾਉਣ ਚੱਲੀਆਂ ਸੀ। ਸਹੀ ਰੋਂਦੀ ਹੈ ਸੀਰਤ। ਜ਼ਮਾਨਾ ਕਿਵੇਂ ਦਾ ਆ ਗਿਆ। ਹਾਂ ਯਾਰ ਦੇਖ, ਅਸੀਂ ਵੀ ਤੇ ਇਦਾਂ ਦਾ ਟਾਈਮ ਲਗਾਇਆ, ਅਸੀਂ ਤੇ ਕਦੀ ਨਹੀਂ ਇਦਾਂ ਦੀ ਹਰਕਤ ਕੀਤੀ। ਮਾਰਿਆ ਨਾ ਕੰਨ ਤੇ ਕੰਨ ਟੀਂਟੀ ਕਰਨ ਲਾ ਦੂੰ। ਉਹ ਚੱਲ ਜਾ ਤੇਰੇ ਵਰਗੇ ਮੈਂ 32 ਵੇਖੇ ਆ। ਭਾਈ ਸਾਹਿਬ 4 ਘੱਟ ਦੱਸ ਰਹੇ ਹੋ, 32 ਨਹੀਂ 36 ਹੁੰਦੇ ਆ। ਨਾ ਹੁਣ ਤੂੰ ਦੱਸੇਗਾ ਮੈਂ ਕਿੰਨੇ ਵੇਖੇ ਪਰ ਆ। ਆਪਾਂ ਸਿਆਣੇ ਦੇ ਕਹਾਵਤਾਂ ਨੂੰ ਵੀ ਇਗਨੋਰ ਨਹੀਂ ਨਾ ਕਰ ਸਕਦੇ। ਸੀਰਤ ਕੀ ਮੈਂ ਸਤਿ ਸ਼੍ਰੀ ਅਕਾਲ ਭਾਜੀ। ਇੱਕ ਮਿੰਟ ਗੱਲ ਕਰ ਸਕਦਾ? ਹਾਂਜੀ ਸੀਰਤ, ਤੇਰਾ ਇਹ ਲੱਕੀ ਨਾ ਇੱਥੇ ਵੀ ਦੂਜੀ ਕੁੜੀ ਨੂੰ ਖੋਪਚੇ 'ਚ ਲਈ ਖੜਾ ਸੀ। ਮੈਂ ਸਮਝੀ ਨਹੀਂ। ਖੋਪਚੇ ਦਾ ਮਤਲਬ ਤਾਂ ਮੈਨੂੰ ਵੀ ਨਹੀਂ ਸਮਝ ਆਇਆ। ਖੁਬਚਾ ਤਾਂ ਕੋਨਾ ਹੁੰਦਾ ਹੈ, ਪਰ ਮੈਂ ਗੱਲ ਨਹੀਂ ਸਮਝ। ਬੜਾ ਦੱਸ ਕੇ ਕੀ ਹੋਇਆ? ਕੋਈ ਟੈਨਸ਼ਨ? ਲੱਗਦਾ ਪੰਗਾ ਪਊ ਯਾਰ। ਪੰਗਾ? ਅਜੇ ਤੱਕ ਤਾਂ ਪਿਆ ਨਹੀਂ। ਜਦ ਪੈਨ ਡਰਾਈਵ ਨਹੀਂ ਦਿੱਤੀ ਨਾ ਫਿਰ ਜ਼ਰੂਰ ਪਊ। ਭਾਬੀ ਜੀ ਕੀ ਵੇਖਿਆ ਤੁਸੀਂ? ਕੀ ਵੇਖਿਆ? ਜੋ ਤੂੰ ਵਿਖਾਇਆ ਉਹੀ ਵੇਖਿਆ। ਮੈਂ ਸਮਝੀ ਨਹੀਂ। ਜੇ ਤੂੰ ਸਮਝਣ ਜੋਗੀ ਹੁੰਦੀ ਨਾ ਤੇ ਲੋਕਾਂ ਦੇ ਘਰ ਨਾ ਪਟਦੀ। ਮਤਲਬ ਓਏ ਜਾ ਜਾਂਦਾ ਰਹਿ। ਇੱਕ ਗੱਲ ਦੱਸ, ਜਾਵਾਂ ਜਾਂ ਰਵਾਂ? ਨਾਲੇ ਜਾਂਦੇ ਨਾਲੇ ਰਹਿ। ਤੂੰ ਮੈਨੂੰ ਹੱਥ ਲਾ ਕੇ ਦਿਖਾ। ਇਹ ਆ ਲੈ ਲਾਤਾ। ਇਹ ਤਾਂ ਕੁੜੀ ਹੈ, ਪਰ ਗੱਲ ਹੱਥ ਦੀ ਹੋਈ ਹੈ ਨਾ। ਹੱਥ ਲਾ ਕੇ ਦਿਖਾ। ਉਹ ਤੂੰ ਮਰ ਜਾਏਗਾ। ਤੂੰ ਮਰ ਜਾਏਗਾ ਮੈਥੋਂ। ਤੂੰ ਹੱਥ ਲਾ ਕੇ ਦਿਖਾ। ਤੂੰ ਲਾ ਕੇ ਦਿਖਾ। ਤੂੰ ਲਾ। ਓਏ ਕੀ ਕਰੀ ਜਾਨਾ? ਉਧਰ ਤੇਰਾ ਜੀਜਾ ਕਿਸੇ ਹੋਰ ਨੂੰ ਹੱਥ ਲਾਈ ਜਾਂਦਾ। ਵੀਰ ਜੀ ਆਪਣੀ ਭੈਣ ਬਾਰੇ ਗਲਤ ਬੋਲਦਾ ਨਾ। ਹੁਣ ਬੋਲ ਪੁੱਤ, ਆ ਗਿਆ ਮੇਰਾ ਵੱਡਾ ਵੀਰਾ। ਨਾ ਮੈਂ ਕੀ ਬੋਲਾਂ? ਹੁਣ ਤਾਂ ਤੂੰ ਆਪਣੇ ਵੱਡੇ ਭਰਾ ਨੂੰ ਵੀ ਬੋਲਣ ਜੋਗਾ ਨਹੀਂ ਛੱਡਿਆ। ਆਪਣੀਆਂ ਭੈਣ ਨੂੰ ਟੋਟਾ ਦੱਸੀ ਜਾਂਦਾ ਹੈ। ਤੂੰ ਚੱਲ ਇੱਥੋਂ। ਵੀਰ ਜੀ ਮੈਨੂੰ ਕਿਉਂ ਕਹੀ ਜਾਂਦੇ ਹੋ? ਆਹੀ ਕਹਿੰਦਾ, ਮੈਂ ਥੋੜੀ ਕਿਹਾ ਟੋਟਾ। ਇਹਨੂੰ ਕਹਿਣ ਦੇ, ਇਹਦੀ ਕਿਹੜਾ ਭੈਣ ਲੱਗਦੀ ਆ? ਤੂੰ ਨਹੀਂ ਕਹਿਣਾ, ਤੂੰ ਚੱਲ। ਕੋਈ ਨਹੀਂ ਪੁੱਤ, ਤੈਨੂੰ ਦਿਖਾਉਂ ਪੰਬੂ ਤਾਂ। ਚੱਲ ਨਾ ਐਸੇ ਕਰਕੇ ਬੁਲਾਇਆ ਪਾਰਟੀ ਤੇ? ਕਿਹੜੇ ਕੁੱਤਿਆਂ ਨੇ ਬੁਲਾਇਆ? ਤੁਸੀਂ ਕੁੱਤਿਆਂ ਨੇ। ਨਿੰਮਾ ਨੂੰ ਤੇਰੇ ਕੰਨ ਤੇ ਇੱਕ। ਮੈਂ ਹੁਣੇ ਲੱਕੀ ਨੂੰ ਬੁਲਾ ਕੇ ਲਿਆਉਂਦੀ ਆ। ਬੁਲਾਉਣ ਕਿਉਂ ਚੱਲੀ ਆ? ਖੋਪਚੇ 'ਚ ਲੈ ਕੇ ਚਲੀ ਜਾਣਾ ਉਹਨੂੰ। ਮੈਂ ਉਹਨੂੰ ਲੈ ਕੇ ਭਾਵੇਂ ਜਿੱਥੇ ਮਰਜੀ ਜਾਵਾਂ। ਤੁਸੀਂ ਕੀ ਲੈਣਾ ਹੈ? ਲੈ ਸਿਰ ਤੇ ਚੜਦੀ ਜਾਂਦੀ ਆ। ਤੂੰ ਖੜ ਇੱਥੇ ਜ਼ਰਾ। ਮੇਰੀ ਮੰਗੇਤਰ ਇੱਥੇ ਆਈ ਹੋਈ ਆ, ਤੁਸੀਂ ਪਲੀਜ਼ ਕੇਕ ਕੱਟਣ ਤੱਕ ਖੜ ਜਾਓ। ਮੈਂ ਲੇਟ ਹੋ ਜੂ ਨਾ। ਲੇਟ ਨੂੰ ਤੁਹਾਡੇ ਤੋਂ ਆਖਰੀ ਬੱਸ ਫੜਨੀ ਆ। ਸ਼ਟ ਅਪ ਯਾਰ, ਕੋਈ ਆਪਣੀ ਬਗਾਨੀ ਕੁੜੀ ਨਾਲ ਇਦਾਂ ਗੱਲ ਕਰਦਾ ਹੁੰਦਾ? ਦੇਖੋ ਤੁਹਾਡੇ ਨਾ ਪੈਨ ਡਰਾਈਵ ਵਿੱਚ ਵਾਇਰਸ ਬਹੁਤ ਆ ਗਿਆ ਹੋਇਆ ਤੇ ਅਸੀਂ ਨਾ ਸਕੈਨਿੰਗ ਤੇ ਲਗਾਇਆ ਉਹਨੂੰ। ਸਿਰਫ 10 ਮਿੰਟ। 10 ਮਿੰਟ ਤਾਂ ਤੇਰਾ ਘਰ ਟੁੱਟ ਜਾਣਾ। ਚੱਲ ਮੇਰੇ ਨਾਲ। ਲੋ ਕਰ ਲੋ ਕਿਉਂ ਨੂੰ ਫਰਾਈ ਪੈਨ। ਉਹ ਫਰਾਈ ਪੈਨ ਨਹੀਂ ਭਾਂਡਾ ਹੁੰਦਾ। ਫਰਾਈ ਪੈਨ ਵੀ ਭਾਂਡੇ ਹੁੰਦਾ ਹੈ। ਉਹ ਤੁਸੀਂ ਸਾਲਿਓ ਵਿੱਚ ਆਪਦਾ ਜੱਬ ਪਾਏ ਖੜ ਜਾ ਕਰੋ। ਉਹ ਜੱਸੀ ਚੱਲ ਯਾਰ, ਪੰਗੇ ਤੇ ਪੰਗਾ ਪਈ ਜਾਂਦਾ। ਹੁਣ ਦੱਸ ਸੌਂਕਣੇ। ਭਾਬੀ ਜੀ ਮਾਈਂਡ ਯੋਰ ਲੈਂਗੁਏਜ। ਆ ਦੇਖ ਲੈ, ਇਹ ਤੈਨੂੰ ਲੱਕੀ ਨਾ ਜਰ ਵੀ ਨਹੀਂ ਸਕਦੀ। ਜਰਾ ਵੀ ਕਿਉਂ? ਹਿਲ ਗਈ, ਐ ਤੇ ਹਿਲ ਗਈ। ਮਸਾ ਲੱਕੀ ਦਾ ਇਹਦੇ ਨਾਲ ਘਰ ਵਸਣ ਲੱਗਿਆ। ਵਸ ਲੈਣ ਦੇ ਗਹਿਣੇ। ਘਰ ਵਸਣ ਲੱਗਿਆ? ਮੈਂ ਵੀ ਵੇਖਦੀ ਆ ਕਿ ਲੱਕੀ ਦੇ ਨਾਲ ਘਰ ਕਿਵੇਂ ਵਸਾਉਂਦਾ ਹੈ। ਹੋ ਯਾਰ ਜੱਟ ਦੀ ਅਜੀਬਾਂ ਤੇ ਲੜਾ ਗਏ ਹੋਏ। ਹੋ ਬੱਟ ਲੈਂਦੀ ਦੁੱਧ ਛੰਨੇ ਅੱਜ ਪਾ ਗਏ ਹੋਏ। ਹੋ ਯਾਰ ਜੱਟ ਦੀ ਅਜੀਬਾਂ ਤੇ ਲੜਾ ਗਏ ਹੋਏ। ਹੋ ਬੱਟ ਲੈਂਦੀ ਦੁੱਧ ਛੰਨੇ ਅੱਜ ਪਾ ਗਏ ਹੋਏ। ਤੁਸੀਂ ਭੁੱਲ ਕੇ ਗਲੀ ਨਾ ਉਹਦੀ ਟੱਪਿਓ ਪਟੂਗੀ ਕੁਝ ਗਾ ਕੇ ਮੁੰਡਿਓ। ਸੱਪ ਕੀਲ ਲੈ ਕੁੜੀ ਨੇ ਲੱਜਾਂ ਵਾਰ ਕੇ ਅੱਖਾਂ 'ਚ ਅੱਖ ਪਾ ਕੇ ਮੁੰਡਿਓ। ਸੱਪ ਕੀਲ ਲੈ ਕੁੜੀ ਨੇ ਲੱਜਾਂ ਵਾਰ ਕੇ ਅੱਖਾਂ 'ਚ ਅੱਖ ਪਾ ਕੇ ਮੁੰਡਿਓ। ਹੋ ਕਈ ਗੋਰਖ ਦੇ ਚੱਲ ਢਿੱਲਾ ਛੱਡ ਗਏ। ਹੋ ਕਈ 40ਵੇਂ ਦੀ ਰਾਤ ਜ਼ਿਲ੍ਹਾ ਛੱਡ ਗਏ। ਹੋ ਕਈ ਗੋਰਖ ਦੇ ਚੱਲ ਢਿੱਲਾ ਛੱਡ ਗਏ। ਕਈ 40ਵੇਂ ਦੀ ਰਾਤ ਜ਼ਿਲ੍ਹਾ ਛੱਡ ਗਏ। ਹੋ ਕਈ ਗੱਭਰੂ ਸਮਾਧੀਆਂ ਤੇ ਬੈਠ ਕੇ ਅਟਾਰੀਆਂ ਨੂੰ ਢਾ ਕੇ ਮੁੰਡਿਓ। ਸੱਪ ਕੀਲ ਲੈ ਕੁੜੀ ਨੇ ਲੱਜਾਂ ਵਾਰ ਕੇ ਅੱਖਾਂ 'ਚ ਅੱਖ ਪਾ ਕੇ ਮੁੰਡਿਓ। ਸੱਪ ਕੀਲ ਲੈ ਕੁੜੀ ਨੇ ਲੱਜਾਂ ਵਾਰ ਕੇ ਅੱਖਾਂ 'ਚ ਅੱਖ ਪਾ ਕੇ ਮੁੰਡਿਓ। ਉਹ ਜਿਹੜੇ ਘੁੰਮਦੇ ਸੀ ਚੱਕ ਕੇ ਤਨਾਲੀਆਂ। ਉਹ ਜਿਹੜੇ ਹੜਾਂ
ਗਿਆ ਲੱਕੀ, ਚੱਲ ਲਿਆ ਹੁਣ ਮੇਰੀ ਪੈਨ ਡਰਾਈਵ। ਬਹੁਤ ਹੋ ਗਿਆ ਲਕੀ, ਜੋ ਭਾਬੀਆਂ ਚਾਹੁੰਦੀਆਂ ਨੇ ਉਹ ਮੈਂ ਕਦੇ ਨਹੀਂ ਹੋਣ ਦੇਣਾ। ਤੂੰ ਦੋਹਾਂ ਦੇ ਵਿੱਚ ਆ ਕੇ ਖੜੀ ਹੋ ਜਾਇਆ ਕਰ, ਚੱਲ ਇੱਥੋਂ। ਭਾਬੀ ਤੁਸੀਂ ਹੱਦ ਪਾਰ ਕਰ ਰਹੇ ਹੋ। ਹਾਏ ਹਾਏ, ਤੂੰ ਤੇ ਬੜੀ ਹੱਦਾਂ 'ਚ ਹੈ ਨਾ। ਗੱਲ ਤਾਂ ਦੱਸੋ ਬੇਟਾ। ਕਿੰਨੀਆਂ ਮਿੰਨਤਾਂ ਕਰਾਂਦੇ ਤੁਸੀਂ, ਤਾਂ ਹੀ ਤਾਂ ਥੋੜੀਆਂ ਜਨਾਨੀਆਂ ਦੁਖੀ ਨੇ। ਇੱਕ ਮਿੰਟ ਖੜੋ ਭਾਬੀ ਜੀ। ਉਹ ਚਲੋ ਯਾਰ ਚੱਲ ਕੇ ਪੈਨ ਡਰਾਈਵ ਦਈਏ। ਜੇ ਕਿਤੇ ਮੈਨੂੰ ਘਰੋਂ ਕੱਢ ਤਾਂ ਮੈਂ ਰਹੂੰ ਕਿੱਥੇ? ਉਹ ਰੱਖ ਤਾਂ ਤੈਨੂੰ ਮੈਂ ਲਊ, ਪਰ ਚੱਲੀਏ ਕਿਵੇਂ? ਸੀਰਤ ਭੜਕੀ ਹੋਈ ਆ। ਉਹ ਜੇ ਸਾਲਿਓ ਕੋਈ ਐਪ ਕੀ ਜੱਪ ਪੈ ਗਿਆ ਮੈਂ ਤਾਂ ਕਾਸੇ ਜੋਗਾ ਨਹੀਂ ਰਹਿਣਾ। ਜੇ ਇਹਨੇ ਆਪਣੀਆਂ ਜਨਾਨੀਆਂ ਨੂੰ ਦੱਸਤਾ, ਪਹਿਲਾਂ ਤਾਂ ਕੱਲੇ ਚੱਪੂ ਨੂੰ ਦੌਰੇ ਪੈਂਦੇ ਸੀ, ਹੁਣ ਚੱਪੂ ਦੇ ਪਿਓ ਨੂੰ ਵੀ ਨਾਲ ਪੈਣਗੇ। ਤੁਸੀਂ ਚੱਲ ਰਹੇ ਹੋ ਕਿ ਨਹੀਂ? ਕਮਾਲ ਕਰਦੀ ਪਈ ਯਾਰ ਤੂੰ। ਬੱਚੇ ਵਾਸਤੇ ਗਿਫਟ ਤੇ ਕੀ ਲੈ ਕੇ ਨਾ, ਬੱਚੇ ਦੇ ਪਿਓ ਨੂੰ ਵੀ ਨਾਲ ਲੈ ਜਾਣ ਫਿਰਦੀਆਂ ਯਾਰ। ਸਾਲਾ ਗਿਫਟ ਦਾ ਹੋਇਆ, ਗਿਫਟ ਨੂੰ ਕਹੇ ਦੌਰੇ ਵਾਲੇ ਚੱਪੂ ਦੀ ਮਾਸੀ ਲੱਗਦੀ ਆ। ਜੀਜਾ ਜੀ ਓਏ ਉਹਨੂੰ ਦੇਖੋ ਚੁੱਪ ਚੁੱਪ ਚੁੱਪ। ਇਹ ਸਰਾਦਾਂ 'ਚ ਜੰਮਿਆ ਲੱਗਦਾ, ਕੋਈ ਟੂਣਾ ਟਾਣਾ ਕਰਾਓ ਇਹਦਾ। ਡੈਡੀ ਜੀ ਇਹਨੂੰ ਸਮਝਾ ਕੇ ਥੱਕ ਗਏ ਆ, ਪਰ ਇਹ ਨਹੀਂ ਮੰਨਦੀ। ਭੈਣ ਤੇਰੀ ਮੇਰਾ ਕਰ ਪੱਟਣ ਤੇ ਆਈ ਹੈ ਤੇ ਮੰਨਦੀ ਮੈਂ ਨਹੀਂ। ਹੁਣ ਇਹਦੀ ਭੈਣ ਕਿੱਥੋਂ ਆ ਗਈ? ਮੇਰੀ ਤਾਂ ਇੱਕੋ ਹੀ ਕੁੜੀ ਹੈ। ਕੋਈ ਇੱਕ ਕੁੱਕ ਨਹੀਂ ਹੈ, ਮੈਨੂੰ ਸਭ ਪਤਾ ਹੈ। ਦੋ ਘਰ ਵਾਲੀਆਂ ਰੱਖੀਆਂ, ਤੁਸੀਂ ਮੈਨੂੰ ਸਮਝਾਉਂਦੇ ਹੋ? ਹਾਏ ਮੈਂ ਮਰ ਗਈ। ਤੋ ਆਪਦਾ ਸੰਭਲਤਾ ਨਹੀਂ, ਘਰ ਵਾਲੀਆਂ ਦੋ ਰੱਖੀ ਫਿਰਦੇ ਹੋ। ਦੀਦੀ ਤੁਸੀਂ ਲੱਕੀ ਵਾਲਾ ਮਸਲਾ ਸੁਲਝਾਤਾ? ਉਹ ਤਾਂ ਚਲਾ ਵੀ ਗਿਆ। ਕਿੱਥੇ ਗਿਆ? ਆਪਣੀ ਹੋਣ ਵਾਲੀ ਘਰ ਵਾਲੀ ਦੇ ਨਾਲ। ਮੈਂ ਆਵਾਜ਼ ਵੀ ਮਾਰੀ ਸੀ ਪਰ ਰੁਕੇ ਹੀ ਨਹੀਂ। ਜੋ ਤੁਸੀਂ ਸਭ ਚਾਹੁੰਦੇ ਹੋ ਉਹ ਮੈਂ ਕਦੇ ਨਹੀਂ ਹੋਣ ਦੇਣਾ। ਇਹ ਪੱਟੂਗੀ ਘਰ। ਉਹ ਤਾਂ ਹਲੇ ਪੱਟੂਗੀ। ਉਹ ਮੇਰਾ ਤਾਂ ਪੱਟਿਆ ਵੀ ਗਿਆ। ਛੇਤੀ ਦੇ ਹੁਣ ਪੈਨ ਡਰਾਈਵ। ਛੇਤੀ ਦੋ ਪੈਨ ਡਰਾਈਵ। ਤੂੰ ਸਾਲਿਆ ਪੈਨ ਡਰਾਈਵ ਕੀ ਕਰਨੀ ਆ? ਉਹ ਮੈਂ ਕਦੋਂ ਮੰਗੀ ਐ? ਮੈਂ ਮੰਗਿਆ। ਇਹ ਕੌਣ ਆ ਬਾਗੜ ਬਿਲਾ ਜਿਆ? ਜੈਕੀ। ਦਾਦਾ ਦੱਸ ਇਹਨਾਂ ਨੂੰ ਮੈਂ ਕੌਣ ਆ? ਮੇਰੇ ਡੈਡੀ ਹੈ। ਓਏ ਮੈਂ ਘਰੇਲੂ ਇੰਟਰੋਡਕਸ਼ਨ ਨਹੀਂ ਕਹੀ, ਪ੍ਰੋਫੈਸ਼ਨਲ ਦੱਸ। ਮਾਈ ਡੈਡੀ ਇਜ਼ ਅ ਵੈਰੀ ਵੈਲ ਸੈਟਲਡ ਡਾਊਨ। ਫਤਿਹ ਤੁਸੀਂ ਇੱਥੇ ਕਿਵੇਂ ਆ ਗਏ? ਤੇਰੇ ਨਾਲ ਨਾਲ ਚੱਲੇ ਬਾਈ ਗਰਦਾਰੀ ਲਾਲ। ਸ਼ਾਬਾ ਬਾਈ ਗਰਦਾਰੀ ਲਾਲ। ਤੈਨੂੰ ਕੀ ਲੱਗਿਆ ਸੀ ਤੂੰ ਇਹ ਪੈਨ ਡਰਾਈਵ ਲੈ ਜਾਏਂਗੀ? ਪੈਨ ਡਰਾਈਵ ਕੱਢੋ। ਜੇ ਪੈਨ ਡਰਾਈਵ ਇਹਨੂੰ ਦਿੱਤੀ, ਮੈਂ ਸਾਰਿਆਂ ਦੀਆਂ ਘਰ ਵਾਲਿਆਂ ਨੂੰ ਦੱਸ ਦੇਣਾ ਕਿ ਮੇਰੇ ਕੋਲ ਹੋਟਲ 'ਚ ਆਏ ਸੀ। ਜੈਕੀ ਦਾਦਾ ਦੱਸ ਇਹਨਾਂ ਨੂੰ ਤੇਰਾ ਡੈਡੀ ਕੀ ਕੀ ਕਰ ਸਕਦਾ ਹੈ? ਮੇਰੇ ਡੈਡੀ ਕੜੀ ਬਹੁਤ ਸਵਾਦ ਬਣਾਉਂਦੇ ਆ। ਓਏ ਘਰੇਲੂ ਨਹੀਂ, ਪ੍ਰੋਫੈਸ਼ਨਲ ਦੱਸ। ਮੇਰੇ ਡੈਡੀ ਬੰਦਾ ਬਹੁਤ ਬੇਸਵਾਦਾ ਮਾਰਦੇ ਆ। ਤੇ ਜਿਹੜੇ ਕਤਲ ਦੇ ਇਲਜ਼ਾਮ ਤੋਂ ਤੁਸੀਂ ਚਾਰੇ ਭੱਜੇ ਫਿਰਦੇ ਹੋ, ਉਹ ਵੀ ਡੈਡ ਨੇ ਕੀਤਾ। ਹੁਣ ਇਹ ਸਭ ਕੀ ਆ? ਮੈਂ ਦੱਸਦੀ ਹਾਂ। ਉਸ ਦਿਨ ਜਦ ਹੋਟਲ ਦੇ ਰੂਮ ਵਿੱਚ ਤੁਸੀਂ ਮੈਨੂੰ ਧੱਕਾ ਮਾਰ ਕੇ ਗਏ। ਪਰੇ ਮਾਰਿਆ? ਕਮਾਲ ਦੀ ਗੱਲ ਆ। ਤੂੰ ਮੈਨੂੰ ਧੱਕਾ ਮਾਰਿਆ? ਗੈਟ ਕਰਦਾ। ਤੁਹਾਡੇ ਜਾਣ ਤੋਂ ਬਾਅਦ ਮੈਂ ਪੈਨ ਡਰਾਈਵ ਵਾਲਾ ਮੋਬਾਈਲ ਕੱਢਿਆ ਤੇ ਮੁਖਤਿਆਰ ਸਿੰਘ ਨੂੰ ਪੈਸਿਆਂ ਲਈ ਫੋਨ ਕਰਨ ਦਾ ਸੋਚਿਆ। ਸ਼ੈਫੀ, ਮੈਂ ਸੋਚਿਆ ਵੀ ਨਹੀਂ ਸੀ ਤੂੰ ਮੇਰੇ ਨਾਲ ਐ ਕਰੇਂਗੀ। ਤੈਨੂੰ ਪੈਨ ਡਰਾਈਵ ਦੇਣ ਵਾਲੀ ਮੈਂ ਸੀ। ਪੈਸਿਆਂ ਦੇ 2 ਹਿੱਸੇ ਹੋਣਗੇ। ਓਏ ਦੋ ਨਹੀਂ 3। ਤੁਸੀਂ ਮੇਰੀ ਮਦਦ ਦੇ ਨਾਲ ਫੋਟੋਆਂ ਖਿੱਚਿਆ ਤੇ ਮੈਨੂੰ ਹੀ ਧੋਖਾ। ਪੈਨ ਡਰਾਈਵ ਸਾਡੇ ਕੋਲ ਨਹੀਂ ਹੈ। ਕੋਈ ਨਾ, ਸੋਚ ਕੇ ਦੱਸੋ ਪੈਨ ਡਰਾਈਵ ਕਿਹਦੇ ਕੋਲ ਹੈ? ਟੇਕ ਯੋਰ ਟਾਈਮ। ਮੈਂ ਤੁਹਾਨੂੰ 2 ਆਪਸ਼ਨ ਦੇਣਾ ਹੈ। ਪਹਿਲੀ ਆਪਸ਼ਨ ਫੋਨ ਅ ਫਰੈਂਡ ਯੂਜ਼ ਕਰ ਸਕਦੇ ਹੋ। ਸਾਨੂੰ ਸੱਚੀ ਨਹੀਂ ਪਤਾ ਪੈਨ ਡਰਾਈਵ ਕਿੱਥੇ ਆ। ਸੈਕੰਡ ਆਪਸ਼ਨ ਸ਼ੂਟ ਅ ਫਰੈਂਡ। ਫਤਿਹ ਪਲੀਜ਼ ਡੋਨਟ ਸ਼ੂਟ ਮਾਈ ਫਰੈਂਡ। ਪਲੀਜ਼ ਮੈਨੂੰ ਨਾ ਦੱਸ ਕੀ ਕਰਨਾ। ਇੱਥੇ ਬੌਸ ਮੈਂ। ਓਏ ਉਹ ਦੂਜੀ ਕਿੱਥੇ? ਥੱਲੇ। ਥੱਲੇ? ਥੈਂਕ ਯੂ ਸੋ ਮਚ। ਸ਼ੈਫੀ ਸ਼ੈਫੀ। ਉਹ ਨਹੀਂ ਕੋਈ ਨਹੀਂ ਡਿੱਗਿਆ। ਨਾਲੇ ਕਹਿੰਦੇ ਥੋੜਾ ਮੋਟਾ ਝਗੜਾ ਹੋਇਆ ਹੈ, ਇੱਥੇ ਤਾਂ ਵੱਡੀ ਲੜਾਈ ਹੋਈ ਲੱਗਦੀ ਹੈ। ਸ਼ੈਫੀ ਜੀ, ਸ਼ੈਫੀ ਕਿਤੇ ਕੁੜੀ ਮਾਰ ਤਾਂ ਨਹੀਂ ਦਿੱਤੀ? ਇਹ ਸੁਣ ਕੇ ਮੈਨੂੰ ਆਈਡੀਆ ਆਇਆ।
हले तो दिसी नहीं मैनू फिर ना सोची तेरा संस्कार करना आया पेन ड्राइव लो बनाया ਪਲੀਜ਼ ਮੈਨੂੰ ਨਾ ਮਾਰਿਓ ਮੈਨੂੰ ਮਾਰ ਕੇ ਜੇ ਤੁਸੀਂ ਪੈਨ ਡਰਾਈਵ ਲੈ ਵੀ ਲਈ ਫਿਰ ਵੀ ਤੁਹਾਨੂੰ ਕੀ ਮਿਲਣਾ ਹੈ ਹੋਣੀ ਤਾਂ ਤੁਹਾਨੂੰ ਜੇਲ੍ਹ ਹੀ ਹੈ ਇੱਥੇ 4 ਬੇਵਕੂਫ ਆਏ ਨੇ ਉਹ ਇਸ ਟੋਮੈਟੋ ਸੌਸ ਨੂੰ ਖੂਨ ਸਮਝ ਬੈਠੇ ਨੇ ਤੇ ਸੋਨੀਆ ਦੀ ਜਗ੍ਹਾ ਮੈਨੂੰ ਮਰੀ ਹੋਈ ਸਮਝ ਬੈਠੇ ਨੇ ਜੇ ਤੁਸੀਂ ਮੇਰਾ ਸਾਥ ਦਿਓ ਤੇ ਆਪਾਂ ਸੋਨੀਆ ਦੇ ਕਤਲ ਦਾ ਇਲਜ਼ਾਮ ਉਹਨਾਂ ਤੇ ਪਾ ਦਈਏ ਤੇ ਪੈਸੇ ਵੰਡ ਲਈਏ ਮੋੜੋਸ ਤੇ ਮੈਨੂੰ ਕਾਟੀ ਵਿਸ਼ਵਾਸ ਹੁੰਦਾ ਮਾੜੀ ਚੀਜ਼ ਨੂੰ ਵੀ ਚੰਗਾ ਕਹਿ ਕੇ ਵੇਚਦੇ ਨੇ ਐਤਕੀ ਮੇਰੇ ਤੇ ਵਿਸ਼ਵਾਸ ਕਰੋ ਮੈਂ ਤੁਹਾਨੂੰ ਧੋਖਾ ਨਹੀਂ ਦਵਾਂਗੀ ਛੇਤੀ ਕਰੋ ਇਸ ਤੋਂ ਪਹਿਲਾਂ ਚਾਰੋਂ ਕਮਰੇ ਚ ਆਣ ਤੁਸੀਂ ਡੈਡ ਬੋਡੀ ਨੂੰ ਲੈ ਕੇ ਕਬਰ ਚ ਲੁਕ ਜਾਓ लास्ट में से एक बारी भूत भूत चलो फटाफट बॉडी लपेट दी मैं सॉस साफ कर ला लकी आ बेड थले फोन लपया ਇਹਨੂੰ ਵੀ ਪਾ ਲਓ ਬੈਗ 'ਚ ਫੜਾ 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 ਲਪੇਟੋ 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 ਕਬ ਛੇਤੀ ਕਰੋ ਚਲੋ ਚਲੋ ਕੁਛ ਰਹਿ ਨਾ ਜਾਵੇ ਜਲਦੀ ਕਰੋ ਕਰੋ ਜਲਦੀ ਓ ਨੋ ਕੀ ਹੋਇਆ ਪੈਨ ਡਰਾਈਵ ਮੋਬਾਈਲ 'ਚ ਤੇ ਮੋਬਾਈਲ ਮੇਰੇ ਬੈਗ 'ਚ बैटरी पर्स 'ਚ हाय ओए जिन्ने चले मेरे पल्ले चल हुन थल्ले अल्लाह की स्टोरी है ਤੁਹਾਡੇ ਲਾਸ਼ ਸੁੱਟਣ ਤੋਂ ਬਾਅਦ ਅਸੀਂ ਉੱਥੇ ਪਹੁੰਚੇ लाश तो मिल गई पर पेन ड्राइव नहीं साले हो ताड़ियां मार रहे हो ਤੁਹਾਡੇ ਨਾਨੇ ਨੇ ਕਹਾਣੀ ਨਹੀਂ ਸੁਣਾਈ ਚਲੋ ਜਲਦੀ ਪੈਨ ਡਰਾਈਵ ਕੱਢੋ ਨਹੀਂ ਦੇਣੀ ਇਹਨਾਂ ਨੂੰ ਪੈਨ ਡਰਾਈਵ ਉਸ ਵਿੱਚ ਮੇਰਾ ਵੀ ਹਿੱਸਾ ਹੈ ਓ ਇਹਨੇ ਵੈਸੇ ਵੀ ਤੇਰੇ 2 ਹਿੱਸੇ ਕਰ ਦੇਣੇ ਆ ਦੇ ਲੈਣ ਦੇ ਨਹੀਂ ਦੇਣੀ ਜੈਕੀ ਦਾਦਾ ਆਪਾਂ ਪੈਨ ਡਰਾਈਵ ਮੰਗ ਕਿਉਂ ਰਹੇ ਆ ਆਈ ਥਿੰਕ ਆਪਾਂ ਨੂੰ ਸ਼ੌਂਕ ਹੈ ਮੰਗਣ ਦਾ ਚਲੋ ਓਏ ਪੈਨ ਡਰਾਈਵ ਲੱਭੋ ਮੈਨੂੰ ਲੱਗਦਾ ਕਿ ਪੈਨ ਡਰਾਈਵ ਇੱਥੇ ਹੀ ਕਿਤੇ ਹੈ ਓਕੇ ਟਾਰਚ ਮਾਰ ਕਿੱਥੇ ਉੱਥੇ ਓਕੇ ਲਾਈਟ ਮਾਰਨ ਨੂੰ ਕਿਹਾ ਸੌਰੀ ਡੈਡ ਲਾਈਟ ਤਾਂ ਹੁਣ ਟੁੱਟ ਗਈ ਮੈਂ ਵੇਖਿਆ ਬਰਥਡੇਆਂ ਦੇ ਹੀ ਪੰਗੇ ਆ ਸਾਰੇ ਪਹਿਲਾਂ ਤੇਰੇ ਬਰਥਡੇ ਤੇ ਸਿਆਪਾ ਪੈ ਗਿਆ ਹੁਣ ਚੱਪੂ ਦੇ ਬਰਥਡੇ ਤੇ ਸਾਡਾ ਡੈਡ ਡੇ ਆ ਗਿਆ ਆਪਾਂ ਅੱਗੇ ਤੋਂ ਕਿਸੇ ਵੀ ਸਾਲੇ ਦਾ ਬਰਥਡੇ ਨਹੀਂ ਮਨਾਇਆ ਕਰਨਾ ਪ੍ਰੋਮਿਸ ਸਾਲਿਓ ਕਦੇ ਆਪਦੀ ਗਲਤੀ ਨਾ ਮੰਨਿਓ ਭਾਜੀ ਪਲੀਜ਼ ਮੇਰੀ ਇੱਕ ਰਿਕੁਐਸਟ ਹੈ ਮੈਨੂੰ ਅੱਡ ਬਣ ਕੇ ਮਾਰਿਓ ਘੱਟੋ ਘੱਟ ਮੇਰੀ ਆਤਮਾ ਤਾਂ ਮਾੜੀ ਸੰਗਤ ਤੋਂ ਦੂਰ ਰਹੇ ਹੁਣ ਮਰਨ ਲੱਗੇ ਤਾਂ ਖੋਇਓ ਯਾਰ ਭਾਜੀ ਸਾਰਾ ਕਰ ਲਵ ਲਿਆ ਪੈਨ ਡਰਾਈਵ ਕਿਤੇ ਨਹੀਂ ਮਿਲੀ ਪੈਨ ਡਰਾਈਵ ਦੱਸ ਦੋ ਕਿੱਥੇ ਹੈ ਮੈਂ ਸਿਰਫ 5 ਤੱਕ ਗਿਣਾਂਗਾ 1 ਵੀਰ ਜੀ ਤੁਸੀਂ ਮੇਰਾ ਆਈਪੈਡ ਆਈਪੌਡ ਆਈਫੋਨ ਸਾਰਾ ਕੁਝ ਲੈ ਜਾਓ ਪਰ ਪੈਨ ਡਰਾਈਵ ਦਾ ਲੱਕੀ ਨੂੰ ਪਤਾ ਜੇ ਸਾਂਭ ਵਾਲੀ ਗੱਲ 2 ਭਾਜੀ ਹੌਲੀ ਹੌਲੀ ਗਿਣੋ ਕਈ ਵਾਰੀ ਬੰਦੇ ਦਾ ਦੱਸਣ ਦਾ ਮੂਡ ਬਣਦਾ ਟਾਈਮ ਲੱਗ ਜਾਂਦਾ ਲੋਕੀ ਮਰਨ ਤੋਂ ਪਹਿਲਾਂ ਆਖਰੀ ਇੱਛਾ ਪੁੱਛਦੇ ਆ ਤੁਸੀਂ ਪੈਨ ਡਰਾਈਵ ਪੁੱਛੀ ਜਾਂਦੇ ਹੋ ਇੰਨਾ ਵੀ ਕੀ ਐਡਵਾਂਸ ਹੋਣਾ 3 ਇੱਕ ਮਿੰਟ ਡੈਡੀ ਇਲੀਗਲ ਕੰਮ ਨਹੀਂ ਕਰਨਾ ਇਹ ਸਪੈਸ਼ਲ ਦਾ ਲਾਇਸੈਂਸ ਵਾਲੇ ਕੱਲ ਬਣ ਕੇ ਆਉਣਾ ਇੰਨਾ ਮਾਰੋ ਗੁੱਡ ਬॉय ਲਾਇਸੈਂਸ ਟੂ ਕਿਲ 4 ਉਹ ਲੱਕੀ ਤੇਰਾ ਕੱਖ ਨਾ ਰਹੇ ਓਏ ਦੱਸ ਦੇ ਆ ਨਾਲ ਜਿਹੜੀ ਮੁਸੀਬਤ ਬੰਨੀ ਆ ਆਪਣੇ ਘਰਾਂ 'ਚ ਕਲੇਸ਼ ਪਵਾ ਦੂ ਕਲੇਸ਼ ਦਾ ਤੇ ਪਤਾ ਨਹੀਂ ਜੇ ਉਹਨੇ 5 ਗਿਣ ਦਿੱਤੇ ਨਾ ਆਪਣੇ ਘਰਾਂ 'ਚ ਵੈਨ ਜ਼ਰੂਰ ਪੈਣਗੇ ਹਾਏ ਹਾਏ ਸ਼ੇਰਾ ਕੋਈ ਨਹੀਂ ਤੇਰਾ 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 ਹਾਏ ਹਾਏ ਸ਼ੇਰਾ ਕੋਈ ਨਹੀਂ ਤੇਰਾ
ਭਾਜੀ ਛੱਡੋ ਪਰਾਂ ਬਲੈਕਮੇਲਿੰਗ ਨੂੰ ਮੈਂ ਆਪੀ ਮਿਹਨਤ ਕਰਕੇ 2-4 ਕਰੋੜ ਰੁਪਇਆ ਕਮਾ ਕੇ ਤੁਹਾਨੂੰ ਦੇ ਦੇਣਾ ਮੈਨੂੰ ਕੱਲੇ ਨੂੰ ਛੱਡ ਦੋ ਪਲੀਜ਼ ਬਕਵਾਸ ਮਾਰਦਾ ਕੋਈ ਮਿਹਨਤ ਮੁੰਤ ਨਹੀਂ ਹੋਣੀ ਇਹ ਤਾਂ ਸਾਲਾ ਪਹਿਲਾਂ ਹੀ ਘਰ ਜਵਾਈ ਆ ਸਾਲਿਓ ਕਿਤੇ ਤਾਂ ਛੱਡ ਜੋ ਮੈਨੂੰ ਨਾਲ ਲੈ ਜਾਣੋ ਸਾਲਿਆ ਉਦਾਂ ਘੁੰਮਣ ਫਿਰਨ ਨੂੰ ਹਰ ਥਾਂ ਸਾਡੇ ਨਾਲ ਜਾਣਾ ਉੱਪਰ ਚੜਨ ਲੱਗੇ ਨੂੰ ਸਾਹ ਚੜਦਾ ਤੁਸੀਂ ਜਾ ਕੇ ਸੈੱਟੋ ਮੈਂ ਬਾਅਦ ਚ ਆਉਣਾ ਸਾਲਿਓ ਇੱਥੇ ਬੈਠੇ ਲੜੀ ਜਾਂਦੇ ਹੋ ਕੋਈ ਬਚਣ ਦਾ ਜਗਾੜ ਲਾ ਲਓ ਉਹ ਜਿੰਨਾ ਕੱਸ ਕੇ ਮਾਮਾ ਉਹਨੇ ਬੰਨਿਆ ਨਾ ਸਾਡੇ ਕੋਲੋਂ ਪਾਸਾ ਨਹੀਂ ਲਿਆ ਜਾਂਦਾ ਤੂੰ ਜਗਾੜ ਲਾਉਣ ਦੀ ਗੱਲ ਕਰਦਾ ਯਾਰ ਡੈਡੀ ਇਹਨਾਂ ਦੇ ਚੁੱਪ ਨਹੀਂ ਹੋਣਾ ਪੰਜ ਬੋਲਣ ਦੀ ਥਾਂ ਆਪ ਹੀ ਬਣਾਉਣੀ ਪੈਣੀ ਹੈ ਪੰਜ ਲੱਕੀ ਕੁੱਤੇ ਕਮੀਨੇ ਘਟਿਆ ਇਨਸਾਨ ਇੱਕ ਮਿੰਟ ਹੈਲੋ ਤੇਰੀ ਹਿੰਮਤ ਕਿਵੇਂ ਹੋਈ ਇਸ ਕੁੜੀ ਕੋਲ ਹੋਟਲ 'ਚ ਜਾਣ ਦੀ ਤੇ ਤੂੰ ਬੈਠਾ ਵੀ ਉਹਦੇ ਨਾਲ ਚਿੰਬੜ ਕੇ ਉਹ ਬੈਠਾ ਕਿਤੋਂ ਮੈਂ ਤਾਂ ਬੰਨਿਆ ਹੋਇਆ ਨਾਲੇ ਮੈਂ ਉਹ ਡਾਊਨ ਜੀ ਨੂੰ ਕਿਹਾ ਸੀ ਵੀ ਇਹਨੂੰ ਉਹਨਾਂ ਨਾਲ ਬੰਨ੍ਹ ਦੇ ਉਹ ਸਾਲੇ ਕਹਿੰਦੇ ਅਸੀਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹਾਂ ਤੂੰ ਕੁਝ ਵੀ ਕਰ ਜਾ ਅੱਜ ਤਾਂ ਮੈਂ ਤੈਨੂੰ ਨਹੀਂ ਛੱਡਣਾ ਉਹ ਦੋਨੋਂ ਖੜੇ ਕੀ ਦੇਖਦੇ ਤੁਸੀਂ ਗੋਲੀ ਮਾਰ ਦੋ ਗੋਲੀ ਤਾਂ ਮੈਂ ਤੈਨੂੰ ਮਾਰੂ ਅੱਜ ਉਹ ਯਾਰ ਤੂੰ ਕਿਉਂ ਮਾਰੇਂਗੀ ਮੈਨੂੰ ਤਾਂ ਸਾਲੇ ਹੋਟਲ ਵੀ ਇਹੀ ਨਾਲ ਲੈ ਕੇ ਗਏ ਸੀ ਅੱਜ ਸਾਰਿਆਂ ਨੂੰ ਵੱਡੋ ਪੰਜ ਉਹ ਪੰਜ ਹੋ ਗਏ ਕੋਈ ਡੈਡੀ ਦੀ ਵੀ ਸੁਣ ਲਓ ਓਏ ਉਹ ਭਰਜਾਈ ਜੀ ਪਹਿਲਾਂ ਗੱਲ ਤੇ ਸੁਣ ਲਓ ਸਾਡੀ ਪਿਆਰ ਨਾਲ ਤੁਸੀਂ ਤੇ ਤੁਹਾਡੀ ਜਨਾਨੀਆਂ ਨੇ ਇਹਨੂੰ ਪਟਿਆ ਇਹਨੂੰ ਇਹਦੇ ਨਾਲ ਵਿਆਹਣ ਨੂੰ ਫਿਰਦੇ ਹੋ ਉਹ ਤੁਸੀਂ ਸਾਲਿਓ ਪਿਓ ਪੁੱਤ ਡਾਊਨ ਜੇ ਖੜੇ ਦੇਖੀ ਜਾਂਦੇ ਹੋ ਪਿਸਤੌਲ ਸਾਲਿਓ ਵੇਚਣਾ ਵਾ ਗੋਲੀ ਮਾਰ ਦੋ ਸਾਡੇ ਸਾਲਾ ਹੁਣ ਨਾਲ ਸਾਨੂੰ ਵੀ ਮਰਵਾਏਗਾ ਓਏ ਕਿਵੇਂ ਮਾਰਾ ਪਹਿਲੇ ਨਹੀਂ ਤਾਂ ਪਿੱਛੇ ਕਰੋ ਤੁਸੀਂ ਵਿੱਚ ਨਾ ਆਓ ਵੀਰ ਜੀ ਉਹ ਭੈਣ ਜੀ ਵਿੱਚ ਤਾਂ ਤੁਸੀਂ ਆਏ ਹੋਏ ਹੋ ਪਲੀਜ਼ ਸਾਈਡ ਤੇ ਹੋ ਜਾਓ ਮੈਂ ਗੋਲੀ ਮਾਰਨੀ ਹੈ ਲਓ ਮਾਰੋ ਇਹਨੂੰ ਮਾਰੋ ਗੋਲੀ ਥੈਂਕ ਯੂ ਭੂਆ ਜੀ ਸੀਰਤ ਵੀਰ ਜੀ ਹੁਣ ਇਹ ਕੌਣ ਹੈ ਆ ਦੇਖ ਲਓ ਅਸੀਂ ਤਾਂ ਝੂਠ ਬੋਲਦੀਆਂ ਸੀ ਨਾ ਇਹ ਸਭ ਕੀ ਚੱਲ ਰਿਹਾ ਲੱਕੀ ਇੱਥੇ ਤਾਂ ਬਹੁਤ ਕੁਝ ਚੱਲ ਰਿਹਾ ਜੀ ਹੁਣ ਤੁਹਾਨੂੰ ਮੈਂ ਕਾਹਦੀ ਡਿਟੇਲ ਦੇਵਾਂ ਤੂੰ ਦੂਸਰੀ ਕੁੜੀ ਨੂੰ ਖੋਪਚੇ 'ਚ ਲੈ ਕੇ ਗਿਆ ਸੀ ਖੋਪਚੇ 'ਚ ਨਹੀਂ ਇਹ ਕੁੜੀ ਨੂੰ ਹੋਟਲ 'ਚ ਲੈ ਕੇ ਗਿਆ ਸੀ ਉਹ ਵੀ ਆਪਣੇ ਬਰਥਡੇ ਵਾਲੇ ਦਿਨ ਹਾਏ ਹਾਏ ਹੋਟਲ ਤਾਂ ਖੋਪਚੇ ਨਾਲੋਂ ਵੀ ਮਾੜਾ ਹੁੰਦਾ ਹੈ। ਪਰ ਬਰਥਡੇ ਵਾਲੇ ਦਿਨ ਤਾਂ ਇਹ ਚੰਗੇ ਹੋਟਲ ਦੇ ਵਿੱਚ ਸੀ ਇਹ ਕਹਿੰਦਾ ਹੋਟਲ ਚੰਗਾ ਸੀ ਹੋਟਲ ਚੰਗਾ ਵੀ ਹੋਵੇ ਤਾਂ ਵੀ ਮਾੜਾ ਹੁੰਦਾ ਹੈ ਵੀਰ ਜੀ ਵਿੱਚ ਨਾ ਪਾਓ ਮੈਨੂੰ ਅੱਜ ਪੰਗਾ ਵੱਡਾ ਹੀ ਲੱਗਦਾ ਹੈ ਹਲੋ ਰਾਮਲੀਲਾ ਆਪਣਾ ਬੁਨਿਆਦ ਸੀਰੀਅਲ ਆਪਣੇ ਘਰ ਜਾ ਕੇ ਚਲਾਇਓ ਭਾਜੀ ਤੁਸੀਂ ਵਿੱਚ ਨਾ ਬੋਲੋ ਆਪਣਾ ਕੰਮ ਕਰੋ ਬਸ ਹਾਂ ਚੱਕ ਲਓ ਮੇਰੇ ਸਾਲੇ ਨੂੰ ਛੱਡ ਦੋ ਮੈਨੂੰ ਮੈਂ ਦੰਦੀ ਵੱਢ ਲੂੰ ਚੱਕੀ ਦਾਦਾ ਗਲਾ ਵੜ ਦੇ ਦਾ ਰਹਿਣ ਦਿਓ ਡੈਡੀ ਨਾਲ ਰਾਤੇ ਚੱਲਦੇ ਆ ਤੂੰ ਪੰਡਤ ਦਾ ਨਹੀਂ ਡੌਨ ਦਾ ਮੁੰਡਾ ਹੈ ਲੱਕੀ ਇਹ ਸਭ ਕੀ ਆ ਤੁਸੀਂ ਮੁੜਕੜ ਮੇਰੇ ਤੇ ਆ ਰਿਆ ਕਰੋ ਤੁਹਾਨੂੰ ਵੀ ਤਾਂ ਦਿਖਦਾ ਇਹ ਸਭ ਕੀ ਆ ਬਣ ਲਓ ਇਹਨਾਂ ਸਾਰਿਆਂ ਨੂੰ ਇੱਕ ਮਿੰਟ ਭਾਜੀ ਪਹਿਲਾਂ ਐਂ ਦੱਸੋ ਤੁਹਾਡਾ ਕਾਹਦਾ ਮਸਲਾ ਮੈਂ ਆਪਣੀ ਪੈਨ ਡਰਾਈਵ ਲੈਣ ਆਇਆ ਕਿਹੜੀ ਸ਼ਾਪ ਤੋਂ ਆਏ ਹੋ ਓਏ ਮੈਂ ਕੰਪਿਊਟਰ ਹਾਰਡਵੇਅਰ ਦਾ ਕੰਮ ਨਹੀਂ ਕਰਦਾ ਡੌਨ ਹੈ ਕਿਹੜੇ ਜ਼ਿਲ੍ਹੇ ਦੇ ਓਏ ਉਹ ਡੀਸੀ ਨਹੀਂ ਲੱਗਾ ਡੌਨ ਆ ਡੌਨ ਉਹ ਲੱਕੀ ਸਮਝਾ ਲੈ ਆਪਣੇ ਸਾਲੇ ਨੂੰ ਨਹੀਂ ਤਾਂ ਸਾਰੇ ਮਾਰੇ ਜਾਵਾਂਗੇ ਤੈਨੂੰ ਦੱਸਾਂ ਮੈਂ ਮੈਨੂੰ ਤਾਂ ਲੱਗਦਾ ਸੀ ਤੇਰਾ ਹੀ ਸਾਲਾ ਕਮਲਾ ਪਰ ਅੱਜ ਪਤਾ ਲੱਗਿਆ ਦੁਨੀਆ ਦੇ ਸਾਰੇ ਹੀ ਸਾਲੇ ਕਮਲੇ ਹੁੰਦੇ ਕੋਈ ਮੇਰੀ ਸੁਣੇਗਾ ਪਾਜੀ ਦੇਖਦੇ ਕਿਉਂ ਆਪਣੀ ਭੈਣ ਦਾ ਘਰ ਬਚਾਓ ਅੱਛਾ ਦੇਖ ਮੇਰੀ ਗੱਲ ਸੁਣ ਪਲੀਜ਼ ਕੋਈ ਵਿੱਚ ਨਾ ਆਇਓ ਅੱਜ ਮੈਂ ਆਪੇ ਹੀ ਸਭ ਠੀਕ ਕਰੂੰ ਤੁਸੀਂ ਇਹਦੀ ਕਿਉਂ ਸੁਣੀ ਜਾਂਦੇ ਹੋ ਬਾਜੀ ਆਪਣੀ ਭੈਣ ਦਾ ਘਰ ਬਚਾਓ ਭੈਣ ਦਾ ਘਰ ਉਜਾੜਨ ਵਾਲੇ ਤਾਂ ਤੁਸੀਂ ਹੋ ਹੁਣ ਬਚਾਓ ਲਾਈ ਹੈ ਦੇਖ ਤੂੰ ਟੈਨਸ਼ਨ ਨਾ ਲੈ ਇਹਨਾਂ ਨੇ ਮੈਨੂੰ ਸਭ ਦੱਸਤਾ ਤੇ ਤੁਸੀਂ ਤਾਂ ਵੀ ਇਹਨਾਂ ਦੇ ਨਾਲ ਹੋ ਵੈਸੇ ਗੱਲ ਤਾਂ ਸਹੀ ਕਹਿ ਰਹੇ ਨੇ ਇਹ ਵੀਰ ਜੀ ਹੁਣ ਪਤਾ ਲੱਗਿਆ ਲੱਕੀ ਆਪਣੀਆਂ ਹੱਦਾਂ ਕਿਉਂ ਪਾਰ ਕਰਦਾ ਹੈ ਕਿਉਂਕਿ ਤੁਸੀਂ ਸਾਰੇ ਇਹਦੇ ਨਾਲ ਹੋ ਸੀਰਤ ਮੇਰੀ ਪੈਨ ਡਰਾਈਵ ਦੇ ਦਿਓ ਯਾਰ ਸੀਰਤ ਨੂੰ ਪੜੋ ਉਹਨੂੰ ਪੜੋ ਉਹ ਕੋਈ ਪੜ ਲਓ ਯਾਰ ਸੀਰਤ ਨੂੰ ਛੇਤੀ ਜੈਕੀ ਬਾਹਰ ਜਾ ਕੇ ਦੇਖੀ ਕਿਤੇ ਘਰ ਦੇ ਬਾਹਰ ਪਾਗਲਖਾਨਾ ਤਾਂ ਨਹੀਂ ਲਿਖਿਆ ਓ ਡੈਡੀ ਇੱਥੇ ਕਿੱਦਾਂ ਦੇਖਣ ਨਹੀਂ ਆਏ ਓਏ ਇਹ ਹੈ ਨਾ ਸਾਡੀ ਪਿਆਰ ਦੀ ਨਿਸ਼ਾਨੀ ਇਹਨੂੰ ਨਾਲ ਲੈ ਕੇ ਨਹਿਰ ਛਾਲ ਮਾਰੂ ਆਪਦੇ ਨਾਲ ਨਾਲ ਇਹਨੂੰ ਵੀ ਖਤਮ ਕਰ ਦੋ ਜੈਕੀ ਦਾਦਾ ਆ ਜਾ ਬਹਿ ਜਾ ਮੈਂ ਅੱਜ ਤੋਂ ਬਾਅਦ ਇਹ ਕੰਮ ਹੀ ਛੱਡ ਦੇਣਾ ਹੈ। ਆ ਲੈ ਕੰਮ ਚਲਾਉਣੇ ਤਾਂ ਹੁਣ ਸਾਰੇ ਹੀ ਔਖੇ ਹੁੰਦੇ ਆ ਡੈਡੀ ਵੈਸੇ ਗੱਲ ਗਲਤ ਹੈ ਇੰਨਾ ਲੇਟਲੀ ਤਾਂ ਕਦੇ ਤੁਹਾਨੂੰ ਮੰਮੀ ਨਹੀਂ ਲੈਂਦੇ ਜਿੰਨਾ ਇਹ ਲਈ ਜਾਂਦੇ ਆ ਖਬਰਦਾਰ ਜੇ ਅਜੇ ਕੁਛ ਕੀਤਾ ਜਸਟ ਸ਼ਟ ਅਪ ਯੂ ਚੀਟ ਮੈਨੂੰ ਆਰਡਰ ਨਾ ਦੇ ਨਹੀਂ ਪਲੀਜ਼ ਮੇਰੀ ਗੱਲ ਸੁਣ ਉਹ ਵੇਖ ਲੈ ਮਾਮਾ ਮਰਨ ਲੱਗੀ ਵੀ ਤੇਰੀ ਬੇਇੱਜ਼ਤੀ ਕਰਕੇ ਗਈ ਓ ਗੁੰਡਾ ਜੀ ਪੈਨ ਡਰਾਈਵ ਤਾਜ ਮਹਿਲ ਦੇ ਵਿੱਚ ਆ ਹੁਣ ਅਗਰੇ ਜਾਣਾ ਪੈਣਾ ਨਹੀਂ ਜਿਹੜਾ ਤਾਜ ਮਹਿਲ ਸੀਰਤ ਲੈ ਕੇ ਭੱਜੀ ਆ ਉਹਦੇ ਵਿੱਚ ਹੈ ਤੁਹਾਡੀ ਮਾਂ ਨੂੰ ਮੋਸੀਆਂ ਖਾ ਫੜ ਲਓ ਕੁੜੀ ਨੂੰ ਚੱਲ ਉਹ ਫਤਿਹ ਮੈਨੂੰ ਵੀ ਨਾਲ ਲੈ ਜਾਓ ਉਹ ਹੁਣ ਸਾਡੇ ਵੱਲ ਕੀ ਬਿਟਰ ਬਿਟਰ ਵੇਖਦੀ ਹੋ ਜਾ ਕੇ ਸੀਰਤ ਨੂੰ ਫੜੋ ਓਹੋ ਪਹਿਲਾਂ ਇਹ ਤਾਂ ਕਲੀਅਰ ਕਰੋ ਕਿ ਸੀਰਤ ਹੈ ਕੌਣ ਸੀਰਤ ਤੋਂ ਤੁਹਾਡੀ ਮਾਂ ਜਿਹੜੀ ਭੱਜ ਗਈ ਏ ਹਾਏ ਮੈਂ ਮਰ ਗਈ ਇਹ ਸਾਰਾ ਸਿਆਪਾ ਇਸ ਬੰਟੀ ਦਾ ਪਾਇਆ ਹੋਇਆ ਇਹਨੇ ਤਾਂ ਇਹਨੂੰ ਸੀਰਤ ਕਹਿ ਕੇ ਮਿਲਾਇਆ ਸੀ ਜੇ ਸੜਿਆ ਤੇਰੀ ਭੈਣ ਨਾਲ ਖੜੀ ਹੁੰਦੀ ਨਾ ਤਾਂ ਮੈਂ ਤੈਨੂੰ ਭੈਣ ਦੀ ਗਾਲ ਕੱਢਣੀ ਸੀ ਮੈਨੂੰ ਤਾਂ ਇਹਨਾਂ ਨੇ ਐਸੇ ਨੂੰ ਇਹਦੀ ਮੰਗੇਤਰ ਕਹਿ ਕੇ ਮਿਲਾਇਆ ਸੀ ਲੱਕੀ ਤੇਰਾ ਕੀ ਬਣੂ ਉਹ ਭਾਜੀ ਪਹਿਲਾਂ ਮੇਰੇ ਹੱਥ ਖੋਲੋ ਮੈਂ ਜਾ ਕੇ ਸੀਰਤ ਨੂੰ ਬਚਾਵਾਂ ਇਹ ਗੱਲਾਂ ਬਾਅਦ ਚ ਦੇਖਾਂਗੇ
बहुत हो गया बाकी लोग तो कुट खा के चुप हो गए मैं रोन लग जाना है मैनू बस ताज चाहिए है ਚੱਕ ਤਾਜ ਸਿਰਤ 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 ताज किथे है हाँ ਮੈਨੂੰ ਨਹੀਂ ਪਤਾ अच्छा मैं तेन दो ऑप्शन देना है पहली ऑप्शन फोन है फ्रेंड पर फ्रेंड तो तेरी बेहोश पई सेकंड ऑप्शन शूट द फ्रेंड डैडी पेन ड्राइव मिल गई ओए स्वाद आ गया ओ पेन ड्राइव संभाल ला ते ताजमहल दे दे शाहजहां नू कमाल किता पुत्र वेरी गुड कमाल किता पुत्र दे दे मैनू शाबाश मेरे बच्चे साहब अरेस्ट करो इन्हां तीनों नू 2 ਮਹੀਨਿਆਂ ਤੋਂ ਤੁਹਾਡੇ ਪਿੱਛੇ ਸੀ ਇਹ ਉਹੀ ਪੈਨ ਡਰਾਈਵ ਹੈ ਨਾ ਜਿਹਦੇ 'ਚ ਮੰਤਰੀ ਮੁਖਤਿਆਰ ਸਿੰਘ ਦੀਆਂ ਫੋਟੋਆਂ ਨੇ ਬਲੈਕਮੇਲਿੰਗ ਤੇ ਕਤਲ ਦਾ ਇਲਜ਼ਾਮ ਹੈ ਤੁਹਾਡੇ ਤੇ ਲੈ ਚਲੋ ਇਹਨਾਂ ਨੂੰ ਸਿਰਤ 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 ਉੱਠ ओ विकी रुक 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 जरा आ जा यार ਛੱਡ ਲੱਕੀ ਜਾਣ ਦੇ ਤੂੰ ਮੈਨੂੰ ਸਭ ਤੇਰੇ ਕਰਕੇ ਹੋਇਆ ਸਭ ਤੇਰੀ ਗਲਤੀ ਹੈ ਮੈਂ ਤੈਨੂੰ ਕਦੇ ਮਾਫ ਨਹੀਂ ਕਰਨਾ ਬਾਬਾ ਸੀਰਤ ਇਹ ਸਾਰਾ ਕਸੂਰ ਸਾਡਾ ਹੀ ਆ ਇਹਨੂੰ ਤਾਂ ਵਿਚਾਰੇ ਨੂੰ ਪਤਾ ਵੀ ਨਹੀਂ ਸੀ ਅਸੀਂ ਇਹਨੂੰ ਕਿੱਥੇ ਲੈ ਕੇ ਚੱਲੇ ਆ ਇਹ ਸਾਰੀ ਪਲੈਨਿੰਗ ਸਾਡੀ ਸੀ ਯਾਰ ਗੁਰੀ ਤੂੰ ਭਰਜਾਈ ਅੱਗੇ ਬੁਰਾ ਕਿਉਂ ਬਣਦਾ ਪਿਆ ਹੈ ਤਾਂ ਸ਼ੈਫੀ ਮੇਰੀ ਫਰੈਂਡ ਸੀ ਨਾ ਚਲੋ ਹੁਣ ਕੋਈ ਨਾ ਲੈ ਕੋਈ ਨਾ ਕਾ ਤੂੰ ਜਦ ਤੇਰਾ ਕੋਈ ਕਸੂਰ ਹੀ ਨਹੀਂ ਨੀਅਤ ਤਾਂ ਸਾਡੀ ਸਾਰਿਆਂ ਦੀ ਖਰਾਬ ਸੀ ਕੋਈ ਨਾ ਹੁਣ ਵੱਡੇ ਵੱਡੇ ਬੰਦਿਆਂ ਦੀ ਨੀਤ ਖਰਾਬ ਹੋ ਜਾਂਦੀ ਆ ਤੁਸੀਂ ਤਾਂ ਫੇਰ ਛੋਟੇ ਹੋ ਪਰ ਤੁਹਾਡਾ ਮਨ ਤਾਂ ਸਾਫ਼ ਸੀ ਐਵੇਂ ਕਾਹਨੂੰ ਝੂਠ ਬੋਲੀਏ ਮਨ ਤਾਂ ਤੇਰੇ ਇਕੱਲੇ ਦਾ ਹੀ ਸਾਫ਼ ਸੀ ਅਸੀਂ ਤਾਂ ਜਦੋਂ ਵੀ ਕਦੇ ਇਹੋ ਜਿਹੇ ਪ੍ਰੋਜੈਕਟ ਤੇ ਗਏ ਆ ਸਾਲੇ ਕੱਪੜੇ ਬਾਅਦ ਚ ਪੈਕ ਕੀਤੇ ਆ ਮੈਲੀ ਨਹੀਂ ਤੇ ਪਹਿਲਾਂ ਪੈਕ ਕੀਤੀ ਆ ਕੀ ਦਸੀਏ ਯਾਰ ਉਦੋਂ ਹੋਟਲ 'ਚ ਜਦੋਂ ਤੂੰ ਸ਼ੈਫੀ ਕੋਲ ਕੱਲਾ ਰਹਿ ਗਿਆ ਨਾ ਕਮਰੇ 'ਚ ਪਤਾ ਨਹੀਂ ਕੀ ਇਮੇਜਿਨ ਕੀਤਾ ਸੀ ਬਾਹਰ ਆ ਕੇ ਲੱਕੀ ਤੂੰ ਉਹਦੇ ਨਾਲ ਕਮਰੇ 'ਚ ਕੱਲਾ ਸੀ ਅਬ ਨਹੀਂ ਮੈਂ ਤਾਂ ਉਹਨੂੰ ਧੱਕਾ ਮਾਰ ਕੇ ਆ ਗਿਆ ਸੀ ਉਹ ਤੁਸੀਂ ਜਾਓ ਮੈਂ ਆਪਦਾ ਮਸਲਾ ਆਪੇ ਸੁਲਝਾ ਲੂੰ ਆ ਭਰਜਾਈ ਤੂੰ ਗਲਤ ਨਾ ਸਮਝ ਉਹ ਕੁੜੀ ਉਹ ਗਲਤ ਸੀ ਇਹਨੇ ਵਿਚਾਰੇ ਨੇ ਤਾਂ ਕੁੜੀ ਦੀ ਲਾਸ਼ ਨੂੰ ਹੱਥ ਵੀ ਨਹੀਂ ਲਾਇਆ ਕੁੜੀ ਵੀ ਮਾਰਤੀ ਉਹ ਸਾਲਿਓ ਦਬਾਵੋ ਹੁਣ ਪਤਾ ਲੱਗਿਆ ਤੁਹਾਡੇ ਪੈਰੀ ਮਨੂਸ ਨੇ ਜਿੱਥੇ ਪੈਂਦੇ ਆ ਸਾਲੇ ਪੌੜਾ ਪਾਉਂਦੇ ਆ ਨਾ ਮਨੂਸ ਨੂੰ ਸਾਲਿਆ ਸੀ ਤੇਰਾ ਬਾਂਦਰ ਤੋਂ ਬੰਨਦਾ ਯਾਰ ਤੇਰੇ ਵਾਸਤੇ ਮਾਮਾ ਸੀ ਜਿਗਾੜ ਕਰਦੇ ਮਰ ਗਏ ਉਹ ਤੁਹਾਡੇ ਜਿਗਾੜਾਂ ਨੇ ਮਰਵਾਇਆ ਵਾ ਓਏ ਅਸੀਂ ਮਰਵਾਇਆ ਤੇਰੀ ਇੰਗੇਜਮੈਂਟ ਵਾਲੇ ਦਿਨ ਅਸੀਂ ਕਿਹਾ ਸੀ ਤੈਨੂੰ ਕਿ ਜਾ ਕੇ ਆਪਣੀ ਪੁਰਾਣੀ ਸਹੇਲੀ ਨੂੰ ਜੱਫੀਆਂ ਪਾ ਕੁੱਤਿਓ ਸਾਲਿਓ ਇਹਦੀ ਮੈਮਰੀ ਰੀਫਰੈਸ਼ ਕਰਨ ਲੱਗਿਓ ਓ ਹੋਟਲ 'ਚ ਕੁੜੀ ਦੇ ਕਤਲ ਦੇ ਇਲਜ਼ਾਮ 'ਚੋਂ ਤੈਨੂੰ ਅਸੀਂ ਬਚਾਇਆ ਓਏ ਕੀ ਸੜਕ ਤੇ ਕਤਲ ਕਰਨ ਡਿਆ ਹੁਣ ਫੇਰ ਮਰਵਾਉਣਾ ਸਾਨੂੰ ਨਾ ਫੇਰ ਮਰਵਾਉਣ ਤੋਂ ਕੀ ਮਤਲਬ ਪਹਿਲਾਂ ਸਾਲਿਓ ਮੈਂ ਮਰਵਾਇਆ ਤੇ ਹੋਰ ਕਿਹਨੇ ਮਰਵਾਇਆ ਸੀ ਨਾ ਸਾਲਿਆ ਕੁੜੀ ਦੇ ਕਬਰ 'ਚ ਜਾਂਦਾ ਤੇ ਨਾ ਉਹਦੀ ਮਰੀ ਪਈ ਤੇ ਲਿਆ ਕੇ ਸਾਨੂੰ ਖਬਰ ਦਿੰਦਾ ਮੈਨੂੰ ਕੋਈ ਸ਼ੌਕ ਨਹੀਂ ਸੀ ਉੱਥੇ ਜਾਣ ਦਾ ਮੈਂ ਮਸਲਾ ਸਮਝਾਉਣ ਗਿਆ ਸੀ ਉੱਥੇ ਮਸਲੇ ਨੂੰ ਸਾਲਿਆ ਕਸ਼ਮੀਰ ਮਸਲਾ ਸੀ ਜੇ ਅਸੀਂ ਜਾਂਦੇ ਉੱਥੇ ਕੁੜੀ ਦੇ ਦੰਦੀਆਂ ਵੱਢਣੀਆਂ ਸੀ ਓਏ ਕੀ ਬੁਲਸ਼ਿਟ ਲੈਂਗੁਏਜ ਯੂਜ਼ ਕਰ ਰਿਹਾ ਮੇਰੀ ਫਰੈਂਡ ਆ ਯਾਰੋ ਸਾਲਾ ਫਰੈਂਡ ਦਾ ਹੋਇਆ ਜਦੋਂ ਮਰੀ ਸੀ ਤੇਰੀ ਅੱਖ 'ਚੋਂ ਹੰਝੂ ਇੱਕ ਨਹੀਂ ਡਿੱਗਿਆ ਨਾ ਹੰਝੂ ਨੂੰ ਸਾਲਿਓ ਕਰੰਟ ਲਾ ਕੇ ਮਾਰੀ ਸੀ ਭਈ ਮੈਂ ਉਹਦੇ ਕੋਲ ਬਹਿ ਕੇ ਕੀਰਨੇ ਪਾਉਂਦਾ ਐਨਾ ਚਵਲ ਨੇ ਮਾਰੀ ਸੀ ਉਹ ਮਾਰੀ ਮੂਰੀ ਕੋਈ ਨਹੀਂ ਸੌਸ ਲੱਗੀ ਸੀ ਉਹਦੇ ਸਾਲਿਆ ਸੌਸ ਤੈਨੂੰ ਪਹਿਲਾਂ ਨਹੀਂ ਦਿਖਦੀ ਸੀ ਚੈੱਕ ਕਰ ਲੈਣੀ ਸੀ ਤੇਰੇ ਪਿੱਛੇ ਕੁੱਤੇ ਵਾਲੀ ਜੂਨ ਹੋਈ ਪਈ ਆ ਸਾਲਾ ਘਰ ਜਵਾਈ ਸਾਲਿਆ ਘਰ ਜਵਾਈ ਦੀ ਗੱਲ ਕਰ ਦਿਓ ਮੈਂ ਤੁਹਾਡੀ ਭੈਣ ਨੂੰ ਵਿਆਹਿਆ ਸਾਡੀ ਭੈਣ ਹੁੰਦੀ ਨਾ ਅਸੀਂ ਖੂਹ 'ਚ ਸੁੱਟ ਦਿੰਦੇ ਤੈਨੂੰ ਤੇ ਆਪਣੀ ਭੈਣ ਨੂੰ ਕਿਸੇ ਚੰਗੀ ਥਾਂ ਵਿਆਹ ਦਿੰਦੇ ਨਾ ਮੈਨੂੰ ਖਤਰਾ ਨਿਕਲਿਆ ਜਨਾਨੀ ਤੋਂ ਵਧੀਆ ਸਾਂਭ ਲੈਣਾ ਮੈਂ ਜਨਾਨੀ ਸਾਂਭ ਲੈਣਾ ਤੂੰ ਜਨਾਨੀ ਵਿਆਹੀ ਹੈ ਕਿ ਗੋਦ ਲਈ ਹੈ ਆਹੋ ਨਾਲੇ ਸਾਡੀਆਂ ਜਨਾਨੀਆਂ ਤਾਂ ਸੜਕ ਤੇ ਰੋਲੀਆਂ ਫਿਰਦੀਆਂ ਨੇ ਤੇਰੇ ਵਾਲੀ ਤਾਂ ਰੁਲਦੀ ਆ ਤੂੰ ਨਾ ਬੋਲ ਸਾਲਿਓ ਤੁਹਾਡੇ ਕਰਕੇ ਰੋਲੀ ਫਿਰਦੀ ਆ ਨਾ ਅਸੀਂ ਇਹਦੇ ਘਰ ਦੀ ਰਜਿਸਟਰੀ ਦੱਬ ਲਈ ਸਾਲਾ ਰਜਿਸਟਰੀ ਦਾ ਹੋਇਆ ਤੇਰੇ ਵਰਗਾ ਕਿਸੇ ਦੇ ਘਰ ਦੀ ਘੰਟੀ ਦੱਬ ਲਿਆ ਅਗਲਾ ਮੂਰੇ ਰਗੜਾ ਮਾਰਦਾ ਨਾਲੇ ਓਏ ਤੂੰ ਸਾਲਿਆ ਇਹਦੇ ਨਾਲ ਰਲਿਆ ਫਿਰਦਾ ਤੈਨੂੰ ਪਤਾ ਤੇਰੀ ਫਰੈਂਡ ਨੂੰ ਮਰੀ ਹੋਈ ਸਮਝ ਕੇ ਇਹ ਜੱਫੀਆਂ ਪਾਉਣ ਨੂੰ ਫਿਰਦਾ ਸੀ ਉਹ ਜਿੰਦੀ ਜਨਾਨੀਆਂ ਨੂੰ ਕੋਈ ਹੱਥ ਨਹੀਂ ਲਾਉਣ ਦਿੰਦੀ ਮਰੀ ਨਾਲ ਹੀ ਫੀਲਿੰਗ ਲੈਣੀ ਸੀ ਨਾ ਹੈ ਕੀ ਸਾਲਿਆ ਤੂੰ ਵੀ ਤਾਂ ਨਾਲੇ ਸੀ ਸਾਲਿਆ ਫੇਰ ਕੀ ਹੈ ਜੇ ਮਰੀ ਪਈ ਨੂੰ ਜੱਫੀ ਪਾ ਲਈ ਲਾਸ਼ ਤਾਂ ਕੁਛ ਕੱਸ ਗਿਆ ਉਹ ਵੀ ਤਾਂ ਸਾਲੀ ਨੇ ਸਾੜਨਾ ਹੀ ਸੀ ਉਹ ਸਾਲਿਓ ਸ਼ੈਫੀ ਫਰੈਂਡ ਮੇਰੀ ਮੈਂ ਜਿੰਦੀ ਨੂੰ ਜੱਫੀਆਂ ਪਾਉਣ ਨੂੰ ਤਰਸਦਾ ਰਿਹਾ ਤੁਸੀਂ ਮਰੀ ਨੂੰ ਜੱਫੀਆਂ ਪਾਈ ਗਏ ਚੱਲ ਸੌਰੀ ਯਾਰ ਇਟਸ ਆਲ ਰਾਈਟ ਗੱਲ ਸੁਣ ਮੇਰੀ ਕੋਈ ਗੱਲ ਨਹੀਂ ਹੁਣ ਬੇਲ ਕਰਾ ਕੇ ਜਿੰਨੀਆਂ ਮਰਜ਼ੀ ਜੱਫੀਆਂ ਪਾ ਲਈ ਕਿਉਂ ਹੂੰ ਦਾ ਕੀ ਮਤਲਬ ਯਾਰ ਹੁਣ ਬੇਲ 'ਚ ਵੀ ਬਰਾਬਰ ਦਾ ਹਿੱਸਾ ਪਊ ਤੇ ਜੱਫੀਆਂ 'ਚ ਵੀ ਹਾਂ ਅਸੀਂ ਪਾਣੀਆਂ ਤਾਂ ਜੱਫੀਆਂ ਉਹ ਮਰ ਗਏ ਸੌਰੀ ਡਾਰਲਿੰਗ ਸੀਰਤ ਮੁੰਡਾ ਫਿੱਟ ਆ ਤੈਨੂੰ ਭੱਜ ਕੇ ਬਚਾ ਲਿਆ ਮੇਰੇ ਤੋਂ ਤਾਂ ਭੱਜਿਆ ਵੀ ਨਹੀਂ ਜਾਣਾ ਸੀਗਾ ਹੋ ਤੇਰੇ ਵਾਲਾ ਨੱਚਣਾ ਕਹਿੰਦੀ ਸੂਟਿਓ ਨਾ ਵੀ ਪਾ ਕੇ ਮੈਂ ਹੋ ਤੇਰੇ ਵਾਲਾ ਨੱਚਣਾ ਕਹਿੰਦੀ ਸੂਟਿਓ ਨਾ ਵੀ ਪਾ ਕੇ ਮੈਂ ਉਹ ਦੇਸੀ ਗਾਣਾ ਲਾ ਦੇ
ਭੰਗੜਾ